कीर्तियां ते हथ भी मैं जोड़े रे किसे मेरा मैया नु तो वीस पा छोड़े कोई मुल्कों में कीर्तियां ते हथ भी मैं जोड़े रे किसे मेरा मैया नु तो वीस पा छोड़े तेरे कदमों च मेरी आखिर धोवा सुरवीर ढोला ढोला हाय ढोला हाल दे अंदर होगा अगला प्रोग्राम हाल दे अंदर अरे है प्रोग्राम लेट हो गए इस वजह थोड़ा जा हेलो आगे ऑडियो ओपन कर और ला दे हाँ डिबरी आ गई ना मेरे को हेलो 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 हेलो
ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਰੱਬ ਸੱਚੇ ਦੇ ਨਾਂ ਤੋਂ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਤੀਜੇ ਤੇ ਆਖਰੀ ਦਿਨ ਦੇ ਰੰਗਾਂ ਦੀ ਸ਼ੁਰੂਆਤ ਕਰਨੇ ਆ। ਮੈਂ ਤੁਹਾਡਾ ਆਪਣਾ ਅਫਜ਼ਲ ਸਾਹਿਰ ਤੁਹਾਡੇ ਸਾਰਿਆਂ ਦੇ ਰੂਬਰੂ ਹਾਂ ਅਤੇ ਇਹ ਕਾਨਫਰੰਸ ਪੰਜਾਬੀ ਆਰਟ, ਲਿਟਰੇਚਰ, ਕਲਚਰ ਨਾਲ ਜੁੜੀ ਹੈ, ਪੰਜਾਬ ਦੇ ਵਿਰਸੇ ਨਾਲ ਜੁੜੀ ਹੈ, ਪੰਜਾਬ ਦੀ ਲੋਕਾਈ ਨਾਲ ਜੁੜੀ ਹੋਈ ਕਾਨਫਰੰਸ ਹੈ, ਜਿਹਦੇ ਵਿੱਚ ਸਾਡੇ ਵਾਹ ਪੈਂਦੇ ਸੋਸ਼ੋ ਪੋਲੀਟੀਕਲ ਮਾਮਲੇ, ਮਸਲੇ, ਹਰ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕੀਤੀ, ਹਰ ਰੰਗ ਪੇਸ਼ ਕੀਤਾ। ਅੱਜ ਵੀ ਉਹ ਰੰਗ ਹੋਣਗੇ, ਗਾਵਣ ਤੋਂ ਲੈ ਕੇ ਸਾਡੇ ਜਿਹੜੇ ਲੋਕ ਰਕਸ ਨੇ ਉਹ ਵੀ, ਉਹ ਹੁਣੇ ਤੁਸੀਂ ਵੇਖਦੇ ਆਏ ਹੋ, ਉਹ ਧਰੀਸ ਵੀ ਅਤੇ ਉਹ ਝੂਮਰ ਵੀ, ਸਾਰੇ ਰੰਗ ਇਸ ਕਾਨਫਰੰਸ ਦਾ ਹਿੱਸਾ ਨੇ ਔਰ ਤੀਜੇ ਸਾਲ ਤੋਂ ਇਹ ਜਾਰੀ ਹੈ। ਮੈਂ ਸਭ ਨੂੰ ਕਹਾਂਗਾ ਕਿ ਸਾਡੇ ਉਚੇਚੇ ਪ੍ਰਾਹੁਣੇ, ਸਾਡੇ ਮਾਣਯੋਗ ਪ੍ਰਾਹੁਣੇ, ਸਾਡੇ ਦੇਸ਼ ਦਾ ਮਾਣ ਹੈ, ਸਾਡੀ ਬੋਲੀ ਦਾ ਵੀ ਮਾਣ ਹੈ ਔਰ ਕਹਿ ਲਓ ਕਿ ਉਹਨਾਂ ਦੀ ਆਪਣੀ ਇੱਕ ਵੱਡੀ ਉੱਘੀ ਪਛਾਣ ਹੈ। ਉਹ ਸਾਡੇ ਉਚੇਚੇ ਮਹਿਮਾਨ ਆ ਚੁੱਕੇ ਨੇ, ਉਹਨਾਂ ਦਾ ਤਾਰਫ ਮੈਂ ਜ਼ਰਾ ਕਰਵਾਉਣਾ ਜ਼ਰਾ ਸਹਿਜ ਦੇ ਨਾਲ। ਮੈਂ ਇਹ ਚਾਹੁੰਦਾ ਕਿ ਸਾਰੇ ਤੁਸੀਂ ਜ਼ਰਾ ਟਿਕ ਕੇ ਬਹਿ ਜਾਓ ਅਤੇ ਗੱਲਬਾਤ ਟੋਰੀਏ ਅਤੇ ਨਾਲੇ ਥੋੜ੍ਹੀ ਜਿਹੀ ਸੈਟਿੰਗ ਹੈ ਸਟੇਜ ਦੀ, ਉਹ ਵੀ ਅਸੀਂ ਕਰ ਲਈਏ। ਅਤੇ ਜਿਹੜੇ ਸਾਡੇ ਇੱਥੇ ਵਾਲੇ ਜੀ, ਉਹ ਪਹਿਲੀਆਂ ਦੋ ਰੋਵਾਂ ਜਿਹੜੇ ਸਾਡੇ UK ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ ਔਰ ਅਮਰੀਕਾ ਤੋਂ ਜਿਹੜੇ ਪ੍ਰਾਹੁਣੇ ਆਏ ਨੇ, ਅਸੀਂ ਚਾਹੁੰਦੇ ਹਾਂ ਕਿ ਆਪਣੇ ਜਿਹੜੇ ਜੀ ਹੈ ਉਹ ਪਛਾਣ ਹੀ ਲੈਂਦੇ ਨੇ, ਜਿਹੜੇ ਬਾਹਰੋਂ ਆਏ ਨੇ ਸਰਦਾਰ ਲੋਕ ਔਰ ਹੋਰ ਸਭ ਰੰਗ ਦੇ ਲੋਕ, ਉਹ ਉਹਨਾਂ ਨੂੰ ਇਹਤਰਾਮ ਦੇ ਨਾਲ ਜਗ੍ਹਾ ਦੇਣ। ਇਹ ਜ਼ਰੂਰੀ ਹੈ ਕਿਉਂਕਿ ਉਹ ਸਾਡੇ ਪਤਾ ਤਾਂ ਲੱਗੇ ਕਿ ਲਾਹੌਰੀਏ ਇੱਥੋਂ ਉਹ ਵਿਚਾਰੇ ਜੰਮਣ ਆਏ ਹੁੰਦੇ ਨੇ ਅਤੇ ਅਸੀਂ ਮੇਜ਼ਬਾਨੀ ਵੀ ਸਹੀ ਤਰ੍ਹਾਂ ਨਾਲ ਕਰੀਏ। ਕੱਲ੍ਹ ਬੜੀ ਵਧੀਆ ਗੱਲ ਜਸਵੰਤ ਸਿੰਘ ਗਿੱਲ ਹੋਰਾਂ ਨੇ ਕੀਤੀ ਕਿ ਮੈਂ ਪਹਿਲੇ ਜੰਮਿਆ, ਫਿਰ ਮੇਰੀ ਘਰ ਵਾਲੀ ਪਹਿਲੇ ਆ ਗਈ, ਫਿਰ ਹੁਣ ਮੈਂ ਆਪਣੇ ਛੋਟੇ ਮੁੰਡੇ ਨੂੰ ਲੈ ਕੇ ਆਇਆ ਕਿ ਪੁੱਤਰ ਤੂੰ ਅਣਜੰਮਿਆ ਨਾ ਰਹਿ ਜਾਏ ਕਿਧਰੇ। ਅਤੇ ਇਹ ਰੰਗ ਨੇ ਇਸ ਮਿੱਟੀ 'ਤੇ। ਇਹ ਬਖਤਾਂ ਵਾਲਾ ਸ਼ਹਿਰ ਹੈ ਲਾਹੌਰ, ਦਿਲ ਹੈ ਪੂਰੇ ਪੰਜਾਬ ਦਾ, ਅਤੇ ਇਹ ਇਸ ਲਾਹੌਰ ਦੇ ਵਿੱਚ ਇਸ ਕਾਨਫਰੰਸ 'ਚ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਸਵਾਗਤ ਕਰਦੇ ਹਾਂ। ਔਰ ਮੈਂ ਅਹਿਮਦ ਰਜ਼ਾ ਵੱਟੂ ਨੂੰ ਕਹਾਂਗਾ ਕਿ ਆ ਕੇ ਮੇਰੇ ਕੰਨ 'ਚ ਇੱਕ ਦੋ ਗੱਲਾਂ ਕਰੇ। ਅੱਛਾ, ਸਾਡੇ ਕੋਲ ਇੱਕ ਵੱਡੀ ਹਸਤੀ ਆਈ ਜਿਨ੍ਹਾਂ ਦੇ ਨਾਨਾ ਜੀ ਬੜੇ ਵੱਡੇ, ਸਾਡੇ ਵੱਡੇ ਨੇ, ਸਾਡੇ ਬਾਬੇ ਨੇ। ਕਲਾਸਿਕੀ ਬਾਬਿਆਂ ਤੋਂ ਬਾਅਦ ਸਾਡੀ ਇੱਧਰ ਅਸੀਂ ਪੰਜਾਬੀ ਦੇ ਜਿਹੜੇ ਬਾਬਾ, ਅਸਾਂ ਇੱਕ ਕਹਿ ਲਓ ਕਿ ਇੱਕ ਵੱਡਾ ਪੂਰੇ ਪੰਜਾਬ ਦੇ ਇੱਧਰ ਦੇ ਸੂਝਵਾਨਾਂ, ਲਿਖਾਰੀਆਂ ਔਰ ਅਦੀਬਾਂ ਨੇ ਸਾਂਝੇ ਤੌਰ 'ਤੇ ਇੱਕ ਤਰ੍ਹਾਂ ਕਹਿ ਲਓ ਕਿ ਇੱਥੇ ਦਾ ਲੋਕਾਈ ਦਾ ਇੱਕ ਮਿਲਿਆ ਹੋਇਆ ਖਿਤਾਬ ਹੈ, ਜਿਨ੍ਹਾਂ ਨੇ ਉਸ ਵੇਲੇ ਪੰਜਾਬੀ ਦੀ ਗੱਲ ਕੀਤੀ, ਪੰਜਾਬੀ 'ਚ ਲਿਖਿਆ, ਕਲਾਸਿਕ ਨੂੰ ਸੋਧਿਆ, ਰਸਾਲੇ ਛਾਪੇ, ਬਹੁਤ ਵੱਡਾ ਅਦਾਰਿਆਂ ਵਰਗਾ ਕੰਮ ਕੀਤਾ। ਉਹ ਨੇ ਸਾਡੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ। ਉਹਨਾਂ ਦੀ ਜਦ ਉਹਨਾਂ ਦੀ ਲੜੀ ਔਰ ਉਹ ਨਾਲ ਜੁੜੇ ਹੋਏ ਸਾਡੇ ਲੈਜੈਂਡਰੀ ਫਨਕਾਰ, ਆਰਟਿਸਟ, ਸੂਝਵਾਨ ਵੀ, ਲੇਖਕ ਵੀ ਅਤੇ ਉਹ ਐਡੀਟਰ ਵੀ ਨੇ ਪੰਜਾਬੀ ਦੇ। ਔਰ ਫਿਰ ਤੁਹਾਨੂੰ ਪਤਾ ਮੀਡੀਆ ਦੇ ਬਹੁਤ ਵੱਡਾ ਸਾਡਾ ਨਾਂ ਹੈ, ਤਾਂ ਉਹ ਜਨਾਬ ਸੁਹੇਲ ਅਹਿਮਦ ਜੀ ਆਏ ਨੇ, ਉਹਨਾਂ ਦਾ ਵੀ ਸਵਾਗਤ ਹੈ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ।
ਪਰ ਜਿਨ੍ਹਾਂ ਦੇ ਨਾਲ, ਜਿਨ੍ਹਾਂ ਦੇ ਸੁਖਨ ਤੋਂ, ਜਿਨ੍ਹਾਂ ਦੀ ਗੱਲ ਤੋਂ ਅਸੀਂ ਤੰਦ ਲੈ ਕੇ ਟੁਰੇ ਹਾਂ, ਪੂਰਾ ਦੇਸ਼ ਟੁਰਿਆ। ਜਿੱਥੇ ਜਿੱਥੇ ਤੱਕ ਉਰਦੂ ਔਰ ਪੰਜਾਬੀ ਪੜ੍ਹੀ ਲਿਖੀ ਜਾਣੀ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ, ਇੱਕ ਨਾਂ ਬਹੁਤ ਵੱਡਾ ਔਰ ਸੁਰਖੇਲ ਨਾਂ ਲਿਖਤ 'ਚ, ਔਰ ਉਹ ਵੀ ਪੰਜਾਬ ਦੇ ਮਾਣਯੋਗ ਸਪੁੱਤਰ ਨੇ। ਔਰ ਉਹਨਾਂ ਨੇ ਪਹਿਲੇ ਤੇ ਪਖੇਰੂ ਨਾਂ ਦਾ ਪੰਜਾਬੀ ਨਾਵਲ ਲਿਖਿਆ, ਫਿਰ ਉਰਦੂ 'ਚ ਬਹੁਤ ਸਫ਼ਰਨਾਮੇ ਔਰ ਨਾਵਲ ਔਰ ਕਹਾਣੀਆਂ। ਪਰ ਉਹਨਾਂ ਦਾ ਤਾਰਫ ਕਰਾਈਏ ਤੇ ਉਹ ਆਪ ਆਪਣਾ ਤਾਰਫ ਹਵਾ ਬਹਾਰ ਕੀ ਹੈ, ਇਹ ਗੱਲ ਹੀ ਗੱਲ ਹੈ। ਪਰ ਉਹਨਾਂ ਨੇ ਇੱਕ ਹੁਣੇ ਰੀਸੈਂਟ ਪਿਛਲੇ ਸਾਲ ਇਹਨਾਂ ਦਾ ਇੱਕ ਨਾਵਲ ਛਪਿਆ, ਔਰ ਉਹ ਨਾਵਲ ਮੈਂ ਪੜ੍ਹਿਆ। ਉੱਥੋਂ ਸਾਨੂੰ ਪਤਾ ਲੱਗਦਾ ਆਪਣੇ ਉਹ ਸਾਰੀ ਪੂਰੀ ਜਿਹੜੀ ਬਹਾਦਰੀ ਦੀ ਰਵਾਇਤ, ਔਰ ਕਿਸ ਤਰ੍ਹਾਂ ਭਗਤ ਸਿੰਘ ਉਸ ਪੂਰੇ ਅਮਲ 'ਚੋਂ ਲੰਘਦਿਆਂ ਉਸ ਪੂਰੀ ਸਟਰਗਲ ਤੱਕ ਔਰ ਉਹਦੀ ਅੰਤ ਤੱਕ ਕਿਵੇਂ ਵੱਸੋਂ ਕਿਵੇਂ ਉਹਦੇ ਨਾਲ ਜੁੜਦੀ, ਉਹਦਾ ਟੱਬਰ ਕਿਵੇਂ ਨਾਲ ਜੁੜਦਾ, ਔਰ ਉਹਦੇ ਅੰਦਰ ਸਿੱਖ ਤਲਬ ਔਰ ਉਹਦੇ ਅੰਦਰ ਇਨਕਲਾਬ ਦੀ ਕੋਈ ਜਜ਼ਬਾ ਕਿਵੇਂ ਪੈਦਾ ਹੁੰਦਾ, ਉਹ ਸਾਰੀ ਕੱਥ ਜਿਹੜੀ ਹੈ। ਔਰ ਫਿਰ ਪੰਜਾਬ ਦੀ ਪੂਰੀ ਜਿਹੜੀ ਬਹਾਦਰੀ ਦੀ ਰਵਾਇਤ ਹੈ, ਉਹਦੀ ਵੀ ਸਾਰੀ ਝਲਕ ਇਸ ਨਾਵਲ 'ਚੋਂ ਨਜ਼ਰ ਆਉਂਦੀ ਹੈ। ਇਹ ਨਾਵਲ ਸਾਡੇ ਇੱਥੇ ਛਪਿਆ, ਬਹੁਤ ਸਭ ਤੋਂ ਵੱਡੇ ਅਦਾਰੇ ਨੇ ਛਾਪਿਆ। ਮੈਂ ਪੰਨਾ ਦਿੱਲੀ ਦੇ ਕਿੰਗਰੇ, ਅਤੇ ਇਹ ਹੁਣ ਗੁਰਮੁਖੀ 'ਚ ਛਪ ਕੇ ਵੀ ਆ ਗਿਆ, ਅਤੇ ਅਸੀਂ ਪੂਰੀ ਮਾਣ ਦੇ ਨਾਲ ਇਹਦਾ ਸਵਾਗਤ ਵੀ ਕਰਦੇ ਹਾਂ। ਔਰ ਪੂਰੀ ਦੁਨੀਆ 'ਚ ਇਸ ਵੇਲੇ ਮੇਰੀ ਆਵਾਜ਼ ਜਾ ਰਹੀ ਹੈ, ਮੈਂ ਸਭ ਨੂੰ ਕਹਾਂਗਾ ਕਿ ਇਹ ਨਾਵਲ ਮੈਂ ਪੰਨਾ ਦਿੱਲੀ ਦੇ ਕਿੰਗਰੇ, ਇਹ ਦਿਆਂ ਸ਼ੱਕਰ ਵਾਂਗੂ ਭੋਰ, ਇੱਕ ਲਾਈਨ ਸਾਡੇ ਫੋਕ ਦੀ, ਅਤੇ ਉਹਦੇ ਉੱਤੇ ਇਹ ਭਗਤ ਸਿੰਘ ਹੋਰਾਂ ਦੀ ਹਯਾਤੀ ਦੇ ਉੱਤੇ ਨਾਵਲ ਹੈ, ਉਹਨਾਂ ਦੀ ਪੂਰੀ ਸਟਰਗਲ 'ਤੇ ਨਾਵਲ ਹੈ। ਅਤੇ ਇਸ ਤੋਂ ਇਲਾਵਾ ਸਾਡੇ ਸਮਝੋ ਮਹਾਨ ਲੇਖਕ ਸੂਝਵਾਨ ਜਨਾਬ ਮੁਸਤਨਸਰ ਹੁਸੈਨ ਤਾਰੜ ਜੀ, ਉਹਨਾਂ ਨੂੰ ਮੈਂ ਕਹਾਂਗਾ ਕਿ ਉਹ ਆਉਣ ਔਰ ਅੱਜ ਦੀ ਇਸ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਇੱਕ ਕੀ ਨੋਟ ਸਪੀਕਰ ਦੇ ਤੌਰ 'ਤੇ ਉਹ ਮੁੱਢਲੀਆਂ 2-4 ਸਾਡੇ ਨਾਲ ਗੱਲਾਂ ਪਿਆਰ ਨਾਲ ਸਾਂਝੀਆਂ ਕਰਨ। ਸੋ ਸਾਡੇ ਲੈਜੈਂਡਰੀ ਈਵਨ ਬ੍ਰੌਡਕਾਸਟਿੰਗ ਦੇ ਵਿੱਚ ਵੀ ਵੱਡਾ ਨਾਂ ਆ, ਸਫ਼ਰਨਾਮਿਆਂ ਦੇ ਵਿੱਚ, ਲਿਖਤ ਵਿੱਚ, ਨਾਵਲਕਾਰੀ ਦੇ ਵਿੱਚ, ਅਤੇ ਸੂਝਵਾਨ ਨੇ, ਪਾਰਖ ਨੇ, ਅਤੇ ਸਾਡੇ ਵਟਕੇ ਨੇ, ਸਾਡੇ ਇਸ ਦੇਸ਼ ਦਾ, ਇਸ ਮਿੱਟੀ ਦਾ ਮਾਣ ਨੇ ਜਨਾਬ ਮੁਸਤਨਸਰ ਹੁਸੈਨ ਤਾਰੜ ਜੀ। ਉਹਨਾਂ ਦੇ ਵਿਚਾਰ ਸੁਣਨੇ ਆ ਜੀ ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ। ਔਰ ਧਿਆਨ ਦੀ ਵੀ ਤਲਬ ਹੈ ਕਿ ਵੀ ਧਿਆਨ ਨਾਲ ਸੁਣਨਾ ਹੈ, ਔਰ ਆਪਣੇ ਮੋਬਾਈਲਸ ਨੂੰ ਵੀ ਸਾਇਲੈਂਟ ਮੋਡ 'ਤੇ ਕਰਨਾ ਪਲੀਜ਼, ਤਾਂ ਜੇ ਉਹਨਾਂ ਨੂੰ ਇਹ ਇਤਬਾਰ ਬਣੇ ਕਿ ਵੀ ਉਹਨਾਂ ਦੀ ਗੱਲ ਦੂਜਿਆਂ ਤੱਕ ਪਹੁੰਚ ਰਹੀ ਹੈ ਔਰ ਦੂਸਰੇ ਮੁਹੱਬਤ ਨਾਲ ਸੁਣ ਰਹੇ ਨੇ ਜੀ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਤੁਹਾਨੂੰ ਮੇਰੀ ਹਾਲਤ ਤੋਂ ਅੰਦਾਜ਼ਾ ਹੋ ਗਿਆ ਹੋਣਾ ਕਿ ਮੈਂ ਕਿੰਨਾ ਕੁ ਬੁੱਢਾ ਹੋ ਗਿਆ, ਲੇਕਿਨ ਇਸ ਬੁਢਾਪੇ ਦੇ ਬਾਵਜੂਦ ਮਾਂ ਬੋਲੀ ਦੀ ਜਿਹੜੀ ਪੁਕਾਰ ਹੈ ਉਹ ਮੈਨੂੰ ਇੱਥੇ ਲੈ ਆਈ ਹੈ, ਔਰ ਮੈਨੇ ਹਰ ਸੂਰਤ ਆਉਣਾ ਸੀ ਇੱਥੇ। ਇਹ ਨਾਵਲ ਦਾ ਇੱਕ ਸਿਰਫ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਇਹਦਾ ਪੂਰਾ ਹੈ ਕਿ ਵਾਰ ਹੈ ਦੁੱਲੇ ਭੱਟੀ ਦੀ ਕਿ ਮੈਂ ਪੰਨਾ ਦਿੱਲੀ ਦੇ ਕਿੰਗਰੇ ਅਤੇ ਭੋਰ ਦੇਵਾਂ ਸ਼ੱਕਰ ਵਾਂਗਰ ਭੋਰ, ਅਤੇ ਮੈਂ ਬੰਨਾ ਅਕਬਰ ਦੀਆਂ ਰਾਣੀਆਂ ਅਤੇ ਲਿਆਵਾਂ ਡੰਗਰਾਂ ਵਾਂਗਰ ਟੋਰ। ਇਹ ਜਿਹੜਾ ਨਾ ਮੈਂ ਪੰਨਾ ਦਿੱਲੀ ਦੇ ਕਿੰਗਰੇ, ਇਹ ਉੱਥੋਂ ਲਿਆ। ਇਹਦੀ ਮੈਂ ਬੈਕਗਰਾਊਂਡ ਲੰਮੀ ਹੋ ਜਾਂਦੀ ਗੱਲ, ਮੈਂ ਸਿਰਫ ਇਹ ਕਹਿਣਾ ਕਿ ਜਿਵੇਂ ਬਾਬਾ ਫਰੀਦ ਨੇ ਆਖਿਆ ਸੀ ਕਿ ਉੱਠ ਫਰੀਦਾ ਸੁੱਤਿਆ ਹੁਣ ਦਾੜੀ ਆਇਆ ਬੂਰ, ਅੱਗਾ ਨੇੜੇ ਆ ਗਿਆ ਅਤੇ ਪਿੱਛਾ ਰਹਿ ਗਿਆ ਦੂਰ। ਅਤੇ ਸਾਡੇ ਨਾਲ ਵੀ ਇਹੀ ਮਾਮਲਾ ਹੈ। 86 ਵਰ੍ਹੇ ਮੇਰੀ ਉਮਰ ਹੈ ਇਸ ਵੇਲੇ, ਅਤੇ ਮੈਂ ਆਪਣੀ ਉਮਰ ਦਾ ਇਸ ਵਾਸਤੇ ਕਹਿ ਰਿਹਾ ਕਿ ਮੈਂ ਆਪਣੀ ਹਯਾਤੀ 'ਚ ਬਹੁਤ ਸਾਰੀਆਂ ਪੰਜਾਬੀ ਕਾਨਫਰੰਸਿਸ ਮੈਂ ਸ਼ਾਮਿਲ ਹੋਇਆ, ਅਟੈਂਡ ਕੀਤੀਆਂ ਨੇ, ਲੇਕਿਨ ਅਹਿਮਦ ਰਜ਼ਾ ਦੀ ਜਿਹੜੀਆਂ ਪੰਜਾਬੀ ਕਾਨਫਰੰਸਾਂ ਨੇ, ਮੈਂ ਤੁਹਾਨੂੰ ਗਵਾਹੀ ਦਿੰਦਾ ਕਿ ਇੱਦੋਂ ਵੱਡੀ, ਇੱਦੋਂ ਭਰਵੀਆਂ ਔਰ ਇੰਨੀਆਂ ਮੁਹੱਬਤ ਭਰੀ ਕਾਨਫਰੰਸ ਪਹਿਲਾਂ ਕਦੀ ਨਹੀਂ।
ਮੈਂ ਇਹਦੀ ਬੜੀ ਤਫਸੀਲ, ਜਿਵੇਂ ਇਹ ਮਿਹਨਤ ਕਰਦਾ ਹੈ, ਬਲਕਿ ਮੈਂ ਤਾਂ ਇਹਨੂੰ ਇੱਕ ਵਾਰੀ ਆਖਿਆ ਕਿ ਸੁਣਿਆ ਤੂੰ ਕਿਸੇ ਜ਼ਮਾਨੇ 'ਚ ਕੋਈ 7 ਫੁੱਟਾ ਸੈਂ, ਅਤੇ ਇਹ ਪੰਜਾਬੀ ਵਾਸਤੇ ਕੰਮ ਕਰ ਕਰਕੇ ਨਾ ਤੇਰਾ ਕੱਦ ਜ਼ਰਾ ਘਿਸ ਗਿਆ ਹੈ। ਅੱਛਾ, ਵਾਹ ਵਾਹ, ਔਰ ਮੇਰੀ ਖਾਹਿਸ਼ ਹੈ ਉਸ ਕੱਦ ਦੇ ਬਾਵਜੂਦ ਸਭ ਤੋਂ ਸਰਬੁਲੰਦ ਇਹ ਬਹੁਤ ਅੱਛਾ। ਇਹਦੀ ਕਾਮਤ ਜਿਹੜੀ ਹੈ ਨਾ, ਇਹ ਵੱਡੇ ਵੱਡੇ ਜਿਹੜੇ ਸਰੂ ਕੱਦ ਨੇ ਉਹਨਾਂ ਨੂੰ ਮਾਤ ਕਰਦੀ ਹੈ। ਇਹਦਾ ਜਿਹੜਾ ਇਸ਼ਕ ਹੈ ਜ਼ੁਬਾਨ ਦੇ ਨਾਲ, ਇਹ ਜਿਸ ਤਰ੍ਹਾਂ ਅਰੇਂਜ ਕਰਦਾ ਹੈ, ਅਤੇ ਮੈਨੂੰ ਲੱਗਦਾ ਕਿ ਇਹਦੇ ਕੋਈ ਜਿੰਨ ਸ਼ਿਨ ਕਾਬੂ ਆਇਆ ਹੈ, ਇਕੱਲੇ ਬੰਦੇ ਦਾ ਇਹ ਵਸ ਨਹੀਂ। ਅਤੇ ਇਹ ਨਾਵਲ ਦਾ ਜਿਹੜਾ ਹੈ, ਇਹ ਭਗਤ ਸਿੰਘ ਦੀ ਜਿਹੜੀ ਉੱਥੀ ਸਾਲਗਿਰਾ ਹੋਈ ਉਸ ਪਾਸੇ, ਉੱਥੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਉਹਦਾ ਆਗਾਜ਼ ਇਸ ਨਾਵਲ ਦੀ ਮੁਹੂਰਤ ਨਾਲ ਹੋਇਆ। ਅਤੇ ਇਹ ਨਾਵਲ ਜਿਹੜਾ ਹੈ, ਇਹ ਮੈਂ ਨਾਮ ਕਰਨਾ ਅਹਿਮਦ ਰਾਜ਼ੇ ਦੇ ਨਾਲ, ਔਰ ਮਤਲਬ ਹੈ ਕਿ ਇਸ ਪੰਜਾਬੀ ਕਾਨਫਰੰਸ ਦੇ ਨਾਲ। ਅੱਛਾ, ਮੈਨੂੰ ਮੈਂ ਬਾਰ ਬਾਰ ਨਹੀਂ ਕਹਿੰਦਾ ਕਿ ਬਈ ਮੇਰੇ ਸਕਤ ਜ਼ਰਾ ਘੱਟ ਹੈ, ਮੈਂ ਮੁਖਤਸਰ ਜੀ ਗੱਲ ਕਰਾਂਗਾ, ਅਤੇ ਸਮਝ ਨਹੀਂ ਆਉਂਦੀ ਕਿੱਥੋਂ ਗੱਲ ਸ਼ੁਰੂ ਕਰਾਂ। ਅਤੇ ਮੈਂ ਇੱਕ ਪਿਛਲੇ ਦਿਨਾਂ ਨਾ ਕੋਈ ਤਹਿਕੀਕ ਦੇ ਹਵਾਲੇ ਨਾਲ ਇੱਕ ਕਿਤਾਬ ਹੈ ਯੂਰੀ ਗੰਕਾਫੁਸਕੀ की, रशियन स्कॉलर, बड़ी पुरानी किताब है, पाकिस्तान और उसकी कौमीयतें। वो मैं पढ़ रहा था, ਉਹਦੇ 'ਚ ਇੱਕ पोर्शन मेरे वास्ते नवां सी, मैं उस हकीकत ਤੋਂ आगाह नहीं सां, ਉਹ मैं कोट कर देना। ਯੂਰੀ ਕਹਿੰਦਾ ਹੈ, ਪੰਜਾਬੀ ਦੇ ਉੱਤੇ ਉਹਨੇ ਗੱਲ ਕੀਤੀ ਹੈ, ਐਵੇਂ ਛੋਟਾ ਜਿਹਾ। ਉਹਨੇ ਕਿਹਾ ਪੰਜਾਬੀ ਸਭ ਤੋਂ ਪਹਿਲਾਂ ਬੁੱਧ ਮਤ ਦੇ ਭਿਕਸ਼ੂਆਂ ਨੇ ਲਿਖੀ। ਮਹਾਤਮਾ ਬੁੱਧ ਦੀ ਸ਼ਾਨ ਵਿੱਚ ਜਿਹੜੇ ਉਹਨਾਂ ਨੇ ਕਸੀਦੇ, ਜਿਵੇਂ ਅਸੀਂ ਨਾਤਾਂ ਕਹਿੰਦੇ ਹਾਂ, ਭਜਨ ਕਹਿੰਦੇ ਆ, ਇਹ ਬੁੱਧ ਮਤ ਦੇ ਆਗਾਜ਼ ਉੱਥੋਂ ਆਇਆ। ਤੁਸੀਂ ਹੁਣ ਅੰਦਾਜ਼ਾ ਲਾ ਲਓ ਕਿ ਬੁੱਧ ਮਤ ਨੂੰ 1,500 ਸਾਲ ਹੋ ਗਿਆ ਖ਼ਤਮ ਹੋਇਆ, ਜਾਂ ਇਸ ਖਿੱਤੇ ਤੋਂ ਗਿਆ। ਲਾਹੌਰ ਜਿਹੜਾ ਸੀ ਬੁਨਿਆਦੀ ਤੌਰ 'ਤੇ ਬੁੱਧ ਸਿਟੀ ਸੀ, 600 ਸਾਲ ਤੱਕ ਇਟ ਵਾਜ਼ ਟੋਟਲੀ ਬੁੱਧ। ਅੱਛਾ, ਚੁਨਾਚੇ ਉਹ ਤੁਸੀਂ ਦੇਖੋ ਕਿ ਅਗਰ ਉਸ ਜ਼ਮਾਨੇ 'ਚ ਪੰਜਾਬੀ ਲਿਖੀ ਜਾਂਦੀ ਸੀ, ਔਰ ਇਹ ਬਾਕਾਇਦਾ ਤਹਿਕੀਕ ਹੋਈ, ਅਤੇ 1.5-2,000 ਸਾਲ ਤਾਂ ਇੱਥੇ ਹੀ ਹੋ ਗਏ। ਉਹਦੇ ਬਾਅਦ ਉਹਨੇ ਕਿਹਾ ਕਿ ਜੀ ਬਰੇ ਸਗੀਰ ਦੀਆਂ ਬਾਕੀ ਕੁਸਿੰਦੀ ਵਗੈਰਾ ਦਾ ਉਹਨੇ ਹਵਾਲਾ ਦਿੱਤੇ ਨੇ, ਇਹਨਾਂ ਦਾ ਵੀ ਮਾਖਜ਼ ਜਿਹੜਾ ਹੈ, ਮੁੱਢ ਜਿਹੜਾ ਹੈ, ਸੋਤਾ ਜਿਹੜਾ ਹੈ, ਜਿੱਥੋਂ ਫੁੱਟਦੀਆਂ ਨੇ, ਇਹ ਬੇਸ਼ਤਰ ਦਾ ਪੰਜਾਬੀ। ਉਹਦੇ ਬਾਅਦ ਕਹਿੰਦਾ ਕਿ ਗੋਰਖਨਾਥ ਨੇ ਬਾਅਦ ਵਿੱਚ ਲਿਖਿਆ ਭਜਨ, ਪੰਜਾਬੀ ਦੀ ਗੱਲ ਕਰਦੇ ਆ। ਅਤੇ ਤੀਸਰਾ ਨਾਂ ਉਹਨੇ ਦਿੱਤਾ ਬਾਬਾ ਫਰੀਦ ਦਾ, ਕਿ ਇਹ ਤਿੰਨ। ਮੈਨੂੰ ਕਿਉਂਕਿ ਪਤਾ ਨਹੀਂ ਸੀ ਇਸ ਗੱਲ ਦਾ, ਅਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ, ਤੁਹਾਨੂੰ ਵੀ ਸ਼ਰੀਕ ਕਰ ਲਾਂ ਇਹਦੇ 'ਚ, ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਬੁੱਧ ਮਤ ਦੇ ਐਦ ਵਿੱਚ ਵੀ ਪੰਜਾਬੀ ਇੰਨੀ ਸਟਰੋਂਗ ਸੀ। ਮੈਂ ਪੰਜਾਬੀ 'ਤੇ ਗੱਲ ਤਾਂ ਜ਼ਾਹਿਰ ਹੈ ਕਿ ਬਹੁਤ ਦੇਰ ਕਰ ਸਕਦਾ ਨਾ, ਉਹਦੀ ਇੱਕੋ ਹੀ। ਮੈਨੂੰ ਕਈ ਲੋਕ ਆਉਂਦੇ ਉਰਦੂ ਦੇ ਬਾਰੇ ਚਾਹੁੰਦੇ, ਮੈਂ ਉਰਦੂ ਦਾ ਆਪ ਲਿਖਾਰੀ, ਲੇਕਿਨ ਜਦੋਂ ਮੈਂ ਕਹਿਣਾ ਕਿ ਨੌਮੌਲੂਦ ਜ਼ੁਬਾਨ ਹੈ, 200 ਸਾਲ ਵੀ ਪੁਰਾਣੀ ਨਹੀਂ, ਅਤੇ ਮੈਂ ਇੱਕੋ ਹੀ ਗੱਲ ਕਰਨਾ। ਮੈਂ ਕਹਿੰਦਾ ਜੀ ਦੇਖੋ ਕਿ ਵਲੀ ਦੱਖਣੀ ਨੂੰ ਮੈਂ ਪੜ੍ਹਿਆ, ਉਹ ਮੈਨੂੰ ਸਮਝ ਨਹੀਂ ਆਇਆ ਉਹਦਾ, ਹਾਲਾਂਕਿ ਮੈਂ ਉਰਦੂ ਦਾ ਬੜਾ ਸੂਝਵਾਨ, ਬੜੀ ਸ਼ਾਇਰ ਕੋ ਮਤਲਬ ਕਿ ਉਰਦੂ ਹੀ ਲਿਖਿਆ 200 ਸਾਲ ਪਹਿਲਾਂ। ਅਤੇ 400 ਸਾਲ ਪਹਿਲਾਂ, 400-500 ਸਾਲ ਪਹਿਲਾਂ ਸ਼ਾਹ ਹੁਸੈਨ ਕਹਿੰਦਾ ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ। ਇਹ ਸਮਝ ਆਉਂਦੀ ਕਿ ਨਹੀਂ? ਇਹ ਜ਼ੁਬਾਨ ਦੀ ਮੈਚੋਰਟੀ ਜਿਹੜੀ ਹੈ ਨਾ, ਜ਼ੁਬਾਨ ਦੀ ਮੈਚੋਰਟੀ ਦੱਸਦੀ ਹੈ ਕਿ ਕਿੰਨੀ ਪੁਰਾਣੀ ਔਰ ਕਿੰਨੀ ਸੁਚਲ ਹੈ। ਅੱਛਾ, ਇੱਕ ਹੋਰ ਗੱਲ ਮੇਰੇ ਜ਼ਿਹਨ ਵਿੱਚ ਐਵੇਂ ਆ ਗਈ, ਕਿਉਂਕਿ ਮੈਂ ਇੱਕ ਮਤਲਬ ਕਿ ਤਾਲਿਬ ਇਲਮਾਂ ਸਾਰਿਆਂ ਦਾ, ਜਿੰਨੇ ਵੀ ਸਾਡੇ ਸੂਫੀ ਸ਼ੁਰਾ ਹੋਏ ਨੇ, ਅਤੇ ਸੁਲਤਾਨ ਬਾਹੂ ਨੂੰ ਕਿਸੇ ਨੇ ਪੁੱਛਿਆ, ਅੱਛਾ ਮਾਈਂਡ ਯੂ ਕਿ ਪੰਜਾਬੀ ਦੇ ਜਿੰਨੇ ਸ਼ੁਰਾ ਨੇ, ਮਤਲਬ ਨਾਂ ਲੈਣ ਦੀ ਜ਼ਰੂਰਤ ਨਹੀਂ,
ਮਤਲਬ ਛੋਟੇ ਮੋਟੇ ਖੁਦਾ ਨੇ ਆਪਣੀ ਜ਼ੁਬਾਨ ਦੇ। ਤੇ ਇਹ ਹੀ ਨੇ ਨਾ, ਇਹ ਹੀ ਬੰਦੇ ਹੁੰਦੇ ਨੇ ਜਿਹੜੇ ਕ੍ਰੀਏਟ ਕਰਦੇ ਨੇ। ਅੱਲਾਹ ਤਾਲਾ ਨੇ ਕ੍ਰੀਏਟ ਕੀਤਾ ਨਾ, ਅਤੇ ਇਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਕ੍ਰੀਏਟ ਕੀਤਾ। ਚੁਨਾਚੇ ਬੁੱਲੇ ਸ਼ਾਹ ਲੈ ਲਓ, ਸ਼ਾਹ ਹੁਸੈਨ ਲੈ ਲਓ, ਇਹ ਲੈ ਲਓ ਵਾਰਿਸ ਸ਼ਾਹ ਲੈ ਲਓ, ਹਾਫਿਜ਼ ਬਰਖੁਰਦਾਰ ਲੈ ਲਓ, ਇਹ ਮੰਨੇ ਪ੍ਰਮੰਨੇ ਸਨ ਆਪਣਾ ਲਿਖਾਰੀ ਔਰ ਸੂਝਵਾਨ, ਫਾਰਸੀ ਦੇ ਵੀ ਔਰ ਅਰਬੀ ਦੇ ਵੀ। ਉਰਦੂ ਸ਼ਾਇਰਾਂ 'ਚ ਕੋਈ ਇਤਨਾ ਪੜ੍ਹਿਆ ਲਿਖਿਆ ਨਹੀਂ ਸੀ ਜਿੰਨੇ ਇਹ 5-7 ਪੜ੍ਹੇ ਲਿਖੇ ਸਨ। ਤੁਸੀਂ ਬਕਾਇਦਾ ਮਤਲਬ ਕਿ ਤਾਲੀਮ ਦੇ ਹਵਾਲੇ ਨਾਲ ਦੇਖ ਲਓ। ਚੁਨਾਚੇ ਇਹਨਾਂ ਨੂੰ ਪੁੱਛਿਆ ਗਿਆ, ਸੁਲਤਾਨ ਬਾਹੂ ਨੂੰ, ਕਿ ਜੀ ਤੁਸੀਂ ਸਾਰਾ ਕੁਝ, ਤੁਸੀਂ ਫਾਰਸੀ ਦਾ ਵੀ ਕਲਾਮ ਹੈ, ਲੇਕਿਨ ਤੁਸੀਂ ਕਲਾਮ ਅਸਲ ਵਿੱਚ ਪੰਜਾਬੀ 'ਚ ਲਿਖਿਆ ਅਤੇ ਕਿਉਂ ਲਿਖਿਆ? ਉਹਨਾਂ ਇੱਕ ਗੱਲ ਆਖੀ ਸੀ। ਉਹਨਾਂ ਕਿਹਾ ਸੀ ਕਿ ਮੈਂ ਸਾਰੇ ਤਜਰਬੇ ਦੇ ਬਾਅਦ ਇਹਦੀ ਡੈਪਥ ਜਾ ਕੇ ਫਾਰਸੀ ਅਰਬੀ ਦੀ, ਬਾਕੀ ਜ਼ੁਬਾਨਾਂ ਦੀ, ਮੈਨੂੰ ਇਹ ਪਤਾ ਲੱਗਾ ਹੈ ਕਿ ਅੱਲਾ ਨਾਲ ਗੱਲਾਂ ਕਰਨ ਲਈ ਪੰਜਾਬੀ ਸਭ ਤੋਂ ਸੋਹਣੀ ਜ਼ੁਬਾਨ। ਅਤੇ ਮਤਲਬ ਇਹ ਵੇ ਕਿ ਅੱਛਾ, ਇਹ ਨਾਲ ਹੀ ਮੈਂ ਇੱਕ ਛੋਟਾ ਜਿਹਾ ਹਵਾਲਾ ਹੋਰ ਦੇਣਾ ਚਾਹੁੰਦਾ। ਉਹ ਇਹ ਵੇ ਕਿ ਰਸੂਲੁੱਲਾਹ ਸਲਮ ਜਿਹੜੇ ਸਨ, 2 ਵੱਡੇ ਕਸੀਦੇ ਲਿਖੇ ਗਏ। ਇੱਕ ਸੀ ਕਸੀਦਾ ਬਾਂਤ ਸਾਧ, ਇੱਕ ਸੀ ਕਸੀਦਾ ਬੁਰਦਾ, ਜਿਹੜਾ ਸਾਰਿਆਂ ਨੂੰ ਪਤਾ ਹੈ। ਅੱਛਾ, ਅਲਾਮਾ ਬੁਸੀਰੀ ਉਹਨਾਂ ਨੇ ਲਿਖਿਆ। ਪੈਕੇਜਿਸ ਵਾਲਿਆਂ ਨੇ ਇੱਕ ਕਿਤਾਬ ਛਾਪਦੀ ਹੈ ਕਸੀਦਾ ਬੁਰਦਾ ਦੇ ਹਵਾਲੇ ਨਾਲ। ਉਹਦੇ 'ਚ ਅਸਲ ਚੀਜ਼ ਇਹ ਵੇ ਕਿ ਉੱਤੇ ਅਰਬੀ ਦੇ ਵਿੱਚ ਸ਼ੇਰ ਹੈ, ਜਿਹੜੀ ਮੈਨੂੰ ਨਹੀਂ ਆਉਂਦੀ, ਜ਼ਾਹਿਰ ਕਿ ਬਹੁਤ ਕਮਾਲ ਦੀ ਹੋਣੀ। ਉਹਦੇ ਬਾਅਦ ਉਹਦਾ ਫਾਰਸੀ ਤਰਜਮਾ, ਔਰ ਸਿਫਤੁਲ ਹਸਨ ਜ਼ੈਗਮ ਇੰਚਾਰਜ ਨੇ ਇਹਦੇ। ਅੱਛਾ, ਉਸ ਤਰਜਮੇ ਦੇ ਬਾਅਦ ਉਹਦਾ ਉਰਦੂ ਤਰਜਮਾ, ਅਖੀਰ 'ਚ ਉਹਦਾ ਫਾਰਸੀ ਤਰਜਮਾ। ਫਾਰਸੀ ਤਰਜਮਾ ਕਿਹਨੇ ਕੀਤਾ ਹੈ? ਹਾਫਿਜ਼ ਬਰਖੁਰਦਾਰ ਔਰ ਵਾਰਿਸ ਸ਼ਾਹ ਨੇ। ਉਹਨਾਂ ਡਾਇਰੈਕਟ ਅਰਬੀ ਤੋਂ ਕੀਤਾ ਹੈ। ਔਰ ਮੈਂ ਕੋਈ ਇਹਦੇ ਬਾਰੇ 'ਚ ਐਗਜ਼ੈਜੂਰੇਟ ਨਹੀਂ ਕਰ ਰਿਹਾ। ਤੁਸੀਂ ਉਹ ਸਾਰਾ ਪੜ੍ਹੋ ਜਿਹੜੇ ਵਾਰਿਸ ਸ਼ਾਹ ਔਰ ਹਾਫਿਜ਼ ਬਰਖੁਰਦਾਰ ਦਾ ਤਰਜਮੇ ਨੇ ਸ਼ੇਅਰ ਵਿੱਚ ਨੇ, ਉਹ ਬਾਕੀ ਤਮਾਮ ਜ਼ੁਬਾਨਾਂ ਦੇ ਉੱਤੇ ਨੇ। ਉਹਨਾਂ 'ਚ ਉਹ ਅਸਰ ਹੀ ਨਹੀਂ ਜੋ ਪੰਜਾਬੀ ਤਰਜਮੇ ਦੇ ਵਿੱਚ। ਚੁਨਾਚੇ ਗੱਲ ਕਿਧਰੇ ਦੀ ਕਿਧਰੇ ਨਿਕਲ ਗਈ। ਮੈਂ ਜ਼ਿਆਦਾ ਦੇਰ ਨਹੀਂ ਲਾਉਂਦਾ, ਮੈਨੂੰ ਪਤਾ ਸੁਹੇਲ ਦਾ ਵਕਤ ਬੜਾ ਕੀਮਤੀ ਹੈ। ਇਹਦਾ ਤਾਂ ਚੱਲ ਰਿਹਾ ਹੁੰਦਾ ਨਾ, ਮੀਟਰ ਚੱਲ ਰਿਹਾ ਹੁੰਦਾ। ਹਾਂਜੀ, ਅੱਛਾ। ਅਤੇ ਇੱਕ ਗੱਲ ਮੈਂ ਹਮੇਸ਼ਾ ਕਰਨਾ, ਅਖੀਰ ਜਿਹੜੀ ਮੈਂ ਕਰਨਾ ਚਾਹੁੰਦਾ, ਕਿ ਮੇਰਾ ਦਾਗਿਸਤਾਨ ਨਾਮ ਦੀ ਕਿਤਾਬ ਹੈ, ਮੇਰਾ ਬੜਾ ਫੇਵਰੇਟ ਹੈ ਉਹ ਬੰਦਾ, ਰਸੂਲ ਹਮਜ਼ਾ ਤੋਫ, ਬੜਾ ਵੱਡਾ ਸ਼ਾਇਰ ਦਾਗਿਸਤਾਨ ਦਾ। ਔਰ ਫੈਜ਼ ਸਾਹਿਬ ਨੇ ਉਹਦੇ ਤਰਜਮੇ ਕੀਤੇ, ਉਹਨਾਂ ਦੀ ਦੋਸਤੀ ਵੀ ਸੀ। ਅਤੇ ਰਸੂਲ ਜਿਹੜਾ ਹੈ ਉਹ ਸੱਦਾ ਨਾਂ ਦਾ ਕੋਈ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਸੀ। ਇਹਨਾਂ ਦੀ ਜ਼ੁਬਾਨ ਹੈ ਆਵਾਰ। ਜਦੋਂ ਉਹਨੇ ਲਿਖੀ ਕਿਤਾਬ, ਉਦੋਂ ਸਿਰਫ 70,000 ਬੰਦੇ ਉਹਨੂੰ ਬੋਲਦੇ ਸਨ। ਹੁਣ ਜ਼ਿਆਦਾ ਹੋ ਗਏ। 2 ਚੀਜ਼ਾਂ ਸਿਰਫ ਮੈਂ ਕੋਟ ਕਰਾਂ। ਉਹਨੇ ਕਿਹਾ ਕਿ ਸਾਡੇ ਬੜੇ ਪੀਸਫੁਲ ਨੇ ਸਾਰਾ, ਬਾਕੀ ਜ਼ਾਤੀ ਦੁਸ਼ਮਣੀਆਂ ਵੀ ਹੁੰਦੀਆਂ, ਲੇਕਿਨ ਜਿਸ ਗੱਲ ਦੇ ਉੱਤੇ ਕਤਲ ਹੋ ਜਾਂਦਾ ਨਾ, ਉਹ ਇਹ ਵੇ ਕਿ ਅਗਰ ਤੁਹਾਨੂੰ ਗਾਲ ਕੱਢੇ ਕਿ ਜਾਂ ਤੂੰ ਆਪਣੀ ਆਵਾਜ਼ ਜ਼ੁਬਾਨ ਜਿਹੜੀ ਉਹ ਭੁੱਲ ਜਾਵੇਂ, ਇੱਥੇ ਕਤਲ ਹੋ ਜਾਂਦਾ ਕਿ ਤੂੰ ਇਹ ਕੀ ਕਹਿ ਦਿੱਤਾ, ਮੇਰੀ ਮਾਂ ਦੇ ਖਿਲਾਫ ਗੱਲ ਕੀਤੀ। ਉਹਦਾ ਇੱਕ ਇੰਸੀਡੈਂਟ ਹੈ ਜਿਹੜਾ ਮੈਂ ਰਸੂਲ ਹਮਜ਼ਾ ਤੋਫ ਇੰਟਰਨੈਸ਼ਨਲ ਫੇਮ ਦਾ ਸੀ। ਇਹ ਗਿਆ ਆਪਣਾ ਪੈਰਿਸ ਕਿਸੇ ਕਾਨਫਰੰਸ ਵਿੱਚ, ਉੱਥੇ ਗਿਆ ਅਤੇ ਪੈਰਿਸ ਦਾ ਕੋਈ ਬੜਾ ਮਸ਼ਹੂਰ ਆਰਟਿਸਟ ਉਸ ਵੇਲੇ ਸੀ, ਉਹ ਇਹਨੂੰ ਮਿਲਣ ਆਇਆ। ਉਹ ਕਹਿਣ ਲੱਗਾ ਜੀ ਮੈਂ ਵੀ ਦਾਗਿਸਤਾਨ ਦਾ, ਅਤੇ ਮੈਂ ਵੀ ਉਸੇ ਇਲਾਕੇ ਦਾ,
ਤੇ ਮੈਂ ਕੋਈ 20-25 ਸਾਲ ਪਹਿਲਾਂ ਇੱਥੇ ਆਇਆ ਸਾਂ, ਇੱਥੇ ਸ਼ਾਦੀ ਕਰ ਲਈ, ਇੱਥੇ ਸੈਟਲ ਹੋ ਗਿਆ। ਚੁਨਾਚੇ ਕਹਿੰਦੇ ਨੇ ਕਿ ਸਾਰਾ ਦਿਨ ਬੈਠੇ ਖਾਂਦੇ ਪੀਂਦੇ ਰਹੇ। ਜ਼ਾਹਿਰ ਫਰਾਂਸ ਹੀ ਤਾਂ ਬੰਦਾ ਪੀਂਦਾ ਹੀ ਜ਼ਿਆਦਾ ਨਾ, ਖਾਂਦਾ ਤਾਂ ਬੇਵਕੂਫ ਹੀ ਹੈ। ਅੱਛਾ, ਤੇ ਉਹ ਵਾਪਸ ਆਏ ਅਤੇ ਰਸੂਲ ਕਹਿੰਦੇ ਨੇ ਕਿ ਮੈਂ ਇੱਕ ਦਿਨ ਘੋੜੇ 'ਤੇ ਜਾ ਰਿਹਾ ਸਾਂ ਪਹਾੜਾਂ ਦੇ ਵਿੱਚ, ਅਤੇ ਯਕਦਮ ਮੈਨੂੰ ਯਾਦ ਆਇਆ ਕਿ ਉਹ ਜਿਹੜਾ ਫਰੈਂਚ ਮੁਸੱਵਰ ਸੀ ਇੱਥੋਂ ਦਾ ਰਹਿਣ ਵਾਲਾ, ਉਹਨੇ ਕਿਹਾ ਸੀ ਕਿ ਮੇਰਾ ਪਿੰਡ ਫਲਾਂ ਆਬਸ਼ਾਰ ਔਰ ਫਲਾਣੀ ਪਹਾੜੀ ਦੇ ਦਰਮਿਆਨ ਇੱਕ ਜਗ੍ਹਾ। ਉਹ ਪਿੰਡ ਮੈਨੂੰ ਨਜ਼ਰ ਆਇਆ। ਮੈਂ ਕਿਹਾ ਚਲੋ ਮੈਂ ਪਤਾ ਕਰਨਾ ਜਾ ਕੇ। ਮੈਂ ਉੱਥੇ ਗਿਆ ਤਾਂ ਚਾਹੁੰਦੇ ਕੀ ਬੰਦੇ ਸਨ, ਜਿਹੜੇ 10-12 ਘਰਾਣੇ ਸਨ। ਮੈਂ ਕਿਹਾ ਇੱਥੇ ਕੋਈ ਬੰਦਾ ਐਸਾ ਹੈ ਸੀ ਜਿਹੜਾ ਇੱਥੋਂ ਗਿਆ ਬਾਹਰ ਔਰ ਹਾਲੀ ਤੱਕ ਵਾਪਸ ਕਦੀ ਨਹੀਂ ਆਇਆ। ਉਹਨੇ ਕਿਹਾ ਆਹੋ ਹੈ ਸੀ, ਸਾਡਾ ਖਿਆਲ ਹੈ ਮਰ ਗਿਆ, ਉਹਦੀ ਕੋਈ ਖੈਰ ਖਬਰ ਕੋਈ ਨਹੀਂ। ਉਹਨੇ ਕਿਹਾ ਉਹਦਾ ਕੋਈ ਅੱਗਾ ਪਿੱਛਾ ਕੋਈ? ਉਹਨੇ ਕਿਹਾ ਉਹਦੀ ਮਾਂ ਹਾਲੀ ਹੈ। ਮੈਂ ਕਿਹਾ ਜੀ ਉਹਨੂੰ ਬੁਲਾਓ। ਉਹਦੀ ਮਾਂ ਆਈ, ਉਹਨੂੰ ਪਹਿਲਾਂ ਪਤਾ ਲੱਗ ਗਿਆ ਕਿ ਮੈਂ ਉਹਦੇ ਪੁੱਤਰ ਨੂੰ, ਉਹ ਮੈਨੂੰ ਜਫਾ ਮਾਰ ਕੇ ਰੋਂਦੀ ਰਹੀ। ਮੈਨੂੰ ਕਹਿਣ ਲੱਗੀ ਕਿ ਤੁਸੀਂ ਕੀ ਕਰਦੇ ਰਹੇ? ਮੈਂ ਕਿਹਾ ਬਈ ਇਸ ਤਰ੍ਹਾਂ ਖਾਂਦੇ ਪੀਂਦੇ ਰਹੇ ਹਾਂ, ਗੱਲਾਂ ਕਰਦੇ ਰਹੇ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੇਰੇ ਕੋਲ ਰਿਹਾ। ਇਹ ਖਾਮੋਸ਼ ਜੀ। ਉਹਨੇ ਕਿਹਾ ਅੱਛਾ ਤੁਸੀਂ ਆਪਸ ਵਿੱਚ ਕਿਹੜੀ ਜ਼ੁਬਾਨ ਵਿੱਚ ਗੱਲ ਕਰ ਰਹੇ ਸੀ? ਮੈਂ ਕਿਹਾ ਫਰੈਂਚ ਵਿੱਚ। ਉਹਨੇ ਕਿਹਾ ਕਿ ਉਹ ਆਪਣੀ ਆਵਾਜ਼ ਜ਼ੁਬਾਨ ਭੁੱਲ ਗਿਆ ਹੈ। ਮੈਂ ਕਿਹਾ ਆਹੋ। ਉਹ ਖਾਤੂਨ ਨੇ ਜਿਹੜਾ ਸਿਰ 'ਤੇ ਰੁਮਾਲ ਬੰਨ੍ਹਿਆ ਸੀ ਨਾ, ਉਹ ਆਪਣੇ ਚਿਹਰੇ 'ਤੇ ਪਾ ਲਿਆ। ਰਸੂਲ ਕਹਿੰਦਾ ਹੈ ਕਿ ਜਦੋਂ ਕਿਸੇ ਦਾ ਇਕੱਲਾ ਪੁੱਤਰ ਮਰ ਜਾਏ ਅਤੇ ਮਾਂ ਨੂੰ ਖਬਰ ਪਹੁੰਚਦੀ ਏ ਅਤੇ ਉਹ ਆਪਣਾ ਚਿਹਰਾ ਢੱਕ ਲੈਂਦੀ ਹੈ। ਔਰ ਉਹਨੇ ਕਿਹਾ ਤੂੰ ਮੇਰੇ ਪੁੱਤਰ ਨੂੰ ਨਹੀਂ ਮਿਲ ਕੇ ਆਇਆ, ਮੇਰਾ ਪੁੱਤਰ ਮਰ ਗਿਆ। ਇਹਦੇ ਨਾਲ ਮੈਂ ਮਤਲਬ ਇੱਥੇ ਬਹੁਤ ਤਫਸੀਲ ਗੱਲ ਹੋ ਸਕਦੀ ਹੈ। ਜ਼ੁਬਾਨ ਸਾਡੀ ਜਿਹੜੀ ਹੈ ਪੰਜਾਬੀ ਜਿਹੜੀ ਹੈ, ਲੇਕਿਨ ਹੁਣ ਮੈਂ ਇਜਾਜ਼ਤ ਵੀ ਲੈਣੀ ਹੈ। ਬਸ ਇਹ ਵੇ ਕਿ ਮਾਸੀ ਮੇਰੀ, ਅੱਛਾ ਅਸਾਂ ਮਾਸੀਆਂ ਅਤੇ ਮਾਵਾਂ ਕੋਲ ਹੀ ਸਿੱਖੀ ਜ਼ੁਬਾਨ ਸਾਡੇ ਘਰਾਂ 'ਚ, ਉਹਨਾਂ ਦੇ ਮੁਹਾਵਰੇ ਇਸਤੇਮਾਲ ਕੀਤੇ। ਅਤੇ ਮਾਸੀ ਬੁੱਢੀ ਹੋ ਗਈ ਮੇਰੇ ਨਾਲ ਜਿੰਨੀ ਹੋ ਗਈ ਹੋਣੀ। ਅਤੇ ਇੱਕ ਤਾਂ ਵਾਹਵਾ ਤਨਤੋਸ਼ ਦੀ ਜੱਟੀ, ਮਰਦਿਆਂ ਵੇਲੇ ਵੀ ਪੁੱਤਰ ਕਹਿਣ ਲੱਗੇ ਕਿ ਪੁੱਤਰ ਕੁਝ ਗੋਸ਼ਤ ਖਵਾ ਚੰਗੇ ਤਿੱਕੇ ਛਿੱਕੇ, ਮੈਂ ਮਰ ਜਾਣਾ ਫਿਰ। ਮਤਲਬ ਇੰਨੀ ਸ਼ੌਕੀਨ ਖਾਣ ਪੀਣ ਦੀ। ਅਤੇ ਨਿਕਲਿਆ ਨਹੀਂ ਸੀ ਜਾਂਦਾ, ਰਿਕਸ਼ੇ 'ਚ ਬਹਿ ਜਾਏ ਜਾਂ ਮਤਲਬ ਕਾਰ ਵਿੱਚ, ਅਤੇ ਬਾਹਰ ਨਿਕਲ ਕੇ ਹਮੇਸ਼ਾ ਕਹਿੰਦੀ ਸੀ ਮੁਸਤਨਸਰ ਇਹ ਬੁਢੇਪਾ ਜਿਹੜਾ ਨਾ, ਇਹਦੇ ਸਿਰ 'ਚ ਮੈਂ 100 ਛਿੱਤਰ ਮਾਰਾਂ ਅਤੇ ਗਿਣਾ ਇੱਕ। ਅਤੇ ਮੈਨੂੰ ਸਮਝ ਨਹੀਂ ਸੀ ਆਉਂਦੀ। ਅੱਜ ਮੈਨੂੰ ਪਤਾ ਲੱਗਾ ਕਿ ਮਾਸੀ ਕੀ ਕਹਿੰਦੀ ਸੀ। ਅੱਛਾ ਮੈਂ ਤਾਂ ਹੁਣ 100 ਛਿੱਤਰ ਮਾਰਨ ਜੋਗਾ ਵੀ ਨਹੀਂ ਰਿਹਾ। ਅਤੇ ਉਸੇ ਮਾਸੀ ਦਾ ਇੱਕ ਸੀ ਤਕੀਆ ਕਲਾਮ ਸੀ ਕਿ ਜਦੋਂ ਮਿਲਦੀ ਸੀ ਮੈਨੂੰ ਆਖਰੀ ਗੱਲ, ਅਤੇ ਕਹਿੰਦੀ ਹੁੰਦੀ ਸੀ ਮਾਂ ਰੱਜ ਗਈ। ਮਾਂ ਮੈਂ ਤੈਨੂੰ ਵੇਖ ਕੇ ਰੱਜ ਗਈ ਹਾਂ ਮਾਂ। ਅੱਜ ਜਿਹੜੀ ਪੰਜਾਬੀ ਕਾਨਫਰੰਸ ਔਰ ਜਿਹੜੇ ਲੋਕ ਆਏ ਨੇ, ਜਿਹੜੇ ਸ਼ਰੀਕ ਨੇ, ਮੇਰਾ ਖਿਆਲ ਹੈ ਕਿ ਜਿਹੜੀ ਮਾਂ ਹੈ ਪੰਜਾਬੀ, ਉਹਨੇ ਤੁਹਾਨੂੰ ਵੇਖ ਕੇ ਕਿਹਾ ਹੋਣਾ ਹੈ ਕਿ ਮਾਂ ਰੱਜ ਗਈ। ਵਾਹ 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 ਜੀ ਵਾਹ, ਵਾਹ ਜੀ ਵਾਹ। ਕਿਆ ਉਤਾਰ ਕਰਨ ਵਾਲੀਆਂ ਗੱਲਾਂ, ਆਪਣੀ ਮਿੱਟੀ, ਆਪਣੀ ਬੋਲੀ ਦੀ ਮਹਾਨਤਾ ਦਰਸਾਉਂਦੀਆਂ ਗੱਲਾਂ ਸਾਡੇ ਮਾਣਯੋਗ ਮੁਸਤਨਸਰ ਹੁਸੈਨ ਤਾਂ ਮੇਰਾ ਖਿਆਲ ਸਾਰੇ ਜੀ ਖੜੇ ਹੋ ਕੇ ਇਹਨਾਂ ਵਾਸਤੇ, ਇਹਨਾਂ ਦੇ ਮਾਣ 'ਚ ਇਹਨਾਂ
ਬਹੁਤ ਬਹੁਤ ਸ਼ੁਕਰਾਨਾ ਮਾਣਯੋਗ ਮੁਸਤਨਸਰ ਹੁਸੈਨ ਤਾਰੜ ਜੀ, ਜਿਨ੍ਹਾਂ ਦੀਆਂ ਗੱਲਾਂ ਦਾ ਰਸ ਚਸ ਤੇ ਉਹਨਾਂ ਦੀ ਅੰਦਰ ਲੁਕੀ ਹੋਈ ਸਾਰੀ ਸੂਝ ਨੂੰ ਅਸੀਂ ਮਾਣ ਰਹੇ ਸਾਂ। ਤੇ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਯਕੀਨਨ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਤਬੀਅਤ ਥੋੜ੍ਹੀ ਮੱਧਮ ਹੈ, ਉਮਰ ਦੇ ਵੀ 86ਵੇਂ ਵਰ੍ਹੇ 'ਚ ਨੇ, ਲੇਕਿਨ ਅੱਜ ਵੀ ਅੰਦਰੋਂ ਸੁਰਤਸਾਰ ਵਿਚਾਰ ਵੱਲੋਂ ਉਂਝ ਹੀ ਜਵਾਨ ਨੇ, ਉਂਝ ਹੀ ਮਤਲਬ ਸਾਡੇ ਭਲੇ ਦੀ ਪੱਖ ਦੀ, ਸਾਡੀ ਜਾਗਰਤੀ ਦੀ ਉਹ ਗੱਲ ਕਰਦੇ ਨੇ ਔਰ ਕਰਕੇ ਗਏ ਨੇ। ਔਰ ਅੱਲਾ ਕਰੇ ਉਹ ਇੰਝ ਹੀ ਇਸ ਤਰ੍ਹਾਂ ਦਾ ਗਿਆਨ ਵੰਡਦੇ ਰਹਿਣ। ਅੱਛਾ ਵੀ ਇਹ ਜਿਹੜੇ ਜੀ ਬੈਠੇ ਨੇ ਅੱਗੇ ਪ੍ਰਾਹੁਣਿਆਂ ਨੂੰ ਬੈਠਣ ਦਿਓ ਪਲੀਜ਼। ਪੈਨਸਲ ਲੈ ਉਹ ਮੈਨੂੰ ਬਾਅਦ ਚ ਦੱਸੀ ਠਹਿਰ ਕੇ ਮੇਰਾ ਖਿਆਲ ਹੈ ਕਿ ਆਪਾਂ ਹੁਣ ਜਿਵੇਂ ਹੁਣੀ ਜਿਹੜਾ ਉਹ ਕਹਿ ਲਓ ਕਿ ਇਲਮ ਅਦਬ ਵਾਲੀਆਂ ਗਹਿਰੀਆਂ ਗੱਲਾਂ, ਇਹਨਾਂ ਦੀ ਤੇ ਇਲਮ ਅਦਬ ਦੀ ਰਵਾਇਤ ਵੀ ਉਨੀ ਗਹਿਰੀ ਹੈ, ਤੇ ਨਾਲ ਹਾਸ ਰਸ ਦੀ, ਖੁਸ਼ਗਵਾਰੀਅਤ ਦੀ, ਤੇ ਇੱਕ ਜਿਹੜੀ ਸੁਰੰਗਲੀ ਜਿਹੜੀ ਗੁਫ਼ਤਗੂ ਹੁੰਦੀ ਨਾ, ਉਹ ਹੈ ਸਾਡੇ ਅਗਲੇ ਸਾਡੇ ਮਾਣਯੋਗ ਉਚੇਚੇ ਪ੍ਰਾਹੁਣੇ, ਜਿਨ੍ਹਾਂ 'ਤੇ ਸਾਨੂੰ ਯਕੀਨਨ ਮਾਣ ਹੈ, ਪੰਜਾਬੀਆਂ ਨੂੰ ਮਾਣ ਹੈ, ਕਿਉਂਕਿ ਉਹਨਾਂ ਨੇ ਜਗਤ ਭਰ ਦੇ ਵਿੱਚ ਪੰਜਾਬ ਦਾ ਔਰ ਪੰਜਾਬੀ ਦਾ ਨਾਂ ਫੈਲਾਇਆ। ਔਰ ਪੰਜਾਬੀ ਦੀ ਗੱਲ ਕਰਨ ਵਾਲੇ ਸਾਡੇ ਫਨਕਾਰ ਬਹੁਤ ਨੇ ਇੰਡੀਅਨ ਪੰਜਾਬ 'ਚ, ਜਿਵੇਂ ਸਭ ਹਰ ਜੀ ਆਪਣੀ ਬੋਲੀ, ਵਿਰਸੇ ਦੀ, ਕਲਚਰ ਦੀ ਗੱਲ ਕਰ ਰਿਹਾ ਹੈ, ਪਰ ਇਸ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਔਰ ਪੰਜਾਬੀ ਦੀ ਆਪਣੇ ਘਰਾਣੇ ਦੀ ਤੰਦ ਤੋਂ ਤੰਦ ਨੂੰ ਅੱਗੇ ਤੋਰਦਿਆਂ, ਜਦੋਂ ਪਹਿਲੇ ਜੀ ਜਿਹੜੇ ਸ਼ੁਰੂ 'ਚ ਅਸੀਂ ਕਾਨਫਰੰਸਾਂ ਕੀਤੀਆਂ, ਉਦੋਂ ਤੋਂ ਲੈ ਕੇ ਇਹਨਾਂ ਦੇ ਆਪਣੇ ਕਜ਼ਨ, ਇਹਨਾਂ ਦੇ ਬਜ਼ੁਰਗ ਵੀ ਜਿਨ੍ਹਾਂ ਨੇ ਪੰਜਾਬੀ ਦੇ ਰਸਾਲੇ ਛਾਪੇ, ਵੱਡਾ ਕੰਮ ਹੈ। ਪੰਜਾਬੀ ਦੇ ਹਵਾਲੇ ਇਸ ਲਈ ਕਹਿ ਰਿਹਾ ਉਚੇਚਾ ਕਿ ਇਸ ਘਰਾਣੇ ਦੀ ਬਹੁਤ ਵੱਡੀ ਦੇਣ ਹੈ, ਇਹ ਇੱਕ ਮੁੱਢ ਇਹਨਾਂ ਨੇ ਬੰਨ੍ਹਿਆ। ਉਸ ਤੋਂ ਬਾਅਦ ਪੰਜਾਬੀ ਦਾ ਨਾਵਾਂ ਇਹਨਾਂ ਨੇ ਆਪਣੀ ਕਲਾ ਰਾਹੀਂ ਵੀ ਪੂਰੀ ਦੁਨੀਆ 'ਤੇ ਫੈਲਾਇਆ। ਨਾਂ ਦੱਸਣ ਦੀ ਲੋੜ ਨਹੀਂ, ਜੱਗ ਜਾਣਦਾ। ਜਿਵੇਂ 100 ਹੱਥ ਰੱਸਾ ਸਿਰੇ 'ਤੇ ਗੰਢ ਵਾਲੀ ਗੱਲ ਹੁੰਦੀ ਹੈ, ਜਾਂ 100 ਗੱਲਾਂ ਦੀ ਇੱਕ ਗੱਲ ਹੁੰਦੀ ਹੈ, ਇੰਝ 100 ਜੀਆਂ ਸੁੱਚੀਆਂ ਮਤਲਬ ਬਹੁਤ ਵੱਡਿਆਂ ਫਨਕਾਰਾਂ ਦੇ ਵਿੱਚੋਂ ਇੱਕ ਨਾਂ ਸਭ ਜਾਣਦੇ ਨੇ, ਸੁਹੇਲ ਅਹਿਮਦ ਜੀ। ਮੈਂ ਸਾਰੀ ਮਾਣ ਮੁਹੱਬਤ ਨਾਲ ਕਹਾਂਗਾ ਕਿ ਉਹ ਆਉਣ। ਪਿਛਲੀ ਵਾਰੀ ਵੀ ਇਹਨਾਂ ਨੇ ਬਹੁਤ ਰੰਗਲੀਆਂ ਗੱਲਾਂ ਕੀਤੀਆਂ ਸਨ, ਤੇ ਅੱਜ ਇਸ ਵਾਰੀ ਵੀ ਸਾਡੇ ਉਚੇਚੇ ਪ੍ਰਾਹੁਣੇ ਬਣੇ ਨੇ, ਤੇ ਬਹੁਤ ਮਾਣ ਮੁਹੱਬਤ। ਖੁੱਲ੍ਹ ਕੇ ਜ਼ਰਾ ਤਾੜੀਆਂ। अस्सलाम वालेकुम जी, बहुत शुक्रिया अफजल साहब, बहुत शुक्रिया, जज़ाकल्ला। ਉਹ ਸਾਡੇ ਨਾ ਜੀ ਸੂਈ ਗੈਸ ਆਉਣ ਤੋਂ ਪਹਿਲੇ ਸਾਡੀਆਂ ਮਾਵਾਂ ਹਾਂਡੀ ਚਾੜਨ ਵਾਸਤੇ ਨਾ ਲੱਕੜਾਂ ਦੀ ਅੱਗ ਬਾਲਦੀਆਂ ਹੁੰਦੀਆਂ ਸਨ, ਤੇ ਉਹ ਜੋ ਵੀ ਖਾਣਾ ਪਕਾਣਾ ਇਹ ਉਹ ਹੋ ਜਾਣਾ, ਸੋ ਬਾਅਦ ਵਿੱਚ ਉਹਦੇ 'ਤੇ ਪਾਣੀ ਪਾ ਛੱਡਦੀਆਂ ਸਨ, ਤੇ ਉਹ ਅੱਗ ਬੁੱਝ ਜਾਂਦੀ ਸੀ। ਉਹ ਤਾਰੜ ਸਾਹਿਬ ਦੀ ਗੁਫ਼ਤਗੂ ਨੇ ਮੇਰੀ ਸਾਰੀ ਅੱਗ ਹੀ ਬੁਝਾ ਛੱਡੀ। ਮੈਂ ਆਪਣੇ ਵੱਲੋਂ ਆਪਣੀ ਗੁਫ਼ਤਗੂ ਦੀ ਹਾਂਡੀ ਚਾੜਨ ਵਾਸਤੇ ਬੜੀ ਅੱਗ ਸ਼ੱਗ ਬਾਲ ਕੇ ਆਇਆ ਸਾਂ, तो ऐसी उन्होंने कमाल गुफ्तगू की है तारड़ साहब ने, और इतना इल्म दे गए ने पंजाबी जुबान दे बारे कि वाकई ये असी भी पहली बारी ये गल्लां सुनिया। जिस तरह के तारड़ साहब भी फरमा रहे सन, अहमद रज़ा साहब वास्ते मैं भी यही गल कहांगा कि जदों भी आईदा है बड़ा ही दिल खुश होंदा है, ठंड पै जाती है कि बड़ा सोहना इन्होंने इत्थे मेला लाया हुंदा पंजाबी, ते माँ बोली वास्ते जो ये कर रहे ने इन्हां दा
ਬਹੁਤ ਸ਼ੁਕਰੀਆ ਅਦਾ ਕਰਾਂਗਾ ਮੈਂ ਤੇ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਵੱਲੋਂ ਵੀ ਕਿ ਇਹਨਾਂ ਨੇ ਬੜੀ ਇਹਨਾਂ ਦੀ ਮਿਹਰਬਾਨੀ ਕਿ ਇਹਨਾਂ ਨੇ ਮਾਂ ਬੋਲੀ ਦੀ ਖਿਦਮਤ ਦਾ ਬੀੜਾ ਉਠਾਇਆ ਹੈ। ਤੇ ਤੁਹਾਡੀ ਸਾਰਿਆਂ ਦੀ ਵੀ ਮਿਹਰਬਾਨੀ, ਤੁਹਾਡੀ ਸਾਰਿਆਂ ਦੀ ਵੀ ਮਿਹਰਬਾਨੀ। ਤੁਸੀਂ ਪੰਜਾਬੀ ਵਾਸਤੇ ਇਕੱਠੇ ਹੁੰਦੇ ਹੋ, ਟਾਈਮ ਕੱਢਦੇ ਹੋ। ਤੇ ਉਹ ਸ਼ੈਕਸਪੀਅਰ ਦਾ ਇੱਕ ਕਹਿਣਾ ਹੈ ਨਾ ਜੀ ਕਿ ਜਿਹੜੀਆਂ ਕੌਮਾਂ ਆਪਣਾ ਕਲਚਰ ਭੁੱਲ ਜਾਂਦੀਆਂ ਨੇ ਉਹਨਾਂ ਦੇ ਜੁਗਰਾਫੀਏ ਬਦਲ ਜਾਂਦੇ ਨੇ। ਤੇ ਕਲਚਰ ਜਿਹੜਾ ਹੈ ਉਹਦੀ ਡੈਫੀਨੇਸ਼ਨ ਅਸੀਂ ਜਿਹੜੀ ਕਰਨੇ ਆ ਸਕਾਫਤ ਦੀ, ਉਹ ਆਬਾਓ ਅਜਦਾਦ ਦੀ ਰਵਾਇਤ ਦਾ ਨਾਂ ਸਕਾਫਤ ਹੈ। ਤੇ ਜਿਹੜੀਆਂ ਰਵਾਇਤ ਨੇ ਉਹਦੇ 'ਚ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਜ਼ੁਬਾਨ ਹੁੰਦੀ ਹੈ, ਮਾਂ ਬੋਲੀ ਹੁੰਦੀ ਹੈ। ਤੇ ਇਸ ਮਾਂ ਬੋਲੀ ਨੂੰ ਜਿਸ ਤਰ੍ਹਾਂ ਤੁਸੀਂ ਯਾਬ ਯਾਰੀ ਦੀ ਕਰ ਰਹੇ ਹੋ, ਅੱਲਾ ਤੁਹਾਨੂੰ ਬੜੀ ਜਜ਼ਾ ਦੇਵੇ ਇਹਦੀ, ਔਰ ਅੱਲਾ ਤਾਲਾ ਸਾਡੇ ਪੰਜਾਬ ਨੂੰ ਕਾਇਮ ਦਾਇਮ ਰੱਖੇ। ਇਹ ਵਾਕਈ ਜਿਹੜਾ ਜਿੰਨੀ ਤਫਸੀਲ ਨਾਲ ਤਾਰੜ ਸਾਹਿਬ ਨੇ ਫਰਮਾਇਆ ਹੈ ਕਿ ਜੈਸਾ ਅਸਰ ਔਰ ਜੈਸੀ ਗੁਫ਼ਤਗੂ ਪੰਜਾਬੀ ਜ਼ੁਬਾਨ ਵਿੱਚ ਸਾਡੇ ਪੰਜਾਬ ਦੇ ਦਾਨਿਸ਼ਵਰਾਂ ਨੇ ਕੀਤੀ ਹੈ, ਵੈਸੀ ਤੁਹਾਨੂੰ ਹੋਰ ਕਿਸੇ ਜ਼ੁਬਾਨ ਦੇ ਅਦਬ ਵਿੱਚ ਨਜ਼ਰ ਨਹੀਂ ਆਉਂਦੀ। ਔਰ ਅਸੀਂ ਜੋ ਪੜ੍ਹਿਆ, ਜੋ ਬਜ਼ੁਰਗਾਂ ਕੋਲੋਂ ਸੁਣਿਆ ਪੰਜਾਬੀ ਦੇ ਬਾਰੇ 'ਚ, ਉਹ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਬਾਬੇ ਹੋਰੀ ਨਾ ਜੀ ਇੱਥੇ ਪੰਜਾਬੀ ਜ਼ੁਬਾਨ ਓਰੰਟੀਅਲ ਕਾਲਜ ਵਿੱਚ ਨਾ ਜੀ ਪਾਰਟੀਸ਼ਨ ਤੋਂ ਬਾਅਦ ਉਹਦਾ ਡਿਪਾਰਟਮੈਂਟ ਬੰਦ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਪਹਿਲੇ ਵੀ ਪਾਰਟੀਸ਼ਨ ਤੋਂ ਪਹਿਲੇ ਵੀ ਤੇ ਬਾਅਦ ਵਿੱਚੋਂ ਵੀ ਬਾਬਾ ਫਕੀਰ ਭੱਜੇ ਫਿਰਦੇ ਸਨ। ਸਾਰੇ ਵੱਡੇ ਵੱਡੇ ਜਿਹੜੇ ਲਿਖਾਰੀ ਸਨ ਉਸ ਵਕਤ ਦੇ, ਉਹਨਾਂ ਨੂੰ ਜਾ ਕੇ ਮਿੰਨਤ ਕਰਦੇ ਸਨ ਕਿ ਪੰਜਾਬੀ ਜ਼ੁਬਾਨ ਵਿੱਚ ਲਿਖੋ। ਤੇ ਅੱਗੋਂ ਕੁਛ ਲੋਕ ਇਕਬਾਲ ਦੇ ਬਾਰੇ 'ਚ ਬਹੁਤ ਬੜਾ ਨਾਮ ਅਦਬ ਦੇ ਵਿੱਚ, ਬਲਕਿ ਪੂਰੀ ਦੁਨੀਆ 'ਚ ਅਸੀਂ ਤੇ ਨੰਬਰ 1 ਉਹਨਾਂ ਨੂੰ ਆਨੇ ਆ। ਅਲਾਮਾ ਜਿਹੜੇ ਸਨ ਉਹਨਾਂ ਨੂੰ ਵੀ ਜਾ ਕੇ ਤੇ ਰਿਕੁਐਸਟ ਕਰਦੇ ਹੁੰਦੇ ਸਨ, ਸਿਆਲਕੋਟ ਜਾਣਾ, ਫਿਰ ਲਾਹੌਰ ਆ ਗਿਆ, ਉਹ ਲਾਹੌਰ ਆ ਜਾਣਾ ਕਿ ਤੁਹਾਨੂੰ ਪੂਰੀ ਦੁਨੀਆ ਪੜ੍ਹਦੀ ਏ ਤੇ ਪੰਜਾਬੀ ਜ਼ੁਬਾਨ ਵਿੱਚ ਵੀ ਲਿਖੋ, ਤੁਹਾਡੀ ਮਿਹਰਬਾਨੀ। ਤੇ ਉਹ ਅੱਗੋਂ ਲਾਡ ਕਰਦੇ ਸਨ, ਉਹ ਮੁੰਡਿਆ ਤੂੰ ਕੀ ਮੈਨੂੰ ਤੰਗ ਕਰਨ ਆ ਜਾਂਦਾ ਇਹ ਉਹ। ਤੇ ਬਹੁਤ ਸਾਰੀਆਂ ਉਹਨਾਂ ਦੀਆਂ ਸਿਟਿੰਗਾਂ ਦੇ ਹਵਾਲੇ ਨਾਲ ਗੁਫ਼ਤਗੂ ਹਵਾਲੇ ਲਿਖੇ ਨੇ। ਤੇ ਉਹ ਇਕਬਾਲ ਰਹਿਮਤੁल्लाह अलैह ਫਰਮਾਉਂਦੇ ਸਨ ਕਿ ਉਹ ਯਾਰ ਮੈਂ ਜੋ ਖਿਆਲ ਪੇਸ਼ ਕਰਨਾ ਚਾਹੁੰਦਾ ਮੈਨੂੰ ਉਹਦੇ ਵਾਸਤੇ ਪੰਜਾਬੀ 'ਚੋਂ ਲਫ਼ਜ਼ ਨਹੀਂ ਲੱਭਦੇ, ਮੈਂ ਫਿਰ ਉਰਦੂ ਅਤੇ ਫਾਰਸੀ ਦਾ ਇਸਤੇਮਾਲ ਕਰਨਾ ਅਤੇ ਪੰਜਾਬੀ 'ਚ ਮੈਨੂੰ ਉਹ ਲਫ਼ਜ਼ ਨਹੀਂ ਲੱਭਦੇ। ਤੋ ਇੱਕ ਵਾਕਿਆ ਲਿਖੇ ਹੈ ਕਿ ਉਹ ਤੰਗ ਆ ਕੇ ਨਾ ਜੀ ਅਤੇ ਇਕਬਾਲ ਫਰਮਾਉਂਦੇ ਨੇ ਡਾਕਟਰ ਫਕੀਰ ਨੂੰ ਕਿ ਹੁਣ ਇਹ ਜਿਹੜਾ ਇਹ ਮਿਸਰਾ ਇਹਨੂੰ ਮੈਂ ਪੰਜਾਬੀ 'ਚ ਕੀ ਕਵਾਂ, ਕਿਵੇਂ ਕਵਾਂ। ਗੈਸੂਏ ਤਾਬਦਾਰ ਕੋ ਔਰ ਵੀ ਤਾਬਦਾਰ ਕਰ। ਤੇ ਉਹ ਫਕੀਰ ਨੇ ਉਸੇ ਹੀ ਲਿਖਿਆ, ਹਜ਼ੂਰ ਲਿਸ਼ਕਣ ਵਾਲੀਆਂ ਜ਼ੁਲਫਾਂ ਤਾਂ ਹੀ ਹੋਰ ਜ਼ਰਾ ਲਿਸ਼ਕਾਂਦਾ ਜਾ। ਤੇ ਇਕਬਾਲ ਛੋਟੇ ਸਨ ਬੜੇ, ਫਕੀਰ ਡਾਕਟਰ ਫਕੀਰ ਉਹਨਾਂ ਨਾਲੋਂ ਬਹੁਤ ਛੋਟੇ ਸਨ ਉਮਰ 'ਚ। ਤੇ ਉਹ ਲਾੜ ਨਾ ਕਹਿੰਦੇ ਉੱਠ ਦੌੜ ਜਾ ਇੱਥੋਂ। ਤੇ ਇਹੋ ਜਿਹੇ ਬੜੇ ਵਾਕਿਆਤ ਨੇ। ਇਕਬਾਲ ਨੂੰ ਕਾਫੀ ਸ਼ੇਰ ਉਹਨਾਂ ਦੇ ਡਾਕਟਰ ਫਕੀਰ ਨੇ ਫਿਰ ਪੰਜਾਬੀ 'ਚ ਟਰਾਂਸਲੇਟ ਵੀ ਕੀਤਾ। ਜਿਸ ਤਰ੍ਹਾਂ ਹੈਗਾ ਜੀ, ਉਮਰਾਂ ਬੱਧੀ ਦੁਖੀ ਹਯਾਤੀ ਵੈਨ ਕਰੇਂਦੀ ਲੰਮੇ, ਤਦ ਕਿਧਰੇ ਕੋਈ ਮਰਦ ਸਿਆਣਾ ਕੁਦਰਤ ਕੁੱਖੋਂ ਜੰਮੇ। अब मैं सियाने मर्द की गल की तो सियाने मर्द लेट नहीं आते। सो पंजाबी बड़ी बड़ी ही डूंगी रब की रहमत दे नाल ये बड़ी डूंगी बड़ी गहरी जुबान है। ये किसी चीज़ का भी इजहार करो तो तुहानू मज़ा ही होर आएगा। बल्कि ये होर जिहड़े लिखारी होरां जुबानां दे लिखारी ने वो भी इस गल नूं मनदे ने। ਜਦੋਂ ਤੁਸੀਂ ਉਹਨਾਂ ਨੂੰ ਟਰਾਂਸਲੇਟ ਕਰਕੇ ਦੱਸੋ ਕਿ ਪੰਜਾਬੀ 'ਚ ਇਹ ਕਿਹਾ ਗਿਆ ਹੈ, ਇਹ ਲਫ਼ਜ਼ ਦਾ ਇਹ ਮਤਲਬ ਹੈ, ਤੇ ਉਹ ਬੜਾ ਮਜ਼ਾ ਲੈਂਦੇ ਨੇ। ਉਹ ਬਹੁਤ ਮਜ਼ਾ ਲੈਂਦੇ ਨੇ ਕਿ ਵਾਕਈ ਇਹ ਤਾਂ ਬੜੀ ਗਹਿਰੀ ਜ਼ੁਬਾਨ ਹੈ।
ਤੇ ਹਰ ਲਿਖਾਰੀ ਨੇ ਸਾਬਤ ਵੀ ਕੀਤਾ। ਬਹਰਹਾਲ ਮੈਂ ਇੱਕ ਹੋਰ ਦਰਖਾਸਤ ਇਹ ਕਰਾਂਗਾ ਕਿ ਤੁਸੀਂ ਜਿਸ ਤਰ੍ਹਾਂ ਇਕੱਠੇ ਹੁੰਦੇ ਹੋ, ਤੁਸੀਂ ਅਹਿਮਦ ਰਜ਼ਾ ਸਾਹਿਬ ਨੂੰ ਮੈਂ ਦਰਖਾਸਤ ਕਰਾਂਗਾ ਤੇ ਹੋਰ ਵੀ ਪੰਜਾਬੀ ਦੇ ਜਿੰਨੇ ਵੀ ਖਿਦਮਤਗਾਰ ਨੇ ਇਸ ਵੇਲੇ ਲੱਗੇ, ਸਭ ਨੂੰ ਇਹ ਦਰਖਾਸਤ ਕਰਾਂਗਾ, ਤੁਹਾਡੀ ਮਿਹਰਬਾਨੀ ਹੈ, ਤੁਸੀਂ ਆਪਣਾ ਆਪਣਾ ਵੀ ਜ਼ਰੂਰ ਮੇਲਾ ਲਾਓ, ਮਗਰ ਸਾਲ ਵਿੱਚ ਇੱਕ ਦਿਨ ਐਸਾ ਵੀ ਕੱਢੋ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਨਾ ਜੀ, ਸਾਰੀਆਂ ਤਨਜ਼ੀਮਾਂ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਤੇ ਪੰਜਾਬੀ ਦਾ ਮੇਲਾ ਲਾਇਆ ਕਰੋ। ਉਹ ਮੇਰੇ ਜ਼ਿਹਨ ਵਿੱਚ ਤਾਂ ਹੁੰਦਾ ਹੈ ਕਿ ਇਹ ਸਾਡੇ ਮਾਡਲ ਟਾਊਨ ਦੇ ਵਿੱਚ ਨਾ ਜੀ ਹਰ ਬਲਾਕ ਦੀ ਆਪਣੀ ਆਪਣੀ ਮਸਜਿਦ ਹੈ, ਤੇ ਉੱਥੇ ਮੀਆਂ ਆਮਰ ਮਹਿਮੂਦ ਸਾਹਿਬ ਨੇ ਨਾ ਜੀ ਇਹ ਕੰਮ ਸ਼ੁਰੂ ਕੀਤਾ ਕਿ ਬਈ ਕੋਈ ਇੱਕ ਦਿਨ ਤੇ ਐਸਾ ਹੋਵੇ ਜਿੱਦਣ ਇੱਥੇ ਸਾਰੇ ਨਮਾਜ਼ੀ ਇਕੱਠੇ ਹੋਣ। ਤੇ ਉਹ ਫਿਰ ਈਦ ਦੀ ਨਮਾਜ਼ ਜਿਹੜੀ ਹੈ ਨਾ ਜੀ, ਉਹ ਸਾਰੀਆਂ ਮਸਜਿਦਾਂ ਨੂੰ ਉਹਨਾਂ ਨੇ ਜਾ ਕੇ ਇਮਾਮ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਯਾਰ ਈਦ ਦੀ ਨਮਾਜ਼ ਇਕੱਠੇ ਅਸੀਂ ਪਾਰਕ 'ਚ ਪੜ੍ਹੀਏ ਕਰੀਏ। ਤੇ ਉਹ ਹੁੰਦੀ ਏ, ਉੱਥੇ 20-25 ਹਜ਼ਾਰ ਬੰਦਾ ਇਕੱਠਾ ਹੁੰਦਾ ਏ, ਤੇ ਉੱਥੇ ਇੱਕ ਯੂਨਿਟੀ ਨਜ਼ਰ ਆਉਂਦੀ ਏ ਇਸਲਾਮ ਦੀ ਵੀ ਤੇ ਉਹ ਮੁਸਲਮਾਨਾਂ ਦੀ ਵੀ। ਇਸ ਵਾਸਤੇ ਮੈਂ ਸਮਝਦਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਅਗਰ ਤੁਸੀਂ ਇੱਕ ਦੂਜੇ ਨੂੰ ਇੱਜ਼ਤ ਦੇ ਕੇ, ਇੱਕ ਦੂਜੇ ਨੂੰ ਲੀਡ ਦੇ ਕੇ, ਹਰ ਵਾਰੀ ਉੱਥੇ ਇਹੀ ਹੁੰਦਾ ਜੀ ਕਿ ਅੱਜ ਅਗਰ ਇਹ ਈਦ ਦੀ ਨਮਾਜ਼ ਏ ਬਲਾਕ ਦੇ ਇਮਾਮ ਸਾਹਿਬ ਨੇ ਪੜ੍ਹਾਈ ਹੈ ਤੇ ਅਗਲੀ ਈਦ ਦੀ ਨਮਾਜ਼ ਬੀ ਬਲਾਕ ਦੇ ਇਮਾਮ ਸਾਹਿਬ ਪੜ੍ਹਾਉਣਗੇ, ਉਦੋਂ ਅਗਲੀ ਈਦ ਫਿਰ ਸੀ ਬਲਾਕ ਵਾਲਿਆਂ ਦੀ ਵਾਰੀ ਆ ਜਾਏਗੀ। ਇਸ ਤਰ੍ਹਾਂ ਦਾ ਨਾ ਜੀ ਕੋਈ ਬਹਿ ਕੇ ਪਲਾਨ ਜ਼ਰੂਰ ਕਰੋ। ਬਲਕਿ ਮੈਂ ਤੇ ਆਖਾਂਗਾ ਕਿ ਤੁਸੀਂ ਸਾਰੇ ਅਗਰ ਇਕੱਠੇ ਹੋ ਕੇ ਕੋਈ ਕਮੇਟੀ ਬਣਾ ਲਵੋ ਆਪਣੀ, ਔਰ ਆਪਣੇ ਸਾਰੀਆਂ ਤਨਜ਼ੀਮਾਂ ਦੇ ਜਿਹੜੇ ਬੰਦੇ ਇੱਕ ਦੋ ਦੇ ਮੈਂਬਰਸ ਹੋਣ, ਤੇ ਉਹ ਬੈਠ ਕੇ ਇੱਕ ਜਗ੍ਹਾ ਦੇ ਉੱਤੇ ਫੈਸਲਾ ਕਰ ਸਕਦੇ ਨੇ ਬੜੇ ਆਰਾਮ ਨਾਲ। ਜ਼ਰੂਰ ਕਰੋ। ਪੰਜਾਬ ਨੂੰ ਤਾਕਤ ਇਸ ਗੱਲੋਂ ਨਹੀਂ ਇਸ ਅਦਬ ਦੇ ਵਿੱਚ ਮਿਲ ਰਹੀ ਕਿ ਅਸੀਂ ਇਕੱਠੇ ਨਹੀਂ ਹੈਗੇ, ਅਸੀਂ ਸਾਰੇ ਆਪਣੀ ਆਪਣੀ ਦੁਕਾਨ ਖੋਲ੍ਹ ਕੇ ਬੈਠੇ ਹਾਂ ਇਕੱਠੇ ਹੋ ਕੇ। ਮੈਂ ਉਹਦੀ ਮੇਰੇ ਜ਼ਿਹਨ 'ਚ ਇਹ ਗੱਲ ਇਸ ਗੱਲੋਂ ਵੀ ਆਈ ਕਿ ਡਾਕਟਰ ਫਕੀਰ ਨੇ ਨਹੀਂ ਜੀ ਰਹਿਮਤੁल्लाह अलैह ਨੇ ਬਹੁਤ ਸਾਰੇ ਰਸਾਲੇ ਜਿਹੜੇ ਨੇ ਉਸ ਵੇਲੇ ਸ਼ੁਰੂ ਕੀਤੇ ਆਪਣੇ ਕੋਲ। ਉਹਨਾਂ ਨੇ ਸਭ ਤੋਂ ਪਹਿਲਾ ਰਸਾਲਾ ਸ਼ੁਰੂ ਕੀਤਾ ਸੀ, ਉਹ ਪੰਜਾਬੀ ਜ਼ੁਬਾਨ ਦਾ ਪਹਿਲਾ ਪਰਚਾ ਗਿਣਿਆ ਜਾਂਦਾ ਹੈ, ਪੰਜਾਬੀ, ਉਹਦਾ ਨਾਂ ਹੀ ਪੰਜਾਬੀ। ਤੇ ਉਹਦੇ ਬਾਅਦ ਜਿੰਨੇ ਵੀ ਉਹਨਾਂ ਨੇ ਰਸਾਲੇ ਸ਼ੁਰੂ ਕੀਤੇ ਉਹ ਕਿਸੇ ਨਾ ਕਿਸੇ ਆਪਣੇ ਕੁਲੀਗ ਨੂੰ, ਕਿਸੇ ਆਪਣੇ ਸ਼ਾਗਿਰਦ ਨੂੰ, ਕਿਸੇ ਆਪਣੇ ਦੋਸਤ ਨੂੰ ਮੜ ਦਿੰਦੇ ਸਨ ਕਿ ਲੈ ਬਈ ਤੂੰ ਇਹਨੂੰ ਇਹਦੀ ਖਿਦਮਤ ਹੁਣ ਤੂੰ ਕਰ, ਇਹਨੂੰ ਤੂੰ ਛਾਪ। ਤੇ ਉਹਦੇ ਨਾਲ ਪੰਜਾਬੀ ਦੇ ਵਿੱਚ ਤਾਕਤ ਪੈਦਾ ਹੋਏਗੀ। ਅਗਰ ਅਸੀਂ ਇਹ ਸਾਰੇ ਇਕੱਠੇ ਹੋ ਕੇ ਗੱਲ ਕਰੀਏ ਨਾ ਜੀ ਕਿਸੇ ਵੀ ਪਲੇਟਫਾਰਮ ਦੇ ਉੱਤੇ ਸਾਲ ਵਿੱਚ ਇੱਕ ਵਾਰੀ, ਤੇ ਸਾਨੂੰ ਬੜੀ ਤਾਕਤ ਮਿਲੇਗੀ ਪੰਜਾਬੀ ਜ਼ੁਬਾਨ ਨੂੰ। ਦੂਸਰਾ, ਸਿਰਫ ਨਾ ਜੀ ਮੈਂ ਇਹ ਵੀ ਅਰਜ਼ ਕਰਾਂਗਾ ਕਿ ਸਾਲ ਵਿੱਚ ਇੱਕ ਵਾਰੀ ਤੇ ਅਹਿਮਦ ਰਜ਼ਾ ਸਾਹਿਬ ਤੇ ਉਹਨਾਂ ਦੀ ਟੀਮ ਮਾਸ਼ਾਅੱਲਾ ਬੜਾ ਤਗੜਾ ਮੇਲਾ ਲਾਉਂਦੇ ਨੇ। ਇਹ ਸਿਰਫ ਸਾਲ ਦੀ ਗੱਲ ਨਹੀਂ ਹੋਣੀ ਚਾਹੀਦੀ, ਇਹ ਗੱਲ ਸਾਲ ਬਾਅਦ ਦੀ ਨਹੀਂ ਹੋਣੀ ਚਾਹੀਦੀ, ਹਰ ਰੋਜ਼ ਦੀ ਹੋਣੀ ਚਾਹੀਦੀ। ਰੋਜ਼ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਕਰੋ, ਰੋਜ਼। ਔਰ ਇੱਕ ਹੋਰ ਮੁਹਿੰਮ ਵੀ ਸ਼ੁਰੂ ਕਰੋ, ਤੁਹਾਡੀ ਬੜੀ ਮਿਹਰਬਾਨੀ, ਇੱਕ ਹੋਰ ਮੁਹਿੰਮ ਵੀ ਸ਼ੁਰੂ ਕਰੋ। ਇਹ ਵੀ ਦੋਸਤਾਂ ਯਾਰਾਂ ਨੂੰ ਕਹਿਣਾ ਸ਼ੁਰੂ ਕਰੋ ਕਿ ਆਪਣੇ ਬਾਲਾਂ ਨੂੰ ਪੰਜਾਬੀ ਬੋਲਣ ਦੀ ਆਦਤ ਪਾਓ, ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣ ਦੀ ਆਦਤ ਪਾਓ। ਮੇਰਾ ਇੱਕ ਦੋਸਤ ਹੈ ਕੈਨੇਡਾ 'ਚ, ਤੇ ਉਹ ਆਪਣਾ ਉਹਦੀ ਬੇਟੀ ਜਿਹੜੀ ਹੈ ਉਹ ਵਿਆਹ ਕੇ ਚਲੀ ਗਈ ਹੈ ਕੈਨੇਡਾ ਤੋਂ ਉੱਧਰ ਕਿਸੇ ਹੋਰ ਕੰਟਰੀ 'ਚ ਚਲੀ ਗਈ ਹੈ, ਮੈਨੂੰ ਨਾਂ ਨਹੀਂ ਪਿਆ ਹੁਣ ਆਉਂਦਾ ਉਸ ਮੁਲਕ ਦਾ। ਤੇ ਮੈਂ ਬਾਖੁਦਾ ਰਾਤ ਨੂੰ ਨਾ ਜੀ ਉਸ ਬੱਚੀ ਨੂੰ ਉਹਦੇ ਘਰ ਬੇਟੀ ਹੋਈ, ਤੇ ਮੈਂ ਉਹਨੂੰ ਫੋਨ ਕਰਕੇ ਨਾ ਜੀ ਤੇ ਪਹਿਲੀ ਗੱਲ ਹੀ ਇਹ ਕੀਤੀ, ਮੈਂ ਕਿਹਾ ਪੁੱਤਰ ਇਹ ਅੰਗਰੇਜ਼ੀ ਤੇ ਆਪੇ ਬੋਲਣ ਲੱਗ ਪੈ ਗਈ, ਇਹ ਜਦੋਂ ਬੋਲਣਾ ਸ਼ੁਰੂ ਕਰੇ ਤੇ ਇਹਦੇ ਨਾਲ ਪੰਜਾਬੀ ਬੋਲੀ ਹੈ ਜੀ, ਤਾਂ ਕਿ ਇਹਨੂੰ ਆਪਣੀ ਮਾਂ ਬੋਲੀ ਦਾ ਪਤਾ ਰਵੇ, ਉਹ ਵੀ ਇਹਨੂੰ ਆਵੇ। ਅੰਗਰੇਜ਼ੀਆਂ ਤੇ ਬੋਲਣ ਲੱਗ ਹੀ ਪੈਂਦੇ ਨੇ। ਤੇ ਜ਼ੁਬਾਨ ਜਿਹੜੀ ਆਪਣੀ ਮਾਂ ਦੀ ਉਹ ਜ਼ਰੂਰ ਹੋਣੀ ਚਾਹੀਦੀ ਹੈ, ਉਹਦੇ ਬਗੈਰ ਨਾ ਜੀ ਤਾਕਤ ਨਹੀਂ ਜੀ ਹੈਗੀ ਜਿਸਮ ਵਿੱਚ। ਜਿਸ ਤਰ੍ਹਾਂ ਬਲੱਡ ਜ਼ਰੂਰੀ ਹੈ, ਇਸੇ ਤਰ੍ਹਾਂ ਮਾਂ ਬੋਲੀ ਵੀ ਜ਼ਰੂਰੀ ਹੈ।
ਤੁਹਾਡੇ ਅੰਦਰ ਅਗਰ ਤੁਹਾਡੇ ਖੂਨ ਦੇ ਨਾਲ ਨਾਲ ਤੁਹਾਡੀ ਮਾਂ ਬੋਲੀ ਤੁਹਾਡੀਆਂ ਰਗਾਂ 'ਚ ਨਹੀਂ ਦੌੜ ਰਹੀ ਤੇ ਸਮਝੋ ਤੁਸੀਂ ਅੱਧੇ ਮਰ ਗਏ, ਤੁਸੀਂ ਜ਼ਿੰਦਾ ਨਹੀਂ ਹੈਗੇ। ਇਸ ਗੱਲੋਂ ਇਹਦਾ ਪ੍ਰਚਾਰ ਜਿਹੜਾ ਨਾ ਜੀ ਰੋਜ਼ ਕਰਿਆ ਕਰੋ, ਸਾਲ ਬਾਅਦ ਦੀ ਬਜਾਏ ਰੋਜ਼ ਕਰਿਆ ਕਰੋ, ਰੋਜ਼ ਕਰਿਆ ਕਰੋ। ਇਹ ਬੜੀ ਹੀ ਮਿੱਠੀ ਤੇ ਬੜੀ ਪਿਆਰੀ ਜ਼ੁਬਾਨ ਹੈ ਔਰ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਇਹ ਦੇਖੋ, ਇਸ ਗੱਲ ਨੂੰ ਕਹਿਣ ਵਿੱਚ ਕੋਈ ਆਰ ਨਹੀਂ ਔਰ ਜ਼ਰੂਰ ਕਹਿਣੀ ਚਾਹੀਦੀ ਕਿ ਸਾਡੇ ਆ ਚੜ੍ਹਦੇ ਪੰਜਾਬ ਵਾਲੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਉਹਨੂੰ ਬਿਲਕੁਲ ਨਹੀਂ ਛੱਡਿਆ। ਉਹ ਆਪਣੇ ਘਰਾਂ 'ਚ, ਆਪਣੀਆਂ ਮਹਿਫਲਾਂ 'ਚ, ਆਪਣੇ ਅਦਬ ਵਿੱਚ ਉਹਨਾਂ ਨੇ ਪੰਜਾਬੀ 'ਤੇ ਬਿਹਤਰੀਨ ਜ਼ੋਰ ਲਾਇਆ ਹੈ। ਔਰ ਅੱਜ ਤੁਸੀਂ ਉਹਨਾਂ ਦੇ ਫਨਕਾਰ ਦੇਖੋ, ਉਹਨਾਂ ਦੇ ਅਦੀਬ ਸ਼ਾਇਰ ਦੇਖੋ, ਪੂਰੀ ਦੁਨੀਆ 'ਚ ਫੈਲੇ ਨੇ ਔਰ ਬੜੀ ਤਾਕਤ ਉਹਨਾਂ ਦੇ ਅੰਦਰ ਪੈਦਾ ਹੋ ਚੁੱਕੀ ਹੈ। ਇਸ ਵਾਸਤੇ ਇਹਨੂੰ ਨਾ ਜੀ ਲੈ ਕੇ ਬਾਬਾ ਨਜਮੀ ਸਾਹਿਬ ਤਸ਼ਰੀਫ ਲੈ ਆਏ ਨੇ, ਇਹਨਾਂ ਵਾਸਤੇ ਪਹਿਲੇ ਤੇ ਕਲੈਪ ਕਰੋ ਜੀ। ਸਾਡਾ ਭਰਾ ਪ੍ਰੋਫੈਸਰ ਕਲਿਆਣ ਸਿੰਘ ਵੀ ਤਸ਼ਰੀਫ ਰੱਖਦਾ ਹੈ, ਇਹ ਸਾਡਾ ਪਾਕਿਸਤਾਨੀ ਸਿੱਖ ਹੈ, ਬੱਬਰ ਸ਼ੇਰ। ਮੈਨੂੰ ਕਹਿ ਰਿਹਾ ਸੀ ਜੀ ਕਿ ਮੈਨੂੰ ਲੋਕੀ ਪੁੱਛਦੇ ਨੇ ਤੂੰ ਪੀਂਦਾ ਨਹੀਂ, ਤੂੰ ਸਿੱਖ ਹੈ ਵੀ ਹੈ ਕਿ ਨਹੀਂ? ਤੇ ਮੈਂ ਜਨਾਬ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਉਹਨੂੰ ਆਖਿਆ ਕਰੋ ਮੈਂ ਪੀਨਾ ਵਾਂ, ਮੈਨੂੰ ਪਾਕਿਸਤਾਨ ਦੀ ਤੇ ਲਾਹੌਰ ਦੀ ਮੁਹੱਬਤ ਦਾ ਨਸ਼ਾ ਹੈ, ਮੈਂ ਵੀ ਜਨਾਬ ਪੀਨਾ ਵਾਂ। ਬੜਾ ਹੀ ਪਿਆਰਾ ਹੈ। ਅੱਜ ਕੱਲ੍ਹ ਗੌਰਮੈਂਟ ਕਾਲਜ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਨੇ ਔਰ ਇਹ ਵੀ 24 ਘੰਟੇ ਬਾਬਾ ਨਜਮੀ ਸਾਹਿਬ ਦਾ ਮੈਂ ਜ਼ਿਕਰ ਤਾਂ ਕੀਤਾ ਹੈ, ਕੈਨੇਡਾ ਵਿੱਚ, ਇੰਡੀਆ ਵਿੱਚ, ਹਰ ਮੁਲਕ ਦੇ ਅੰਦਰ ਜਾ ਕੇ, ਇੰਗਲੈਂਡ ਵਿੱਚ, ਹਰ ਜਗ੍ਹਾ 'ਤੇ ਪੰਜਾਬੀ ਦਾ ਪ੍ਰਚਾਰ ਕਰ ਰਹੇ ਨੇ। ਅੱਲਾਹ ਤਾਲਾ ਇਹਨਾਂ ਨੂੰ ਹੋਰ ਹਿੰਮਤ ਤੇ ਤਾਕਤ ਦੇਵੇ। ਮੈਂ ਸੁਣ ਕੇ ਤੇ ਬੜਾ ਮਜ਼ਾ ਲਿਆ। ਇਹ ਕੁਛ ਦਿਨ ਪਹਿਲੇ ਮੈਨੂੰ ਪਤਾ ਲੱਗਾ ਇਹਨਾਂ ਦਾ ਉੱਥੇ ਇੰਡੀਆ ਦੇ ਵਿੱਚ ਇਹਨਾਂ ਦਾ ਬੁੱਤ ਵੀ ਬਣਾਇਆ, ਅਗਲਿਆਂ ਨੇ ਸਟੈਚੂ ਬਣਾਇਆ ਇਹਨਾਂ ਦਾ। ਤੇ ਜ਼ਾਹਿਰ ਹੈ ਇਹਨਾਂ ਦੀਆਂ ਖਿਦਮਾਤ ਵੇਖ ਕੇ ਉਹਨਾਂ ਨੇ ਇਹਨਾਂ ਨੂੰ ਸਰਾਹਿਆ ਹੈ। ਇਸੇ ਤਰ੍ਹਾਂ ਸਾਨੂੰ ਵੀ ਇੱਥੇ ਨਾ ਜੀ ਇਹਨਾਂ ਲੋਕਾਂ ਨੂੰ ਸਰਾਹਣਾ ਚਾਹੀਦਾ, ਇਹਨਾਂ ਨੂੰ ਭਰਪੂਰ ਦਾਤ ਦੇਣੀ ਚਾਹੀਦੀ। ਤੇ ਮੈਂ ਆਖਰ 'ਤੇ ਨਾ ਜੀ ਸਿਰਫ ਇਹ ਜਿਹੜੀ ਹੈ ਨਾ ਜੀ ਪੰਜਾਬੀ, ਉਸ ਬਾਰੇ ਤੁਹਾਨੂੰ ਡਾਕਟਰ ਫਕੀਰ ਦੇ ਇੱਕ ਨਜ਼ਮ ਸੁਣਾਨਾ, ਪੰਜਾਬੀ ਰਾਣੀ। ਦੋ ਨਜ਼ਮਾਂ ਪੇਸ਼ ਕਰਾਂਗਾ, ਇੱਕ ਡਾਕਟਰ ਫਕੀਰ ਦੀ, ਇੱਕ ਫਿਰ ਉਹਨਾਂ ਦਾ ਜਿਹੜਾ ਰਸਾਲਾ ਸੀ ਉਹ ਮੇਰੇ ਨਿੱਕੇ ਭਰਾ, ਅੱਲਾ ਉਹਨਾਂ ਨੂੰ ਜੰਨਤਾਂ 'ਚ ਜਗ੍ਹਾ ਦੇਵੇ, ਪ੍ਰੋਫੈਸਰ ਜੁਨੈਦ ਅਕਰਮ ਸਾਹਿਬ ਛਾਪਦੇ ਰਹੇ। ਜਿੰਨੀ ਦੇਰ ਉਹਦੀ ਜ਼ਿੰਦਗੀ ਸੀ ਉਹ ਬਸ ਫਿਰ ਉਹ ਬਿਮਾਰ ਹੋ ਗਏ ਅਤੇ ਉਹਨਾਂ ਦੀ ਡੈਥ ਹੋ ਗਈ ਚੰਦ ਸਾਲ ਪਹਿਲੇ। ਬੜੀ ਉਹ ਵੀ 24 ਘੰਟੇ ਦਿਨ ਰਾਤ ਉਹ ਵਿਚਾਰਾ ਆਪਣੀ ਮਾਂ ਬੋਲੀ ਦੇ ਪਿੱਛੇ ਹੀ ਲੱਗਾ ਰਿਹਾ ਔਰ ਬਿਮਾਰ ਹੋ ਗਿਆ, ਸਿਹਤ ਦਾ ਵੀ ਉਹਨਾਂ ਖਿਆਲ ਨਾ ਕੀਤਾ। ਇੱਕ ਉਹਨਾਂ ਦਾ ਸੁਣਿਆ ਦਿਆਂਗਾ ਅਤੇ ਪਹਿਲੇ ਮੈਂ ਤੁਹਾਨੂੰ ਪੰਜਾਬੀ ਦੀ ਸੂਰਤ ਵਹਾਨਾ ਬਾਬੇ ਡਾਕਟਰ ਫਕੀਰ ਦੇ ਲਫ਼ਜ਼ਾਂ 'ਚ। ਪੰਜਾਬੀ ਰਾਣੀ, ਬੋਲ ਜ਼ਰਾ ਕੋਈ ਬੋਲ ਬੋਲੀਏ, ਬੋਲ ਜ਼ਰਾ ਕੋਈ ਬੋਲ, ਰੂਪ ਤੇਰੇ ਦੀ ਡੋਲ ਸੁਹਾਨੀ, ਤੂੰ ਸੁੰਦਰ ਪੰਜਾਬੀ ਰਾਣੀ, ਦੇਸ ਪੰਜਾਬ ਮੇਰੇ ਦੀ ਹਾਨੀ, ਤੂੰ ਸੰਮੀ ਮੈਂ ਢੋਲ, ਬੋਲੀਏ ਬੋਲ ਜ਼ਰਾ ਕੋਈ ਬੋਲ। ਅਸਰ ਤੇਰੇ ਤੇਰੀਆਂ ਤਾਸੀਰਾਂ, ਸਿੱਧੇ ਰਾਂਝੇ ਭੋਲੀਆਂ ਹੀਰਾਂ, ਅਸਰ ਤੇਰੇ ਤੇਰੀਆਂ ਤਾਸੀਰਾਂ, ਸਿੱਧੇ ਰਾਂਝੇ ਭੋਲੀਆਂ ਹੀਰਾਂ, ਸੋਹਣੀਆਂ ਤੇ ਮਹੀਂਵਾਲ ਨਜ਼ੀਰਾਂ, ਤੇਰਾ ਇਸ਼ਕ ਨਰੋਲ, ਬੋਲੀਏ ਬੋਲ ਜ਼ਰਾ ਕੋਈ ਬੋਲ। तेरे बोल फरीद सुनाए, बाहू हैदर तू फरमाए, बुल्ला हाशम तेरे जाए, वारस तेरे कोल, बोलिए बोल जरा कोई बोल। राग तेरे कन्नी रस घोलन, सुन मस्ताना हरदा डोले, तेरियां सद्दां माहिया ढोले, लैन दिलानू फोल, बोलिए बोल जरा कोई बोल। बह के अज चना किनारे, बह के अज चना किनारे, बोल जरा कोई बोल करारे, निम्मी सुर विच मट्ठी तारे, कर कोई गल अडोल, बोलिए बोल जरा कोई बोल। बोल फकीर तेरे मन मोहने, मूँह चित लगदे सोहने सोहने, बोल जरा चल छो कोई छोने, दिल दी गंडड़ी खोल, बोलिए बोल जरा कोई बोल। तो एक तुसी अक्सर
ਸੁਣੀ ਹੋਏਗੀ, ਇੱਕ ਸ਼ੇਰ ਤੇ ਜ਼ਰੂਰ ਇਹਦਾ ਸੁਣਿਆ ਹੋਏਗਾ। ਪ੍ਰੋਫੈਸਰ ਜੁਨੈਦ ਸਾਹਿਬ ਨੇ ਵੀ ਪੰਜਾਬੀ ਜ਼ੁਬਾਨ ਵਾਸਤੇ ਜਿਹੜਾ ਸੁਣਿਆ ਦਿੱਤਾ ਹੈ, ਉਹ ਵੀ ਮੈਂ ਤੁਹਾਨੂੰ ਦੇਣਾ ਚਾਹਾਂਗਾ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਆਪਣੀ ਮਾਂ ਬੋਲੀ ਨੂੰ ਛੱਡ ਕੇ ਕਾਹਨੂੰ ਦਰ ਦਰ ਰੁਲਦੇ ਫਿਰੀਏ, ਸਾਡੀ ਜਿੰਦ ਤੇ ਜਾਨ ਪੰਜਾਬੀ, ਸਾਡੇ ਦਿਲ ਦੇ ਕੋਲ ਪੰਜਾਬੀ। ਚੜ੍ਹਦੇ ਤੋਂ ਲਹਿੰਦੇ ਤੀਕਰ ਤੇ ਪੂਰਬ ਤੋਂ ਪੱਛਮ ਤੀਕਰ, ਗੋਲ ਏ ਸਾਰੀ ਦੁਨੀਆ, ਇਸ ਵਿੱਚ ਲਾਵੇ ਚੱਕਰ ਗੋਲ ਪੰਜਾਬੀ। ਔਰ ਫਿਰ ਕਹਿੰਦੇ ਨੇ ਜੀ, ਇੱਕੋ ਚਾਏ ਮਰਦੇ ਦਮ ਤੀਕਰ ਮੈਂ ਇਹਦੀ ਸੇਵਾ ਕਰਸਾਂ, ਏਵੇ ਮੇਰੀ ਸੰਮੀ ਮੇਰੇ, ਏਵੇ ਮੇਰੀ ਸੰਮੀ ਮੈਂ ਆ ਇਹਦਾ ਢੋਲ ਪੰਜਾਬੀ। ਇਹ ਆ ਸੰਮੀ ਮੇਰੇ ਲਈ ਤੇ ਮੈਂ ਆ ਇਹਦਾ ਢੋਲ ਪੰਜਾਬੀ। ਮੈਂ ਘਰ ਛੱਡ ਆਇਆ ਤੇ ਹਾਲ ਮੇਰਾ ਵੀ ਤਾਰੜ ਸਾਹਿਬ ਵਾਲਾ ਹੀ ਹੋ ਗਏ ਆ। ਆਪਣੀ ਆਪਣੀ ਬੋਲੀ ਦੇ ਵਿੱਚ ਸਾਰੀ ਦੁਨੀਆ ਪਈ ਕੁਰਲਾਵੇ, ਜੋ ਕੁਝ ਮਰਜ਼ੀ ਬੋਲਣ ਸਾਰੇ, ਸਭ ਤੋਂ ਭਾਰਾ ਬੋਲ ਪੰਜਾਬੀ। ਗੈਰਾਂ ਬੋਲੀਆਂ ਬੋਲਣ ਨਾਲ ਜੁਨੈਦ ਅਕਰਮ ਜੋ ਗੁੰਝਲ ਪੈ ਗਏ, ਬੋਲ ਕੇ ਆਪਣੀ ਮਾਂ ਬੋਲੀ, ਬੋਲ ਕੇ ਆਪਣੀ ਮਾਂ ਦੀ ਬੋਲੀ, ਦਿੱਤੇ ਸਾਰੇ ਖੋਲ ਪੰਜਾਬੀ। ਸੋ ਜ਼ਰੂਰ ਬੋਲੋ ਮਾਂ ਬੋਲੀ, ਜ਼ਰੂਰ ਪਿਆਰ ਕਰੋ ਇਹਦੇ ਨਾਲ। ਤਾਕਤ ਸਿਰਫ ਆਪਣੇ ਕਲਚਰ 'ਚ ਹੀ ਹੈ, ਤੇ ਕਲਚਰ ਦਾ ਸਭ ਤੋਂ ਪਹਿਲਾ ਜੁਜ਼ ਜਿਸ ਤਰ੍ਹਾਂ ਮੈਂ ਫਰਮਾਇਆ ਹੈ, ਉਹ ਮਾਂ ਬੋਲੀ ਹੈ। ਮੈਂ ਪੂਰੀ ਦੁਨੀਆ 'ਚ ਨਾ ਜੀ ਦੇਖਿਆ ਆਪਣਾ ਆਪਣਾ ਕਲਚਰ ਲੋਕ ਪੇਸ਼ ਕਰਦੇ ਨੇ, ਔਰ ਬਾ ਖੁਦਾ ਐਵੇਂ ਹੀ ਪੇ ਸੋਹਣੇ ਲੱਗਦੇ ਨੇ। ਸਾਡੇ ਇੱਥੇ ਨਾ ਜੀ ਹੋਰ ਕੋਈ ਐਡੀ ਟੈਨਸ਼ਨ ਨਹੀਂ ਹੈਗੀ, ਕੋਈ ਐਡਾ ਸਿਆਪਾ ਨਹੀਂ ਹੈਗਾ। ਅਸੀਂ ਆਪਣੇ ਕਲਚਰ ਤੋਂ ਦੂਰ ਚਲੇ ਗਏ ਹਾਂ, ਕਲਚਰ ਆਪਣੀ ਸਕਾਫਤ ਭੁੱਲਦੇ ਜਾ ਰਹੇ ਹਾਂ, ਜਿਹਦੀ ਵਜ੍ਹਾ ਤੋਂ ਸਾਨੂੰ ਟੈਨਸ਼ਨਾਂ ਨੇ ਔਰ ਜਿਹਦੀ ਵਜ੍ਹਾ ਤੋਂ ਅਸੀਂ ਪਰੇਸ਼ਾਨ ਹਾਂ। ਬਾ ਖੁਦਾ ਵਰਨਾ ਇਹਦੇ ਨਾਲੋਂ ਸੋਹਣਾ ਮੁਲਕ ਸਾਨੂੰ ਹੋਰ ਕਿਧਰੇ ਨਜ਼ਰ ਨਹੀਂ ਜੀ ਆਇਆ। ਸਾਰੀ ਦੁਨੀਆ ਘੁੰਮੀ ਹੈ, ਪਾਕਿਸਤਾਨ ਆ ਕੇ ਤੇ ਬੰਦਾ ਤਾਕਤ ਮਹਿਸੂਸ ਕਰਦਾ ਹੈ, ਮੁਹੱਬਤ ਮਹਿਸੂਸ ਕਰਦਾ ਹੈ, ਪਿਆਰ ਮਹਿਸੂਸ ਕਰਦਾ ਹੈ। ਇਹਦੇ 'ਚ ਸਿਰਫ ਸਿਆਪਾ ਇਹ ਵੇ ਕਿ ਅਸੀਂ ਆਪਣੀ ਸਕਾਫਤ ਤੋਂ ਦੂਰ ਹੋ ਗਏ ਹਾਂ। ਫਿਰ ਇੱਕ ਵਾਰੀ ਅਹਿਮਦ ਰਜ਼ਾ ਸਾਹਿਬ ਦਾ, ਅਫਜ਼ਲ ਸਾਹਰ ਸਾਹਿਬ ਦਾ, ਆਮਿਰ ਰਜ਼ਾ ਸਾਡੇ ਬੜੇ ਪਿਆਰੇ ਟੈਲੀਵਿਜ਼ਨ ਦੇ ਵੀ ਰਾਈਟਰ ਨੇ, ਉਹ ਵੀ ਇਹਨਾਂ ਦੇ ਸਾਥੀ ਨੇ। ਸਾਰਿਆਂ ਦਾ ਬੜਾ ਸ਼ੁਕਰੀਆ, ਬੜੀ ਮਿਹਰਬਾਨੀ ਇਹਨਾਂ ਦੀ। ਇਹ ਮਾਂ ਬੋਲੀ ਦੀ ਖਿਦਮਤ ਵਾਸਤੇ ਸਾਰਿਆਂ ਨੂੰ ਇਕੱਠਿਆਂ ਕਰਦੇ ਨੇ ਤੇ ਇੱਥੇ ਪਿਆਰ ਮੁਹੱਬਤ ਦਾ ਪੰਜਾਬੀ ਜ਼ੁਬਾਨ ਵਿੱਚ ਮੁਜ਼ਾਹਰਾ ਹੁੰਦਾ ਹੈ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਪੰਜਾਬੀ ਜੀ ਕਹਿੰਦੇ ਨੇ ਕਿ ਚਾਲੇ ਪੈ ਗਏ ਆ। ਹੁਣ ਅਸੀਂ ਇੱਕ ਆਵਾਜ਼ ਬਣਾ ਲਈ ਹੈ ਸਾਂਝੇ ਤੌਰ 'ਤੇ ਸੋਸ਼ਲ ਮੀਡੀਆ ਦੇ ਉੱਤੇ ਵੀ, ਔਰ ਨਵੀਂ ਪੀੜ੍ਹੀ ਵੀ, ਜਿਹੜੀ ਸਾਡੀ ਨਵੀਂ ਪੀੜ੍ਹੀ ਉਹ ਵੀ ਜਾਗ ਪਈ ਹੈ। ਸੋ ਹੁਣ ਹੌਲੀ ਹੌਲੀ ਸਾਨੂੰ ਲੱਗਦਾ ਹੈ ਕਿ ਬਹੁਤ ਛੇਤੀ, ਜਿਵੇਂ ਸਾਡੇ ਵਜ਼ੀਰ ਤਾਲੀਮ ਹੋਰਾਂ ਨੇ ਵੀ ਪਰਸੋਂ ਆਖਿਆ, ਕਿ ਅਸੀਂ ਅਗਲੇ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਨੂੰ ਪੜ੍ਹਾਈ ਲਿਖਾਈ ਦੀ ਸ਼ਕਲ 'ਚ ਸਕੂਲਾਂ 'ਚ ਲਾਗੂ ਅਸੀਂ ਜ਼ਰੂਰ ਵੇਖਾਂਗੇ, ਔਰ ਇਹ ਕੰਮ ਹੋਏਗਾ। ਔਰ ਇਹਦੇ ਵਾਸਤੇ ਸਟਰਗਲ ਅਸੀਂ ਤੇਜ਼ ਕਰਨੀ ਹੈ, ਔਰ ਇਸ ਆਪਣੀ ਸਟਰਗਲ ਜੇ ਕਰਨੀ ਹੈ ਤੇ ਜਿਨ੍ਹਾਂ ਹੱਥਾਂ ਨਾਲ ਕਰਨੀ ਹੈ ਉਹਨਾਂ ਹੱਥਾਂ ਨਾਲ ਤਾੜੀਆਂ ਮਾਰੋ ਜ਼ਰਾ। ਅੱਛਾ, ਹੁਣ ਮੈਂ ਇਹ ਸਾਰਾ ਕੁਝ ਅਹਿਤਮਾਮ ਇਸ ਲਈ ਗੱਲਾਂ ਬਾਤਾਂ ਕੀਤਾ ਕਿ ਤੁਹਾਨੂੰ ਅੱਜ ਦੇ ਦਿਨ ਦੇ ਹਵਾਲੇ ਨਾਲ, ਜਿਹੜਾ ਅੱਜ ਕਾਨਫਰੰਸ ਦਾ ਤੀਸਰਾ ਦਿਨ ਹੈ ਔਰ ਆਖਰੀ ਦਿਨ ਹੈ, ਇਹ ਦਿਨ, ਇਹ ਪੂਰਾ ਦਿਨ, ਇਸ ਦਿਨ ਦੇ ਸਾਰੇ ਰੰਗ, ਸਾਰੀਆਂ ਵਿਚਾਰ, ਸਾਰੇ ਆਰ, ਇਹ ਦਿਨ ਅਸੀਂ ਮੁਹਸਨ ਲਾਹੌਰ ਸਰ ਗੰਗਾ ਰਾਮ ਹੋਰਾਂ ਦੇ ਨਾਂ ਕੀਤਾ। ਜਿਵੇਂ ਪਹਿਲੇ ਅਹਿਮਦ ਖਾਨ ਖਰਲ ਔਰ ਇਸ ਤਰ੍ਹਾਂ ਰਣਜੀਤ ਸਿੰਘ, ਤੇ ਇਹ ਜਿਨ੍ਹਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਲਾਹੌਰ ਦੀ ਜਿਹੜੀ ਇੱਕ ਤਵਾਰੀਖੀ ਜੋ ਬਿਲਡਿੰਗਸ ਨੇ, ਜੋ ਪੂਰਾ ਇਨਫਰਾਸਟਰਕਚਰ ਹੈ, ਉਹ ਸਰ ਗੰਗਾ ਰਾਮ ਜਿਹੜੀ ਕੋਈ ਵੱਡੀ ਥਾਂ ਇਮਾਰਤ ਵੇਖੀਏ, ਔਰ ਹੋਰ ਵੀ ਕਈ ਸੈਕਟਰਸ ਦੇ ਵਿੱਚ ਬਿਜਲੀ ਤਵਾਨਾਈ ਤੋਂ ਲੈ ਕੇ ਹਰ ਰੰਗ ਦੇ ਵਿੱਚ ਸਰ ਗੰਗਾ ਰਾਮ ਹੋਰਾਂ ਦਾ ਬਹੁਤ ਵੱਡਾ ਕੰਮ ਹੈ, ਔਰ ਅੱਜ ਤੱਕ ਉਹ ਕੰਮ ਉਹ ਕੰਟੀਨਿਊਟੀ ਦੇ ਵਿੱਚ ਹੈ, ਉਹ ਚੱਲ ਰਿਹਾ ਹੈ। ਸੋ ਸਰ ਗੰਗਾ ਰਾਮ ਦੇ ਹਵਾਲੇ ਨਾਲ, ਕਿਉਂਕਿ ਅੱਜ ਦਾ ਦਿਨ ਉਹਨਾਂ ਦੇ ਨਾਂ ਹੈ ਕਾਨਫਰੰਸ ਦਾ, ਤੇ
ਸਾਡੇ ਸੂਝਵਾਨ ਮਿੱਤਰ ਜਿਹੜੇ ਕਿ ਐਨਾਲਿਸਟ ਵੀ ਨੇ, ਪੱਤਰਕਾਰ ਵੀ ਨੇ, ਜਿਹੜੇ ਰਾਈਟਰ ਨੇ, ਬਹੁਤ ਵੱਡੀਆਂ ਵੱਡੀਆਂ ਉਹਨਾਂ ਦੀਆਂ ਕਿਤਾਬਾਂ ਨੇ, ਬਲਕਿ ਟਰੈਵਲਰ ਵੀ ਨੇ, ਪੂਰੀ ਦੁਨੀਆ ਘੁੰਮੀ ਹੋਈ ਹੈ ਉਹਨਾਂ ਨੇ। ਸਾਡੇ ਪ੍ਰੋਗਰੈਸਿਵ ਔਰ ਅਗਾਂਹ ਵਧੂ ਵਿਚਾਰਧਾਰਾ ਦੇ ਲੋਕ ਨੇ, ਬਹੁਤ ਵਧੀਆ ਪਬਲਿਸ਼ਰ ਨੇ, ਵੱਡੇ ਵੱਡੇ, ਮਤਲਬ ਸਮਝੋ ਕਿ ਜਿਹੜੀ ਇੱਕ ਸਾਡੀ ਜਮਹੂਰੀਅਤ ਔਰ ਇੱਕ ਇਨਸਾਨੀ ਆਜ਼ਾਦੀ ਔਰ ਹੱਕਾਂ ਦੀ ਜਿਹੜੀ ਇੱਕ ਲਹਿਰ ਹੈ ਉਹਦੇ ਆਗੂਆਂ ਦੇ ਵਿੱਚ ਉਹ ਸ਼ਾਮਲ ਨੇ। ਸੋ ਉਹਨਾਂ ਦਾ ਬਹੁਤ ਵੱਡਾ ਦਾਨ ਹੈ, ਸੂਝ ਦੇ ਪੱਖੋਂ ਵੀ, ਸਿਆਸੀ ਵਿਚਾਰਧਾਰਾ ਪੱਖੋਂ ਵੀ, ਔਰ ਨਤਾਰਿਆਂ ਪੱਖੋਂ ਵੀ। ਐਨਾਲਿਸਟ ਨੇ ਬਹੁਤ ਸਾਰਾ, ਹਰ ਚੈਨਲ 'ਤੇ ਤੁਸੀਂ ਉਹਨਾਂ ਨੂੰ ਅਕਸਰ ਵੇਖਿਆ ਹੋਵੇਗਾ। ਸਭ ਲੋਕ ਨੇ ਜਾਣਦੇ ਨੇ ਸਾਡਾ ਸੂਝ ਸਿਆਣਪ ਦਾ ਮਾਣ, ਸਾਡਾ ਮਿੱਤਰ ਪਿਆਰੇ ਜਨਾਬ ਫਾਰੂਕ ਸੁਹੇਲ ਗੋਇੰਦੀ ਅੱਜ ਦੇ ਕੀ ਨੋਟ ਸਪੀਕਰ ਨੇ, ਜੋ ਸਰ ਗੰਗਾ ਰਾਮ ਹੋਰਾਂ ਬਾਰੇ ਗੱਲ ਕਰਨਗੇ। ਮੈਂ ਸਾਰੀਆਂ ਮੁਹੱਬਤਾਂ ਨਾਲ, ਸਾਰਿਆਂ ਦੀਆਂ ਤਾੜੀਆਂ 'ਚ ਸਾਡੇ ਅੱਜ ਦੇ ਉਚੇਚੇ ਵਿਚਾਰਵਾਨ ਜਨਾਬ ਮਾਣਯੋਗ ਫਾਰੂਕ ਸੁਹੇਲ ਗੋਇੰਦੀ ਜੀ ਸਾਡੇ ਨਾਲ ਸਰ ਗੰਗਾ ਰਾਮ ਹੋਰਾਂ ਦੇ ਹਵਾਲੇ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕਾਨਫਰੰਸ ਦੇ ਹਵਾਲੇ ਨਾਲ ਵੀ ਦੋ ਗੱਲਾਂ ਹੋ ਜਾਣ, ਤੇ ਮੇਰਾ ਖਿਆਲ ਥੋੜ੍ਹਾ ਜਿਹਾ ਮੈਂ ਕਰ ਦਾਂ। ਹੁਕਮ ਕਰੋਗੇ ਤੇ ਅੱਛਾ ਜੀ, ਮੇਰਾ ਇੱਕ ਅਰਜ਼ੀ ਹੈ ਕਿ ਬੱਚਿਆਂ ਨੂੰ ਵੀ ਚੁੱਪ ਕਰਾਓ, ਤੇ ਮੋਬਾਈਲ ਨੂੰ ਵੀ, ਔਰ ਆਪਣੀਆਂ ਗੱਲਾਂ ਨੂੰ ਵੀ, ਔਰ ਖੁਦ ਨੂੰ ਵੀ ਚੁੱਪ ਕਰਾ ਲਓ, ਤੇ ਤੁਹਾਨੂੰ ਬੜਾ ਹੀ ਸਵਾਬ ਹੋਣਾ, ਬਖਸ਼ੇ ਜਾਓਗੇ ਤੁਸੀਂ। ਜੀ ਸਾਰੇ ਭੈਣਾਂ ਭਰਾਓ, ਮੇਰੀਆਂ ਧੀਆਂ ਤੇ ਬੇਟਿਓ, ਅਸਲਾਮ ਵਾਲੇਕੁਮ। ਅਮਰਜ਼ਾ ਵੱਟੂ ਸਾਹਿਬ, ਅਫਜ਼ਲ ਸਾਹਿਬ ਤੇ ਖਲੀਲ ਔਜਲਾ ਤੇ ਬਾਕੀ ਉਹਨਾਂ ਦੇ ਸਾਰੇ ਸਾਥੀਆਂ ਨੇ ਬੜਾ ਮੁਸ਼ਕਿਲ ਤੇ ਅਹਿਮ ਕੰਮ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿੱਚ ਸਿਰਫ ਭੰਗੜਾ ਪਾਉਣ ਤੱਕ ਨਹੀਂ, ਨੱਚਣ ਤੱਕ ਨਹੀਂ, ਪੱਗ ਪਾਉਣ ਤੱਕ ਨਹੀਂ, ਬਲਕਿ ਪੰਜਾਬ ਦੇ ਹਕੂਕ ਦੀ ਗੱਲ ਕਰਨ ਦੀ ਉਹਨਾਂ ਜਿਹੜੀ ਬੁਨਿਆਦ ਰੱਖੀ ਹੈ, ਅਸਲ ਗੱਲ ਹੈ ਹੀ ਹੈ। ਔਰ ਜਦੋਂ ਤੁਸੀਂ ਕੋਈ ਕੌਮ ਆਪਣੀ ਤਾਰੀਖ ਨੂੰ ਭੁੱਲ ਜਾਏ ਤੇ ਉਹਦਾ ਕੋਈ ਮੁਸਤਕਬਲ ਵੀ ਨਹੀਂ ਹੁੰਦਾ, ਕਿਉਂਕਿ ਤਾਰੀਖ ਜਿਹੜੀ ਹੈ ਉਹ ਸਬਕ ਦੱਸਦੀ ਹੈ, ਗਲਤੀਆਂ ਔਰ ਖੂਬੀਆਂ, ਔਰ ਉਹਦਾ ਹਾਲ ਵੀ ਕੁਝ ਨਹੀਂ ਹੁੰਦਾ। ਲੇਕਿਨ ਪੰਜਾਬੀ ਕਾਨਫਰੰਸ ਨੇ ਕੁਝ ਅਰਸੇ ਤੋਂ ਆਪਣੀ ਤਾਰੀਖ ਨੂੰ ਖੁਰਚਣ ਕੇ ਜਿਹੜੀ ਉੱਤੇ ਲੰਮਾਬਾਜ਼ੀ ਕੀਤੀ ਗਈ ਸੀ, ਪੰਜਾਬ ਦੇ ਹੀਰੋਜ਼ ਨੂੰ ਜਿਹੜਾ ਮਿਟਾਇਆ ਗਿਆ ਸੀ, ਉਹਨੂੰ ਰੀਡਿਸਕਵਰ ਕਰ ਰਹੇ ਨੇ। ਔਰ ਉਹਦੇ 'ਚ ਗੰਗਾ ਰਾਮ ਬਹੁਤ ਵੱਡਾ ਹੀਰੋ ਹੈ ਪੰਜਾਬ ਦਾ। ਉਹਨੇ ਲਾਹੌਰ ਨੂੰ ਜਿਵੇਂ ਬਣਾਇਆ, ਮੇਰਾ ਖਿਆਲ ਅੱਜ ਤੱਕ ਪਿਛਲੇ 150 ਸਾਲ ਵਿੱਚ ਲਾਹੌਰ ਨੂੰ ਇੰਜ ਕਿਸੇ ਨਹੀਂ ਬਣਾਇਆ। ਲਾਹੌਰ ਦੀ ਕੋਈ ਇਮਾਰਤ ਵੇਖ ਲਓ, ਕੋਈ ਬਿਲਡਿੰਗ ਵੇਖ ਲਓ, ਕੋਈ ਸੜਕ ਵੇਖ ਲਓ, ਹੱਤਾ ਕਿ ਜਿਹੜੇ ਉਹਨੇ ਦਰਖਤ ਲਾਏ ਸਰ ਗੰਗਾ ਰਾਮ ਨੇ, ਉੱਤਰ ਪ੍ਰਦੇਸ਼ ਤੋਂ ਉਹਦਾ ਪਿਓ ਆਇਆ ਔਰ ਪੰਜਾਬ ਆ ਕੇ ਆਬਾਦ ਹੋਏ, ਔਰ ਫਿਰ ਉਹਨੇ ਇੱਥੇ ਨਹਿਰੀ ਨਿਜ਼ਾਮ ਬਣਾਇਆ। ਫਿਰ ਨਹਿਰ ਦਾ ਪਾਣੀ ਉਲਟਾ ਮੋਟਰ ਨਾਲ ਚਲਾ ਕੇ, ਟਰਬਾਈਨ ਲਾ ਕੇ ਉਲਟਾ ਚਲਾਇਆ, ਕਾਸ਼ਤਕਾਰੀ ਕਰਨ ਦੇ ਔਰ ਫਲ ਦੇ ਨਏ ਨਏ ਪੌਦੇ ਮੁਤਾਰਫ ਕਰਾਏ। ਯਾਨੀ ਕਿ ਉਹਨੇ ਸਿਰਫ ਇੱਟਾਂ ਗਾਰੇ ਤੇ ਸਰੀਏ ਦੀ ਬਿਲਡਿੰਗਾਂ ਨਹੀਂ ਬਣਾਈਆਂ, ਔਰ ਉਹਦੇ ਨਾਲ ਜਿਹੜੇ ਉਹਨੇ ਦਰਖਤ ਲਾਏ, ਇਹ ਜਿਹਨੂੰ ਤੁਸੀਂ ਔਰ ਅਸੀਂ ਲੋਕ ਠੰਡੀ ਸੜਕ ਕਹਿੰਦੇ ਆ, ਮਾਲ ਰੋਡ, ਉਹਦੇ ਸੜਕ 'ਤੇ ਲੱਗਿਆ ਇੱਕ ਇੱਕ ਦਰਖਤ ਅੱਜ ਵੀ ਗੰਗਾ ਰਾਮ ਦਾ ਹੈ। ਔਰ ਉਸ ਦਰਖਤਾਂ ਵਿੱਚੋਂ ਹੀ ਨਾਸਰ ਬਾਗ ਦੇ ਦਰਖਤ ਨੇ ਜਿਹੜੇ ਕਿ ਹੁਣ ਪੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉੱਥੇ ਅਮੀਰ ਲੋਕਾਂ ਦੀ ਗੱਡੀਆਂ ਖਲੋਣ, ਪਜੈਰੋ ਤੇ ਪ੍ਰੈਡੋ ਖਲੋਣ। ਤੇ ਅਸੀਂ ਤਾਰੀਖ ਨੂੰ ਖੁਰਚਣ ਵਿੱਚ ਪੰਜਾਬੀ ਕਿਸੇ ਤਰ੍ਹਾਂ ਵੀ ਘੱਟ ਕੰਮ ਨਹੀਂ ਕਰਦੇ। ਪੰਜਾਬ, ਮੈਂ ਹਮੇਸ਼ਾ ਕਹਿ ਰਿਹਾ ਪਿਛਲੇ 15-20 ਸਾਲਾਂ ਤੋਂ ਕਿ ਪੰਜਾਬ ਦੇ ਹਕੂਕ ਸਿੰਧ, ਪਸ਼ਤੂਨਾ, ਬਲੋਚਾਂ ਤੋਂ ਜ਼ਿਆਦਾ ਖੋਏ ਗਏ ਨੇ, ਕਿਉਂਕਿ ਪੰਜਾਬੀ ਜ਼ਿਆਦਾ ਵਿਕਟਮ ਨੇ। ਜਿੰਨੀ ਨਫ਼ਰਤ ਅੱਜ ਪੰਜਾਬ ਦੇ ਖਿਲਾਫ ਫੈਲਾਈ ਜਾ ਰਹੀ ਹੈ, ਉਹਦੀ ਵਜ੍ਹਾ ਹੀ ਹੈ ਕਿ ਅਸੀਂ ਆਪਣੀ ਤਾਰੀਖ ਨੂੰ ਬਿਆਨ ਨਹੀਂ ਕੀਤਾ। ਮਸਲਨ ਸਾਨੂੰ ਇਹ ਨਹੀਂ ਪੜ੍ਹਾਇਆ ਗਿਆ ਸਕੂਲਾਂ 'ਚ, ਜੰਗੇ ਪਲਾਸੀ ਤੇ ਪੜ੍ਹਾਈ ਗਈ, ਸਰੰਗਾਪਟਮ ਵੀ ਪੜ੍ਹਾਈ ਗਈ, ਚੇਲਿਆਂ ਵਾਲੇ ਦੀ ਜੰਗ ਨਹੀਂ ਪੜ੍ਹਾਈ ਗਈ, ਜਿਹਦੇ 'ਚ ਬਰਤਾਨੀਆ ਦੇ ਅੰਗਰੇਜ਼ ਸਾਮਰਾਜ ਨੂੰ ਗੁਜਰਾਤ ਵਿੱਚ ਉਸੇ ਤਕਰੀਬਨ ਮੁਕਾਮ 'ਤੇ ਜਿੱਥੇ ਪੋਰਸ ਨੇ ਸਿਕੰਦਰ ਨੂੰ ਸਖਤ ਵਕਤ ਦਿੱਤਾ, ਉੱਥੇ ਚੇਲਿਆਂ ਵੇਲੇ 'ਚ ਚੀਲੀਆਂ ਵਾਲੀ 'ਚ ਉਹਨੂੰ ਤਕਰੀਬਨ ਸ਼ਿਕਸਤ ਹੋ ਗਈ। ਔਰ ਸਭ ਤੋਂ ਵੱਡੀ ਕੈਜੁਅਲਿਟੀਜ਼ ਜਿਹੜੀਆਂ ਹੋਈਆਂ
ਅੰਗਰੇਜ਼ ਦੇ ਕੋਈ 12-13 ਮਰੇ ਸਨ, ਪਲਾਸੀ 'ਚ, ਸਰੰਗਾਪਟਮ ਵਿੱਚ ਟੀਪੂ ਸੁਲਤਾਨ ਅਜ਼ੀਮ ਹੋਏਗਾ। ਲੇਕਿਨ ਇਸ ਖਿੱਤੇ 'ਚ ਜਿਹੜੀ ਆਖਰੀ ਜੰਗ ਲੜੀ ਗਈ 1849 ਵਿੱਚ, ਉਹ ਸਾਡੇ ਕਿਸੇ ਨਾ ਸਕੂਲ ਵਿੱਚ ਪੜ੍ਹਾਈ ਜਾਂਦੀ ਹੈ, ਨਾ ਕਿਸੇ ਟੀਵੀ ਐਕਟਰ ਨੂੰ ਪਤਾ ਹੈ, ਨਾ ਟੀਵੀ ਐਂਕਰ ਨੂੰ ਪਤਾ ਹੈ, ਨਾ ਕਾਲਮ ਨਗਾਰ ਨੂੰ ਪਤਾ ਹੈ। ਇਹਨਾਂ ਲੋਕਾਂ ਨੇ ਤਾਰੀਖ ਨਾਲ ਕਿਉਂ ਇੰਜ ਕੀਤਾ? ਪੰਜਾਬ ਦੀ ਤਾਰੀਖ, ਗੰਗਾ ਰਾਮ ਦੇ ਹਵਾਲੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਕਿ ਮੇਰਾ ਇੱਕ ਸਬਜੈਕਟ ਸੀ ਪੀਸ ਸਟੱਡੀਜ਼, ਤੇ ਉਹਦੇ 'ਚ ਮੇਰਾ ਬੋਸਨੀਆ ਸਬਜੈਕਟ ਸੀ ਕਿ ਬੋਸਨੀਆ 'ਚ ਜਿਹੜਾ ਕਤਲੇਆਮ ਹੋਇਆ ਹੈ। ਅੱਛਾ, ਜਦੋਂ ਜੈਨੋਸਾਈਡ ਹੁੰਦਾ ਨਾ, ਨਸਲਕਸ਼ੀ 'ਚ ਔਰਤ, ਜੱਜ, ਵਕੀਲ, ਦਾਨਸ਼ਵਰ, ਸ਼ਾਇਰ, ਅਦੀਬ, ਜਵਾਨ ਮਾਰਦੇ ਨੇ, ਖਾਲੀ ਫੌਜੀ ਨਹੀਂ। ਬੋਸਨੀਅਨਸ ਦੀ ਜਦੋਂ ਨਸਲਕਸ਼ੀ ਹੋਈ ਤੇ ਉਹਨਾਂ ਇਹ ਸਾਰੀ ਚੀਜ਼ਾਂ ਕਤਲ ਕੀਤੀਆਂ, ਮਾਰੀਆਂ, ਔਰਤਾਂ ਮਾਰੇ, ਜੱਜ ਮਾਰੇ। ਮੈਂ ਇੱਕ ਨੁਸਰਤ ਖਾਤੂਨ ਸੀ ਜਿਹੜੀ ਕਿ ਵਾਰ ਕ੍ਰਾਈਮ ਟ੍ਰਿਬਿਊਨਲ ਵਿੱਚ ਉਹਨੂੰ ਪੇਸ਼ ਵੀ ਵਿਟਨੈਸ ਦੇ ਤੌਰ ਤੇ ਕੀਤਾ, ਔਰ ਮੈਂ ਉਹਨੂੰ ਮਿਲਣ ਗਿਆ, ਉਹ ਕਹਿੰਦੀ ਸੀ ਮੈਂ ਦੱਸ ਨਹੀਂ ਸਕਦੀ ਸਰਬੀਅਨਸ ਨੇ ਮੇਰੇ ਨਾਲ ਕੀ ਕੀਤਾ, ਕਿਉਂਕਿ ਔਰਤ ਪਹਿਲਾ ਵਿਕਟਮ ਬਣਦੀ ਹੈ, ਫਿਰ ਚੀਜ਼ਾਂ ਬਣਦੀਆਂ ਨੇ। ਤੇ ਉੱਥੇ ਇੱਕ ਲਾਇਬ੍ਰੇਰੀ ਹੈ ਸਰਾਈਏਵੋ ਦੀ, ਜਿਹੜੀ ਕਿ ਮਸ਼ਰਕੀ ਯੂਰਪ ਦੀ ਜਾਂ ਬਲਕਾਨ ਖਿੱਤੇ ਦੀ ਸਭ ਤੋਂ ਵੱਡੀ ਜਾਂ ਅਹਿਮ ਲਾਇਬ੍ਰੇਰੀ ਸੀ। 10 ਲੱਖ ਕਿਤਾਬਾਂ, ਮਖਤੂਤਾਤ, ਮੁਖਤਲਿਫ ਜ਼ਬਾਨਾਂ ਦੀਆਂ, ਮੁਖਤਲਿਫ ਅਦਵਾਰ ਦੀਆਂ, ਆਟੋਮਨ ਦੀਆਂ, ਪ੍ਰੀ ਆਟੋਮਨ, ਉਦੋਂ ਬਾਅਦ ਦੀਆਂ ਕਿਤਾਬਾਂ, ਯੂਗੋਸਲਾਵੀਆ ਜਦੋਂ ਮੁਸਤਹਿਦ ਹੁੰਦਾ ਸੀ ਉਹਦੇ ਲਿਟਰੇਚਰ। ਮੈਂ ਉਹਦੇ ਕੋਲ ਪੁੱਛਿਆ ਕਿ ਇਹ ਸਰਾਈਏਵੋ ਦੀ ਲਾਇਬ੍ਰੇਰੀ 'ਚ ਕਿ ਇੱਕ ਮੈਨੂੰ ਟਰਾਂਸਲੇਟਰ ਦਿੱਤਾ ਗਿਆ ਸੀ ਪੜ੍ਹਨ ਵਾਸਤੇ, ਮੇਰੀ ਪੜ੍ਹਾਈ ਦਾ ਸੀ ਕੋਰਸ ਸੀ, ਤੇ ਉਹਨੇ ਕਿਹਾ ਕਿ ਇਹ ਜੰਗ ਤੇ ਬੰਦ ਹੋਣ ਤੋਂ ਬਾਅਦ ਅੱਗ ਲੱਗੀ। ਉਦੋਂ ਬਾਅਦ ਮੇਰੇ ਜਿਹੜੇ ਸਿਲੇਬਸ ਵਿੱਚ ਸੀ ਇੱਕ ਟਰਮ ਨਵੀਂ ਆਈ, ਜੈਨੋਸਾਈਡ ਕਹਿੰਦੇ ਨੇ ਨਸਲਕਸ਼ੀ ਨੂੰ। ਇੱਕ ਕਰੂਸ਼ੀਅਨ ਪ੍ਰੋਫੈਸਰ ਨੇ ਇਹ ਇੱਕ ਨਵੀਂ ਟਰਮ ਕੁਆਇਨ ਕੀਤੀ ਹੈ 97 'ਚ, ਮੈਮਰੋਸਾਈਡ ਹੈ ਵੇ ਕਿ ਬੋਸਨੀਅਨਸ ਦੀ ਜਿਹੜਾ ਫਖਰ ਹੈ, ਜਿਹੜਾ ਉਹਦਾ ਗੰਗਾ ਰਾਮ ਹੈ, ਜਿਹੜੀ ਉਹਦੀ ਬਿਲਡਿੰਗ ਹੈ, ਜਿਹੜੀ ਉਹਦੀ ਕਿਤਾਬ ਹੈ, ਜਿਹੜੀ ਉਹਦੀ ਤਾਰੀਖ ਹੈ, ਉਹਦਾ ਪ੍ਰਾਈਡ ਉਹਨੂੰ ਖਤਮ ਕਰ ਦਿਓ। ਤੇ ਪੰਜਾਬੀਆਂ ਨਾਲ 1849 ਵਿੱਚ ਮੈਮਰੋਸਾਈਡ ਸਾਡੀ ਮੈਮਰੀ ਤੋਂ ਕੱਢ ਦਿੱਤਾ ਗਿਆ ਹੈ। ਸਾਨੂੰ ਜੰਗੇ ਪਲਾਸੀ ਪੜ੍ਹਾਇਆ ਜਾਂਦਾ ਹੈ, ਅਲੀਗੜ੍ਹ ਪੜ੍ਹਾਇਆ ਜਾਂਦਾ ਹੈ, ਸਾਨੂੰ लखनऊ का कल्चर, बड़े महज़ब होते हैं जी लखनऊ वाले उर्दू बोल के। लेकिन पंजाब दे जेड़े अदब, अदाब, तहजीब, तमद्दन, शहर, बस्तियाँ, कस्बे, करदार, गंगा राम, ਉਹਨੂੰ ਅਸੀਂ जिसले इस्लाम आंदा ना तो ਅਸੀਂ इस्लाम उर्दू पेश कर रहे हैं कि कुरान पाक में आया है। मैं क्या मेरा परदादा जड़ा सी ना वो हिंदू सी, मेरा लकड़दादा हिंदू सी, मीतरां वाली तो मुसलमाना च कोई सैयद सुयद नहीं, असी इत्थों दे ही हाँ। वैसे DNA ने साबित किया सारे ही इत्थों दे ने, जिन्ने भी ने 99% ऐसी धरती दे ने। मैं क्या वो जिसले मुसलमान होया सी वो तो पंजाबी च होया सी, ਉਹਨੂੰ ਕਿਸੇ ਸੂਫੀ ਬਾਬੇ ਨੇ ਮੁਸਲਮਾਨ ਕੀਤਾ ਸੀ, ਮੀਤਰਾਂ ਵਾਲੀ 'ਚ ਉਰਦੂ 'ਚ ਨਹੀਂ ਸੀ ਹੋਇਆ। ਤੇ ਸਾਡੀ ਜਿਹੜੀ ਯਾਦਾਸ਼ਤ ਤੇ ਗੰਗਾ ਰਾਮ ਸਾਨੂੰ ਪੇਸ਼ ਕੀਤਾ ਗਿਆ, ਤਾਂ ਹੀ ਜਦੋਂ ਸੋ ਕਾਲ ਜਹਾਦ ਹੋਇਆ, ਇੱਥੇ ਲਾਹੌਰ ਦੇ ਮੰਦਰ ਢਾਏ, ਗੁਰਦੁਆਰੇ ਮੁਤਾਸਰ ਹੋਏ, ਅਸੀਂ ਸਾਡੇ ਲਾਹੌਰ ਦੇ ਜਿਹੜੇ ਜ਼ਿੰਦਾ ਦਲਾਨ ਸਨ ਇਨਵਰਟਿਡ ਕੋਮਾਂ 'ਚ, ਉਹਨਾਂ ਜਾ ਕੇ ਉਹ ਸਮਾਧੀ ਵੀ ਜਾ ਕੇ ਤਬਾਹ ਕੀਤੀ, ਜਿਹੜੀ ਕਿ ਅਫਸੋਸਨਾਕ। ਔਰ ਗੰਗਾ ਰਾਮ ਨੇ ਜਿਹੜਾ ਹਸਪਤਾਲ ਬਣਾਇਆ ਉਹਦੇ 'ਚ ਇਹ ਨਹੀਂ ਸੀ ਕਿ ਸਿੱਖ ਜਾਂ ਹਿੰਦੂ ਜਾ ਕੇ ਉਹਦੇ 'ਚ ਇਲਾਜ ਕਰਾਉਣਗੇ, ਜ਼ਿਆਦਾ ਮੁਸਲਮਾਨ ਗਰੀਬ ਸਨ, ਉਹ ਹੀ ਜਾਂਦੇ ਸਨ ਇਲਾਜ ਕਰਾਉਣ। ਸਿੱਖ ਅਮੀਰ ਤੇ ਫਿਰ ਖੁਸ਼ਹਾਲ ਸਨ ਲਾਹੌਰ ਦੇ, ਜ਼ਿਆਦਾਤਰ ਮੁਸਲਮਾਨ ਪਸਮਾਨਦਾ ਸਨ ਉਸਲੇ ਵੀ। ਤੇ ਜਿਹੜਾ ਪੰਜਾਬੀਆਂ ਨਾਲ ਤਰੋ ਹੈ, ਅਫਜ਼ਲ ਸਾਹਰ ਸਾਹਿਬ, ਤੁਸੀਂ ਔਰ ਵੱਟੂ ਸਾਹਿਬ ਔਰ ਖਲੀਲ ਉਲਜਾ ਸਾਹਿਬ ਜੇ ਤੁਹਾਡੀ ਤਹਿਰੀਕ 'ਚ ਸ਼ਾਮਲ ਹੋ ਗਏ ਨੇ, ਪੰਜਾਬ ਦੇ ਸਿਆਸੀ ਹਕੂਕ ਸਲਬ ਹੋਏ ਨੇ, ਜ਼ਬਾਨ ਸਲਬ ਕੀਤੀ ਗਈ ਹੈ, ਪੰਜਾਬ ਦੀ ਤਾਰੀਖ ਖੁਰਚ ਦਿੱਤੀ ਗਈ ਹੈ, ਸਾਨੂੰ ਦੱਸਿਆ ਨਹੀਂ ਜਾਂਦਾ। ਮਸਲਨ ਲਾਹੌਰ ਦੀ ਤਾਰੀਖ ਮੈਂ ਜੇ ਅਗਰ ਤੁਹਾਨੂੰ ਬਿਆਨ ਕਰਾਂ, ਮੈਂ ਕਹਿਣਾ ਨਹੀਂ ਚਾਹੁੰਦਾ ਸੀ ਸਿਲਸਿਲਾ, ਮੈਨੂੰ ਇੱਕ ਦੋਸਤ ਦਾ ਫੋਨ ਆਇਆ, ਲਾਹੌਰ ਦੀ ਤਾਰੀਖ ਸ਼ਾਹ ਹੁਸੈਨ ਤੱਕ ਨਹੀਂ, ਲਾਹੌਰ ਦੀ ਤਾਰੀਖ ਬੁੱਲੇ ਸ਼ਾਹ ਤੱਕ ਜਾਂ ਇਹ ਸਾਰੇ ਖਿੱਤੇ। ਲਾਹੌਰ ਹੜੱਪਿਆਈ ਤਹਿਜ਼ੀਬ ਦਾ ਕਸਬਾ ਹੈ, ਲਾਹੌਰ ਹੜੱਪਿਆਈ ਤਹਿਜ਼ੀਬ ਦਾ ਕਸਬਾ ਹੈ। ਔਰ ਇਹ ਇੱਕ ਮੈਂ ਕਿਤਾਬ ਲਿਖ ਰਿਹਾ, ਪੰਜਾਬ ਦੇ ਮੈਂ ਸਫ਼ਰ ਕਰ ਰਿਹਾ ਛੋਟੀ ਬਸਤੀਆਂ ਦੇ, ਕਿ ਇਹ ਪੰਜਾਬ ਦੀ ਤਾਰੀਖ ਨੂੰ ਕਿੰਜ ਸਾਡੇ ਇੱਥੇ 1947 ਤੋਂ ਨਹੀਂ 1849 ਤੋਂ ਜਿਹੜਾ ਕੋਲੋਨਾਈਜੇਸ਼ਨ ਅੰਗਰੇਜ਼ ਨੇ ਨੋਬਾਦੀਆਤੀ ਨਿਜ਼ਾਮ ਇਸਟੈਬਲਿਸ਼ ਕੀਤਾ, ਉਦੋਂ ਬਾਅਦ ਮੈਂ ਕਦੀ ਮੈਕਡੋਨਲਡ ਜਾਣਾ, ਮੈਂ ਆਈਸਕ੍ਰੀਮ ਬੜੀ ਸ਼ੌਕੀਨ ਹਾਂ ਆਈਸਕ੍ਰੀਮ ਦਾ, ਤੇ ਮੈਂ ਕਿਹਾ ਚਲੋ ਆਈਸਕ੍ਰੀਮ, ਉਹ ਮੈਨੂੰ ਉਰਦੂ 'ਚ ਕਹੇਗੀ ਸਰ ਵੀ ਹੈਵ ਅਨਦਰ ਪੈਕੇਜ, ਉਹ ਡੀਲਾਂ ਹੁੰਦੀਆਂ ਨੇ। ਮੈਂ ਕਿਹਾ ਮੈਨੂੰ ਬੇਟਾ ਮੈਂ ਕਰੇਲੇ ਗੋਸ਼ਤ ਖਾ ਲੈਂਦਾ, ਮੈਂ ਗੰਡੇ ਗੋਸ਼ਤ ਖਾਣ ਵਾਲਾ ਬੰਦਾ ਵਾਂ, ਭਿੰਡੀ ਖਾਣਾ, ਤੂੰ ਮੈਨੂੰ ਦੱਸ ਰਹੀ ਹੈ ਬਰਗਰ ਖਾ ਲੈ, ਮੈਂ ਤਾਂ ਤੇਰੇ ਕੋਲ ਆਈਸਕ੍ਰੀਮ ਖਾਣ ਆਇਆ। ਸੋ ਉਹ ਜਿਹੜੇ ਮੈਂ ਪੰਜਾਬੀ ਬੋਲਣਾ ਨਾ,
ਇਹ ਵੇ ਉਹ ਕਲੋਨੀਅਲ ਬਿਹੇਵੀਅਰ, ਉਹ ਇਨਸਲਟ ਫੀਲ ਕਰਦੀ ਹੈ ਕਿਉਂਕਿ ਉਹਦੀ ਟ੍ਰੇਨਿੰਗ ਵਿੱਚ ਹੈ ਕਿ ਉਰਦੂ ਬੋਲਣੀ ਹੈ, ਅੰਗਰੇਜ਼ੀ ਬੋਲਣੀ ਹੈ। ਮੈਂ ਇੱਕ ਦਿਨ KFC ਚਲਾ ਗਿਆ, ਮੈਂ ਪਸੰਦ ਨਹੀਂ ਕਰਦਾ, ਤੇ ਬੱਚੀ ਨੂੰ ਮੈਂ ਕਿਹਾ ਬੇਟਾ ਤੂੰ ਮਾਡਲਿੰਗ ਕਰ ਰਹੀ ਹੈ ਇੱਥੇ ਮਾਜ਼ਰਤ ਦੇ ਨਾਲ, ਵਾਕਈ ਮਾਡਲਿੰਗ ਕਰ ਰਹੀ ਸੀ ਕਿਉਂਕਿ ਮਰਦ ਵੀ ਸਾਡੇ ਮਾਡਲਿੰਗ ਵੇਖਣ ਆਉਂਦੇ ਨੇ। ਮੈਂ ਤੈਨੂੰ ਜਿਹੜਾ ਆਰਡਰ ਦਿੱਤਾ ਪੁੱਤਰ ਤੂੰ ਮੈਨੂੰ 10 ਮਿੰਟ ਤੋਂ, ਉਹ ਮੈਂ ਜਿਹੜੇ ਪੰਜਾਬੀ ਬੋਲ ਰਿਹਾ ਸੀ ਤਾਂ ਉਹ ਇਨਸਲਟ ਫੀਲ ਕਰ ਰਹੀ ਸੀ। ਆਰਾ ਤਬਕਾ ਵਿਚਾਰੀ ਬੱਚੀ ਦਾ ਕੀ ਹੋਏਗਾ ਜਿਹੜੀ ਉੱਥੇ 15-20 ਹਜ਼ਾਰ ਰੁਪਏ ਦੀ ਮੁਲਾਜ਼ਮ ਹੋਏਗੀ। ਇਹ ਸਾਡੇ ਜਿਹੜਾ ਕਲੋਨੀਅਲ ਬਿਹੇਵੀਅਰ ਸਾਡੇ ਅੰਦਰ ਐਸਟੈਬਲਿਸ਼ ਕੀਤਾ ਹੈ, ਪੰਜਾਬੀ ਨਾ ਬੋਲਣ ਦਾ, ਪੰਜਾਬੀ ਨਾ ਪੜ੍ਹਨ ਦਾ, ਪੰਜਾਬੀ ਤੇ ਫਖਰ ਨਾ, ਇਹ ਪੰਜਾਬੀ ਜੀ ਮਸਖਰਿਆਂ ਦੀ ਤੇ ਜੁਗਤਾਂ ਦੀ ਜ਼ਬਾਨ ਹੈ। ਉਹ ਇਹ ਪੰਜਾਬੀ ਇਸ ਖਿੱਤੇ ਦੀ ਕਦੀਮ ਜ਼ਬਾਨ ਹੈ। ਅੱਛਾ ਅੱਜ ਕੱਲ੍ਹ ਇੰਡਸ ਵੈਲੀ ਸਿਵਲਾਈजेशन बड़ा चामी में जाना है। इंडस मैं क्या नहीं हड़प्याई तहजीब है, महंजू दाड़ू इज़ द लास्ट एंड ऑफ इंडस वैली। और महीरगढ़ ਜਿਹੜਾ ਖੰਡਰ ਮਿਲੇ ਨੇ ਹੜੱਪਿਆਈ, ਉਦੋਂ ਬਾਅਦ ਰਾਖੀਗੜ੍ਹ ਜਿਹੜਾ ਕਿ ਇੰਡੀਅਨ ਹਰਿਆਣਾ ਪੰਜਾਬ ਜਿਹੜਾ ਕਿ ਹੁਣ ਉਹਦਾ ਪੰਜਾਬ ਨੂੰ ਵੀ ਤੋੜਿਆ ਹੈ। ਔਰ ਐਸੇ ਤਰ੍ਹਾਂ ਤਕਸੀਮੇ ਹਿੰਦ ਨਹੀਂ, ਤਕਸੀਮੇ ਪੰਜਾਬ ਕੀਤੀ ਗਈ ਹੈ। ਔਰ ਪੰਜਾਬ ਨੂੰ ਪੰਜਾਬੀਆਂ ਨਾਲ ਲੜਾਇਆ ਜਾਂਦਾ ਜੰਗਾਂ ਵਿੱਚ ਵੀ। ਇੱਧਰ ਦਾ ਬੰਬ ਮਿਜ਼ਾਈਲ ਪੰਜਾਬ ਤੱਕ ਹੀ ਜਾਂਦਾ ਹੈ ਦੋਵਾਂ ਪਾਸੇ। ਤੇ ਇਹ ਜਿਹੜਾ ਕੌਨਫਲਿਕਟ ਹੈ ਪੰਜਾਬੀਆਂ ਦੇ ਅੰਦਰ ਪੈਦਾ ਕੀਤਾ ਗਿਆ ਤਕਸੀਮ ਕਰਕੇ, ਫਿਰ ਫਿਰਕੇ ਦੀ ਬੁਨਿਆਦ ਤੇ, ਫਿਰ ਮਜ਼ਹਬ ਦੀ ਬੁਨਿਆਦ ਤੇ। ਔਰ ਪੰਜਾਬੀਆਂ ਨੇ ਜੋ ਕੰਟਰੀਬਿਊਟ ਕੀਤਾ ਹੈ ਇਸ ਸਿਵਲਾਈजेशन ਵਿੱਚ, ਇਸ ਮੁਲਕ ਦੀ ਪ੍ਰੋਡਕਸ਼ਨ ਵਿੱਚ। ਕਿਹਾ ਜਾਂਦਾ ਜੀ ਕਰਾਚੀ ਹੱਬ ਹੈ ਇਕਨੋਮੀ ਦਾ, ਉਹ ਕਰਾਚੀ ਤੇ ਉਹ ਬੰਦਰਗਾਹ ਹੈ ਪੰਜਾਬ ਵਿੱਚ, ਤੇ ਪ੍ਰੋਡਕਸ਼ਨ ਪੰਜਾਬ ਕਰਦਾ ਹੈ, ਲੈਲਪੁਰ ਕਰਦਾ ਹੈ, ਸਿਆਲਕੋਟ ਕਰਦਾ ਹੈ, ਵਜ਼ੀਰਾਬਾਦ ਕਰਦਾ ਹੈ, ਲਾਹੌਰ ਕਰਦਾ ਹੈ। ਉੱਥੇ ਤੇ ਬੈਂਕ ਨੇ, ਵੱਡੀ ਕੰਪਨੀਆਂ ਦੇ ਦਫ਼ਤਰ ਨੇ। ਸੋ ਲਾਹੌਰੀ ਬੰਦਰਗਾਹ ਸੀ ਇਹਦਾ ਨਾਂ, ਜਿਹੜੀ ਠੱਠੇ ਦੇ ਕੋਲ ਸੀ, ਜਿਹੜੀ ਅਕਬਰ ਆਜ਼ਮ ਨੇ ਬਣਾਈ। 14 ਸਾਲ ਅਕਬਰ ਆਜ਼ਮ ਲਾਹੌਰ ਕਿਲੇ 'ਚ ਬੈਠਾ ਰਿਹਾ। ਉਹ ਕੀ ਕਰਨ ਆਇਆ ਸੀ? ਉਹ ਇੱਥੇ ਮੁਜਰਾ ਸੌਰੀ ਵੇਖਣ ਆਇਆ ਸੀ। ਲਾਹੌਰ 3 ਕੰਮ ਕਰਨ ਆਇਆ ਸੀ। ਇੱਕ ਕੰਮ ਉਜ਼ਬਕਾਂ ਨੂੰ ਰੋਕਣ ਵਾਸਤੇ, ਸੈਂਟਰਲ ਏਸ਼ੀਅਨ ਜਿਹੜੇ ਬਰਬਰ ਕਿਸਮ ਦੇ ਤੁਰਕ ਹੁੰਦੇ ਨੇ, ਉਜ਼ਬਕ, ਉਹਨਾਂ ਨੂੰ ਹਮਲਾ ਰੋਕਣ ਵਾਸਤੇ। ਦੂਜਾ, ਪੰਜਾਬ ਦੇ ਕਿਸਾਨਾਂ ਨੇ ਦੁੱਲਾ ਭੱਟੀ ਦੀ ਕਿਆਦਤ ਵਿੱਚ ਕਿਸਾਨ ਟੈਕਸ ਦੇਣ ਦਾ ਇਨਕਾਰ ਕਰ ਦਿੱਤਾ ਸੀ। ਕਿਸਾਨਾਂ ਦੀ ਪਹਿਲੀ ਤਹਿਰੀਕ ਹੈ ਦੁਨੀਆ 'ਚ ਜਿਹੜੀ ਤਾਰੀਖ ਵਿੱਚ ਮਿਲਦੀ ਹੈ। ਤੀਜਾ ਕੰਮ ਬੰਦਰਗਾਹ ਉਹਨੇ ਬਣਾਈ। ਇਹ ਜਿਹੜਾ ਸ਼ੇਰਾਂ ਵਾਲਾ ਗੇਟ ਹੈ, ਇਹ ਸ਼ੇਰਾਂ ਵਾਲਾ ਗੇਟ ਨਹੀਂ ਸੀ, ਇਹਦਾ ਦੂਸਰਾ ਨਾਂ ਸੀ। ਇੱਥੇ ਖਿਜ਼ਰੀ ਗੇਟ, ਇੱਥੇ ਜਹਾਜ਼ ਲੱਗਦੇ ਸਨ। ਲਾਹੌਰ ਵਿੱਚ ਉਹਨੇ ਸ਼ਿਪ ਯਾਰਡ ਬਣਾਇਆ। ਔਰ ਲਾਹੌਰ ਤੋਂ ਪੂਰੇ ਪੰਜਾਬ ਵਿੱਚ ਜਿਹੜਾ ਨੀਲ ਬਣਦਾ ਸੀ ਉਹ ਲਾਰੀ ਬੰਦਰਗਾਹ, ਜਿਹਨੂੰ ਨਲੈੜੀ ਬੰਦਰਗਾਹ। ਦੇਖੋ ਸਾਡੀ ਦੂਜੀ ਕੌਮਾਂ ਨਾ ਸਾਡੇ ਲਫ਼ਜ਼ ਵੀ ਖਾ ਰਹੀਆਂ ਨੇ। ਉੱਥੇ ਬਹਿਰੀ ਜਹਾਜ਼ ਜਾਂਦੇ ਸਨ ਔਰ ਪੂਰੀ ਦੁਨੀਆ 'ਚ ਜਾਂਦੇ ਸਨ। ਇਹ ਜਿਹੜੀ ਜੀਨ ਮੈਂ ਪਾਈਏ, ਇਹਨੂੰ ਜਿਹੜਾ ਰੰਗ ਲਾਹੌਰ ਦਾ ਨੀਲ ਲੱਗਦਾ ਸੀ। ਔਰ ਅਕਸਰ ਮੈਨੂੰ ਨਾ ਬਲੋਚ ਦੋਸਤ ਕਹਿੰਦੇ ਨੇ, ਮੈਂ ਤੇ ਉਹ ਬੰਦਾ ਕਿ ਮੇਰੀ ਦੂਜੀ ਕਿਤਾਬ ਦਾ ਨਾਮ ਬਲੋਚੀਆਂ ਕੇ ਨਾਮ, ਆਪ ਹमें ਬਲੋਚੀ ਨਾ ਕਹੇ ਸਹੀ। मैं कहा भाई मेरी ज़बान है, मैं बलोच क्यों मैं कह सकना तैनूं? असी तो बलोचिस्तान के रहने वाले बलोची कहने। जर्मनी नूं अरबी च अलमानिया कहा जाता है। हाउ कम यू आर ऑर्डरिंग टू अरब और तुर्क के सानू अलमानिया ना कहो। तो ਜਿਹੜਾ ਸਾਡੇ ਉੱਤੇ ਇੱਕ ਜਬਰ ਕੀਤਾ ਜਾ ਰਿਹਾ ਔਰ ਕਿਹਾ ਜਾ ਰਿਹਾ ਪੰਜਾਬ ਜ਼ਾਲਮ ਹੈ। ਔਰ ਪੰਜਾਬ ਤੇ ਉਹਨਾਂ ਹਾਕਮਾਂ ਦਾ ਜ਼ਾਲਮ ਹੈ ਜਿਹੜੇ ਸਾਡੇ ਅੰਦਰੋਂ ਨੇ, ਸਾਡੇ ਨਾਲ ਤੇ ਅੰਦਰੋਂ ਜ਼ਾਲਮ ਪੈਦਾ ਹੋਏ ਨੇ। ਪੰਜਾਬ ਦੇ ਜ਼ਾਲਮ ਤੇ ਸਾਡੇ ਅੰਦਰੋਂ ਪੈਦਾ ਕੀਤੇ ਗਏ ਨੇ ਗੋਰੇ ਅੰਗਰੇਜ਼ ਨੇ, ਸਾਮਰਾਜ ਨੇ, ਜਿਨੇ ਗੰਗਾ ਰਾਮ ਨੂੰ ਇਹ ਸਾਬਤ ਕੀਤਾ ਉਹ ਤੇ ਜੀ ਮੁਸਲਮਾਨ ਨਹੀਂ ਸੀ। ਔਰ ਐਸੇ ਤਰ੍ਹਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਇੱਕ ਲਾਈਨ ਹੈ ਲੰਮੀ, ਗਦਰੀ ਬਾਬਿਆਂ ਦੀ ਤਾਰੀਖ ਹੀ ਨਹੀਂ ਪੜ੍ਹਾਈ ਜਾਂਦੀ। ਆਜ਼ਾਦੀ ਦੀ ਜਿਹੜੀ ਤਹਿਰੀਕ ਦੀ ਪਹਿਲੀ ਬੁਨਿਆਦ ਸੀ ਦੱਸੀ ਨਹੀਂ ਜਾਂਦੀ। ਅੱਜ ਤੱਕ ਲਾਹੌਰ ਵਿੱਚ ਮੈਂ ਕਿਸੇ ਮੁਰਖ ਔਰ ਪੰਜਾਬੀ ਨੂੰ ਵੀ ਨਹੀਂ ਵੇਖਿਆ ਮਾਜ਼ਰਤ ਨਾਲ ਕਿ 1857 ਵਿੱਚ ਕਿੱਥੇ ਫਾਂਸੀਆਂ ਹੋਈਆਂ ਸਨ। ਕਿਸੇ ਨੂੰ ਪਤਾ ਹੈ? ਮੈਂ ਕਦੀ ਕਿਸੇ ਦੇ ਇਲਮ ਦੀ ਇਨਸਲਟ ਨਹੀਂ ਕੀਤੀ। 1857 ਵਿੱਚ ਜਿਹੜੀਆਂ ਫਾਂਸੀਆਂ ਹੋਈਆਂ ਸਨ, ਜਿੱਥੇ ਉਹ ਫਰੂਟ ਵਿਕਦਾ ਸੈਕਟਰੀਏਟ ਦੇ ਨਾਲ, ਉਹ ਗਰਾਊਂਡ ਨੂੰ ਪਤਾ ਨਹੀਂ, ਉੱਥੇ ਵੀ ਪਾਰਕਿੰਗ ਉੱਥੇ ਹੋਈਆਂ ਸਨ। ਓਏ ਤਹਿਕੀਕ ਕਰੋ। ਪੰਜਾਬ ਦੀ ਤਹਿਕੀਕ ਜਿਹੜੀ ਕਰ ਰਹੇ ਨੇ ਖਲੀਲ ਔਜਲਾ ਸਾਹਿਬ ਔਰ ਇਹਨਾਂ ਦਾ ਸਾਥੀ, ਸਾਡੀ ਭੈਣ ਦੀਪ ਰੋ ਪੈਂਦੀ ਇਨਕਲਾਬ ਅਜੇ ਨਹੀਂ ਆਇਆ। ਮੈਂ ਕਿਹਾ ਇਨਕਲਾਬ ਲੰਮੀ ਜਦੋਜਹਿਦ ਅੱਜ ਵੀ ਨਹੀਂ ਰੋਣਾ। ਤੇ ਇਹ ਤਾਰੀਖ ਜਦੋਂ ਅਸੀਂ ਆਪਣੀ ਤਾਰੀਖ ਜਾਣਾਂਗੇ ਤਾਂ ਅਸੀਂ ਆਪਣਾ ਮੁਸਤਕਬਲ ਤੇ ਹਾਲ ਬਣਾਵਾਂਗੇ। ਤੇ ਪੰਜਾਬ ਬਲੋਚਾਂ ਤੋਂ, ਪਸ਼ਤੂਨਾਂ ਤੋਂ, ਸਿੰਧੀਆਂ ਤੋਂ, ਕਸ਼ਮੀਰੀਆਂ ਤੋਂ, ਗਿਲਗਤ ਤੇ ਬਿਲਤੀਆਂ ਤੋਂ ਜ਼ਿਆਦਾ ਮਜ਼ਲੂਮ ਹੈ ਸਾਨੂੰ। ਤੇ ਮੈਂ ਨਾ ਪੰਜਾਬੀ ਬੋਲ ਜਾ ਸਕਦਾ ਜੇ ਸਹੀ, ਮੈਂ ਲਿਖਣ ਵਾਲਾ ਬੰਦਾ, ਨਾ ਮੈਂ ਪੰਜਾਬੀ ਸਹੀ ਸਮਝ ਸਕਣਾ। ਇਹ ਮੈਂ ਰਸਮਨ ਨਹੀਂ ਕਹਿ ਰਿਹਾ। ਤੇ ਪੰਜਾਬੀ ਤੇ ਪੜ੍ਹ ਸਕਦਾ ਹੀ ਨਹੀਂ।
चूंकि मैं गूंगा बहरा अन्ना पंजाबी पैदा किया गया है अंग्रेज़ ने, और अंग्रेज़ तो बाद वो जो अहले ज़बान आए यहाँ पर जी, हम तो जी ना लखनऊ से आए हैं, तो पंजाब दे नाल जो जुल्म किया, पंजाब नूं वड्डिया, पंजाब दा जेनोसाइड किया 1947 भी, और कहूटा ਜਿਹੜਾ ਸਿੱਖਾਂ ਦੇ ਨਾਲ ਜ਼ੁਲਮ ਹੋਇਆ, ਸਾਨੂੰ ਉਹਦੀ ਵੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਜਿਸ ਲਈ ਅਸੀਂ ਜ਼ੁਲਮ ਦੇ ਖਿਲਾਫ ਬੋਲੀਏ ਤੇ ਹਰ ਕਿਸਮ ਦੇ ਜ਼ੁਲਮ ਦੇ ਖਿਲਾਫ ਬੋਲਣਾ ਚਾਹੀਦਾ ਹੈ। ਉਹ ਮੇਰੇ ਪਿਓ ਕੋਲ ਹੋਇਆ ਹੈ, ਮੇਰੇ ਭਰਾ ਕੋਲ ਹੋਇਆ ਹੈ, ਜਾਂ ਮੇਰੇ ਕੋਲ ਹੋਇਆ ਹੈ। ਤੇ ਸਾਡਾ ਗੰਗਾ ਰਾਮ ਜਿਹੜਾ ਹੈ ਉਹ ਹੀਰੋ ਹੈ, ਸਾਡਾ ਰਾਜਗੁਰੂ ਹੀਰੋ ਹੈ, ਸੁਖਦੇਵ ਹੀਰੋ ਹੈ, ਦੁੱਲਾ ਭੱਟੀ ਹੀਰੋ ਹੈ। ਅਸੀਂ ਮੈਂ ਦੁਨੀਆ ਫਿਰੀ ਹੈ, ਮੈਂ 100 ਮੁਲਕ ਫਿਰੇ ਨੇ, ਕਾਨਫਰੰਸਾਂ 'ਚ ਨਹੀਂ, ਇਲਮ ਸਿੱਖਣ। ਮੈਂ ਇੱਕ ਜ਼ਬਾਨ ਦੱਸਣਾ, छोटी जी सिवान जबान है, कोकाफ तुसी सुनिया होना है। कोकाफ के उतले सिरे च मैं गया, 2 बारी गया, एक किताब दी 40,000 बंदा बोलता है, कभी वो रूस च खिता होंदा सी, सिर्फ 40,000 सवानैती उन्होंने कहते ने, या सवान जबान कहते, 40,000 जबान नूं महफूज किया है उस जबान नूं। ते मैं एक लिंग्विस्ट कोल गया, दुनिया के सब तो वड्डे लिंग्विस्ट। मैं जबानी कलामी इंडस वैली नहीं, ये हड़प्पा ही है, कोई इंडस नहीं, इंडस दरिया का नाम है, यह वादी पूरी जी है, पंजाब इंडस है। मैं मिलन गया आस्को परपोला नूं, फिनलैंड, उन्हें कहा 5 पाकिस्तानी आए ने, एक मुशरफ सी, वो कोई रक्स वेखन आया सी, उत्थे कोई कल्चरल शो सी, ते एक 2 सिंधी लोग आए ने, एक गुलाम मुस्तफा शायद उन्हों का वजीर आला। तो मैं इंडस मैन्यूस्क्रिप्ट जिहड़ा है, दुनिया की हर जबान डिकोड हो गई है, यूनानी, मिस्री, बेबीलोन, अशूरी, कदीम जबाना दस रहे हैं, कबल तारीख दियाँ। लेकिन इंडस की जबान जी है तुहानूं नज़र आती है, हड़प्पा, मंजूदाड़ू, राकीगढ़, इन्हां तख्तियां ते नहीं। मैनू उन्हें कई गल्लां दसियां, और दूजे दिन उन्हें मैनू घर बुला लिया। गोरा कदी घर नहीं बुलाता, फिनलैंड गया, और उस दिन वो मैनू थले लैन आया, उन्हें कहा मेरी बीवी का अज डायगनोस कैंसर होया, बट आई कैनॉट कैंसल मीटिंग विद यू। मैं उहदे कोल सवाल किए सन, सवाल कर करके मैं रिकॉर्ड किए ने, अजे तक मैं पब्लिक नहीं किए, चूँकि अपनी किताब तो बाद करांगा। मैं इहनूं पुछया कि की है तेरे घर पूरे जिहड़ियां फोटो कापी की शक्ल किताबां ने। उन्हें कहा डेड लैंग्वेजिज ऑफ पाकिस्तान 2012 के 2 एक जर्मनी कॉन्फ्रेंस हुई सी, जिहड़ी ज़बानां सानू भी नहीं पता जिहड़ियां मर गई ने। तो मैं कहा पाकिस्तान की सब तो वड्डी मरदी ज़बान किहड़ी है? उन्हें कहा पंजाबी। तो वट्टू साहब, अमृता वट्टू साहब, बाबा नजमी, सईदा दीप साहिबा, कामरेड साथियों, और खलील औजला साहब तुहानूं मिल गए ने। मैं तुहानूं दसां तुहाडा काम वध जाना जे, यह रुक नहीं सकदा हुण। और पंजाबी बोलो, पंजाबी लिखो, पंजाबी तारीख डिस्कवर करो। गंगा राम असी फोटो खिचाने, मैं अक्सर कहना ए नीली ब्लू मॉस्क के आके खड़े हैं, चंगे भले। हालां मैं तुर्की बड़ा जाना, मैनू पता नहीं वो पसंद है सैकल। वो किसी ले अपने गुरुद्वारे के पिछे भी खलो के फोटो खिचा लो, किड्डा सोहना है। रणजीत सिंह की मड़ी किड्डी सोहनी है। और बादशाही मस्जिद जी नीली मस्जिद तो ज़्यादा शानदार है। देखो मैं एहतराम नाल कह रहा, जिहदे च ना लोहा लगा है ना लकड़ लगी है, सानू पता ही नहीं। हाँ, तुर्की आजकल तुर्की का बड़ा फैशन है, अदना कबाब। और मैं कहा साढ़े जा कबाब तो मैं दुनिया च नहीं खाता। तो अपने तो असी फख्र नहीं करते, और असी पता नहीं है। मैं जरा खाने की गल करते हैं, मैनू अक्सर जी चिकन करो, मैं को दाल करेले कितने ने, दाल ते कद्दू कितने ने, मैं खाना मैं कह नहीं जे रहा रसमन। मैं क्या असी दाल कद्दू दाल करेले, मैं रेस्टोरेंट जाए, मैं कह रहा चीज़ां मोंगरे आलू मोंगरे मटर, क्योंकि फूड इज़ रिफ्लैक्शन ऑफ योर कल्चर। असी तो उन्हें दुंबे के पिछे पै गए हाँ, दुंबा कढ़ाई। वो असी पंजाबी कल्चर, पंजाबी खुराक, पंजाबी रैतल, पंजाबी तारीख। मैं तुहानूं रसमन नहीं कह रहा, फख्र नाल कह रहे हैं। जांगली जबान जिन्हों असीं कहने हैं, मैं ना फख्र नाल लिखा जांगली, मैनूं उर्दू लिखे जांगली ना लिखे, मैं क्यों ना लिखा? मैं आप सरगोदे दा जांगली हाँ, मैं फखरी हाँ, असीं मुसल्ली हाँ, असीं जांगली हाँ, मेरा फख्र है। मैं तो आप जांगली हाँ, मैं मुसल्ली हाँ, मैं सरजमीन दा वां, इत्थे ही पैदा होया था, कोई अरब तो तुर्क तो नहीं साया। मेरा गंगा राम, मेरा भगत सिंह, मेरा राजगुरु, मेरा बाबा नानक, ये सारे मेरे हीरो ने।
ਬਹੁਤ ਅੱਛਾ ਜੀ, ਬਹੁਤ ਸੋਹਣੇ ਵਿਚਾਰ। ਓਹ ਲਓ ਜੀ, ਹੁਣ ਗਾਉਣ ਵਾਲਾ ਸਿਲਸਿਲਾ ਸ਼ੁਰੂ ਹੋਣ ਲੱਗਾ ਹੈ। ਸਾਰੇ ਟੇਕੇ ਬਹਿ ਜਾਓ ਤੇ ਅੱਛਾ, ਤੇ ਜੇ ਤਾੜੀ ਮਾਰਨੀ ਹੈ ਤੇ ਜਿੰਨਿਆਂ ਦਾ ਗਾਣਾ ਸੁਣਨ ਨੂੰ ਦਿਲ ਕਰਦਾ ਉਹਨੇ ਜਾਣੇ ਮਾਰੋ ਖਾਂ, ਇੱਥੋਂ ਪਤਾ ਲੱਗੇਗਾ। ਅੱਛਾ, ਹੁਣ ਆਪਣੇ ਅੰਦਰ ਝਾਤੀ ਮਾਰੋ ਕਿ ਤੁਸੀਂ ਚੁੱਪ ਵੀ ਕਰਨਾ ਕਿ ਨਹੀਂ। ਅੱਛਾ, ਬਹਿ ਜਾਓ ਵੀ ਸਾਰੇ ਦੋਸਤ ਜਿਹੜੇ ਸਟੇਜ ਦੇ ਅੱਗੇ ਨੇ ਉਹ ਬਹਿ ਜਾਓ। ਜਿਹੜੇ ਬਾਕਸਰ ਨੇ ਉਹ ਆਪਣੇ ਸੀਨੇ ਤੇ ਮੁੱਕੀਆਂ ਮਾਰਨ, ਕਿਸੇ ਨੂੰ ਕੁਝ ਨਾ ਕਹਿਣ। ਅੱਛਾ ਜੀ, ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਵੀ ਬਹੁਤ ਸਿੱਧੀਆਂ ਸਿੱਧੀਆਂ ਜਜ਼ਬੇ ਨਾਲ, ਅਹਿਸਾਸ ਨਾਲ, ਇਲਮ ਫਿਕਰ ਨਾਲ ਭਰੀਆਂ ਗੱਲਾਂ ਫਰੂਕ ਸੁਹੇਲ ਗੋਇੰਦੀ ਜੀ ਸਾਡੇ ਮਿੱਤਰ ਪਿਆਰੇ, ਔਰ ਇਹ ਸਾਡਾ ਮਾਣ ਨੇ। ਔਰ ਸਾਨੂੰ ਇਹਨਾਂ ਦੇ ਅੰਦਰ ਦੀ ਉਹ ਇੱਕ ਕਹਿ ਲਓ ਕਿ ਇੱਕ ਸੁਰਸਾਰ ਵਿਚਾਰ ਜਿਹੜਾ ਨਾ ਉਹ ਜਾਣ ਕੇ ਬੜੀ ਖੁਸ਼ੀ ਹੋਈ ਹੈ। ਔਰ ਮੈਨੂੰ ਇੰਝ ਲੱਗਦਾ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ, ਇਹਨਾਂ ਦੀ ਗੱਲ ਦੀ ਹੀ ਤੰਦ ਅਸੀਂ ਲੈ ਕੇ ਅੱਗੇ ਟੁਰਦੇ ਹਾਂ। ਔਰ ਸਾਨੂੰ ਆਸ ਹੈ ਕਿ ਬਹੁਤ ਛੇਤੀ ਪੰਜਾਬ ਆਪਣੇ ਅਸਲ ਤਹਿਜ਼ੀਬ, ਆਪਣੇ ਅਸਲ ਵਸੋਂ ਔਰ ਅਸਲੀ ਜਿਹੜਾ ਆਪਣੀ ਭਲਕ ਜਿਹੜਾ ਉਹ ਬਣਾਏਗਾ, ਔਰ ਆਪਣੀ ਬੋਲੀ ਨਾਲ, ਮਿੱਟੀ ਨਾਲ, ਲੁਕਾਈ ਨਾਲ ਜੁੜੇਗਾ, ਔਰ ਉਹਦੇ ਹੱਕਾਂ ਵਾਸਤੇ ਅੱਗੇ ਤੋਂ ਅੱਗੇ ਵਧੇਗਾ। ਜੇ ਤੁਸੀਂ ਸਾਰੇ ਵਧਣਾ ਚਾਹੁੰਦੇ ਹੋ ਤਾਂ ਤਾੜੀਆਂ ਮਾਰ ਕੇ ਦੱਸੋ ਕਿ ਵਧੋਗੇ। ਵੈਰੀ ਗੁੱਡ। ਹੁਣ ਇਹ ਸ਼ਗਨ ਪਹਿਲੇ ਹੋਣਾ ਸੀ ਸ਼ੁਰੂ 'ਚ, ਲੇਕਿਨ ਫਿਰ ਵੀ ਸਾਡੇ ਮਿੱਤਰ ਪਿਆਰੇ ਜਿਨ੍ਹਾਂ ਨੂੰ ਅਸੀਂ ਇਹਦੇ ਲਈ ਉਚੇਚਾ ਆਖਿਆ ਸੀ ਕਿ ਸਭ ਜੀਆਂ ਨੂੰ, ਜਿਹੜੇ ਪ੍ਰਾਹੁਣੇ ਆਏ ਨੇ ਇੱਥੋਂ ਆਏ, ਜਿਹੜੇ 12 ਵਤਨਾਂ ਤੋਂ ਆਏ, ਔਰ ਜਿਹੜੇ ਵੱਖ ਵੱਖ ਸ਼ਹਿਰਾਂ 'ਚੋਂ ਆਏ, ਸਾਡੇ ਜਿੰਨੇ ਵੀ ਸਾਡੇ ਸਾਂਝੀਵਾਲ ਨੇ, ਉਹਨਾਂ ਦਾ ਸਵਾਗਤ, ਉਹਨਾਂ ਦੇ ਲਈ ਸ਼ੁਕਰਾਨੇ ਦੇ, ਮੁਹੱਬਤ ਦੇ, ਸਾਂਝ ਦੇ 4 ਸ਼ਬਦ ਬੋਲਣ ਲਈ ਆਮਰ ਰਜ਼ਾ ਹੋਰਾਂ ਨੂੰ, ਜਿਹੜੇ ਕਿ ਸਾਡੇ ਪੰਜਾਬੀ ਪ੍ਰਚਾਰ ਦੇ ਨਾਲ ਵੀ, ਇਲਮ ਅਦਬ ਦੇ ਨਾਲ ਵੀ, ਮੀਡੀਆ ਦੇ ਨਾਲ ਵੀ, ਲਿਖਤ ਨਾਲ ਵੀ, ਸਿਆਸਤ ਨਾਲ ਵੀ ਇਹਨਾਂ ਦਾ ਵੱਡਾ ਕੰਮ ਹੈ। ਡਾਕਟਰ ਨੇ, ਦਵਾਈ ਨਹੀਂ ਦਿੰਦੇ, PhD ਵਾਲੇ ਦਵਾਈ ਨਹੀਂ ਦਿੰਦੇ, ਤੇ ਫਿਲਮ ਐਂਡ TV ਦੇ ਹਵਾਲੇ ਨਾਲ ਬਹੁਤ ਇਹਨਾਂ ਦਾ ਕੰਮ ਹੈ। ਸਮਾਜ, ਸਿਨੇਮਾ, ਸਿਆਸਤ ਉੱਤੇ ਇਹਨਾਂ ਦੀ ਕਿਤਾਬ ਹੈ। ਸੋ ਇਹਨਾਂ ਵਾਸਤੇ ਇਹਨਾਂ ਦੇ ਸਵਾਗਤ ਇਹ ਤੁਹਾਡਾ ਕਰਨ ਆਇਆ, ਤੁਸੀਂ ਇਹਨਾਂ ਦਾ ਕਰ ਦਿਓ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਵੈਲ, ਸਾਰਿਆਂ ਨੂੰ ਜੀ ਆਇਆਂ ਨੂੰ। ਔਰ ਹਰ ਦਫਾ ਇਹ ਗਾਣੇ ਤੋਂ ਪਹਿਲਾਂ ਜਾਂ ਗਾਣੇ ਤੋਂ ਬਾਅਦ ਹੀ ਮੈਨੂੰ ਬੁਲਾ ਲੈਂਦੇ ਆ, ਤੇ ਨਾ ਕੋਈ ਤਾੜੀ ਮਾਰਦਾ ਵਾ, ਨਾ ਕੋਈ ਹੱਸਦਾ ਵਾ, ਤੇ ਮੈਂ ਵਿੱਚ ਹੀ ਫਸਿਆ ਰਹਿਣਾ ਕਿ ਯਾਰ ਮੈਂ ਕਰਨ ਕੀ ਆਇਆ ਸੀਗਾ। ਅੱਛਾ, ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਇੱਥੇ ਅਹਿਮਦ ਰਜ਼ਾ ਵੱਟੂ ਦਾ, ਨਾਸਰ ਢਿੱਲੋਂ ਸਾਹਿਬ ਦਾ, ਕਿ ਇਹਨਾਂ ਨੇ ਇਸ ਦਫਾ ਇੱਕ ਨਵੀਂ ਰੀਤ ਕਾਇਮ ਕੀਤੀ ਪੰਜਾਬੀ ਕਾਨਫਰੰਸ ਨੂੰ। ਜਿਸ ਤਰ੍ਹਾਂ ਲੈ ਕੇ ਚੱਲੇ, ਪਿੰਡ ਪਿੰਡ ਗਏ, ਸ਼ਹਿਰ ਸ਼ਹਿਰ ਗਏ, ਦੋਸਤਾਂ ਨੂੰ ਮਿਲੇ, ਉਹਨਾਂ ਨੂੰ ਸੱਦਾ ਦਿੱਤਾ, ਬਕਾਇਦਾ ਸੱਦਾ ਦਿੱਤਾ, ਜਿਵੇਂ ਕੋਈ ਬੰਦਾ ਆਪਣੇ ਪਲੋਠੀ ਦੇ ਮੁੰਡੇ ਦੇ ਵਿਆਹ ਦਾ ਸੱਦਾ ਦਿੰਦਾ ਵਾ। ਤੇ ਇਹਨਾਂ ਨੇ ਇੰਝ ਜਾ ਕੇ ਜਗ੍ਹਾ ਜਗ੍ਹਾ 'ਤੇ ਆਪਣੇ ਸੱਦੇ ਦਿੱਤੇ ਕਾਨਫਰੰਸ ਦੇ। ਅੱਛਾ, ਉਹਦੇ ਬਾਅਦ ਸਭ ਤੋਂ ਜ਼ਿਆਦਾ ਸ਼ੁਕਰੀਆ ਅਸੀਂ ਅਦਾ ਕਰਨਾ ਚਾਹੁੰਦੇ ਜਿਹੜੇ ਸਾਡੇ ਨਾਲ ਪਾਰਟਨਰ ਨੇ, ਪਲਾਕ ਹੈਗਾ ਵਾ, ਫੇਅਰ ਡੀਲ ਵਾਲੇ ਹੈਗੇ ਨੇ, ਇਹਨਾਂ ਦਾ ਬੜੀ ਮਿਹਰਬਾਨੀ ਕਿ ਇਹਨਾਂ ਨੇ ਇਸ ਇਵੈਂਟ ਨੂੰ ਕਾਮਯਾਬ ਕਰਨ ਲਈ, ਕਿਉਂਕਿ ਸਪੇਸ ਸਾਰੀ ਪਲਾਕ ਨੇ ਦਿੱਤੀ ਸਾਨੂੰ, ਤੇ ਉਹਦੀ ਮਿਹਰਬਾਨੀ ਅਸੀਂ ਜਿਹੜੀ ਹੈਗੀ ਉਹਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਇਹਦੇ ਬਾਅਦ ਬਹੁਤ ਸਾਰਾ ਸ਼ੁਕਰੀਆ ਜਿਹੜੇ ਇੱਥੇ ਬੱਚੇ ਬੱਚੀਆਂ ਗਲਿਆਂ 'ਚ ਕਾਰਡ ਪਾ ਕੇ ਤੁਹਾਨੂੰ ਜਿਹੜਾ ਹੈਗਾ ਵਾ ਉਹ ਤੁਹਾਡੀ ਸੇਵਾ ਕਰ ਰਹੇ ਆ, ਤੁਹਾਨੂੰ ਗਾਈਡ ਕਰ ਰਹੇ ਆ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ। ਸਾਡੀ ਕੈਮਰਾ ਟੀਮਸ ਜਿਹੜੇ ਲੋਕ ਨੇ, ਔਰ ਜਿਹੜੇ ਇੱਥੇ ਮੁਸਲਸਲ ਜਿਹੜਾ ਹੈਗਾ ਲਾਈਵ ਟੈਲੀਕਾਸਟ ਚੱਲ ਰਿਹਾ 9-9 ਘੰਟੇ ਦਾ, ਔਰ 9-9 ਘੰਟੇ ਤੋਂ ਕੁਰਸੀ 'ਤੇ ਬੈਠ ਕੇ ਕਟਿੰਗ ਕਰ ਰਹੇ ਨੇ ਕੈਮਰਿਆਂ ਉੱਤੇ, ਉਹਨਾਂ ਦਾ ਸ਼ੁਕਰੀਆ। ਫਿਰ ਐਡੀਟੋਰੀਅਲ ਬੋਰਡ ਸਾਡਾ, ਇਸ ਕਾਨਫਰੰਸ ਦਾ ਐਡੀਟੋਰੀਅਲ ਬੋਰਡ ਗਾਲਬਨ ਅਗਸਤ ਤੋਂ ਕੰਮ ਜਿਹੜਾ ਹੈਗਾ ਵਾ ਇਸ ਕਾਨਫਰੰਸ ਵਾਸਤੇ ਸ਼ੁਰੂ ਹੋ ਜਾਂਦਾ ਵਾ। ਅਗਸਤ ਵਿੱਚ ਅਸੀਂ ਇੱਕ ਐਡੀਟੋਰੀਅਲ ਬੋਰਡ ਤਸ਼ਕੀਲ ਦੇ ਦਿੰਦੇ ਹਾਂ। ਉਹ ਐਡੀਟੋਰੀਅਲ ਬੋਰਡ ਜਿਹੜਾ ਹੈਗਾ ਵਾ ਮੁਖਤਲਿਫ ਵਿਸ਼ਿਆਂ ਦੇ ਉੱਤੇ, ਮੁਖਤਲਿਫ ਮੁੱਦਿਆਂ ਦੇ ਉੱਤੇ ਟੌਪਿਕਸ ਜਿਹੜੇ ਹੈਗੇ ਅਸੀਂ ਇਕੱਠੇ ਕਰਦੇ ਹਾਂ। ਉਹਦੇ ਬਾਅਦ ਫਿਰ ਜਿਹੜੇ ਸੂਝਵਾਨ ਹੈਗੇ ਉਹਨਾਂ ਨੂੰ ਲੱਭੀਦਾ ਵਾ, ਉਹਨਾਂ ਨੂੰ ਰਿਕੁਐਸਟਾਂ ਭੇਜਦੇ ਹਾਂ। ਔਰ ਉਹਦੇ ਵਿੱਚ ਜਿਹੜਾ ਬਹੁਤ ਅਹਿਮ ਕਿਰਦਾਰ ਹੈਗੇ ਨੇ ਉਹ ਡਾਕਟਰ ਜ਼ਹੀਰ ਵੱਟੂ ਸਾਹਿਬ ਨੇ, ਡਾਕਟਰ ਸ਼ਬਨਮ ਇਸਾਕ ਸਾਹਿਬਾ ਨੇ, ਤੇ ਅਲੀ ਉਸਮਾਨ ਬਾਜਵਾ ਸਾਹਿਬ ਨੇ। ਤੇ ਅਗਰ ਇਹ ਨਾ ਹੁੰਦੇ ਤਾਂ ਤੁਸੀਂ ਜਿਹੜੀਆਂ ਇਹ ਡਿਸਕਸ਼ਨਾਂ ਸੁਣਦੇ ਹੋ ਇਲਮੀ, ਅਦਬੀ, ਤੇ ਇਹ ਸ਼ਾਇਦ ਪੋਸੀਬਲ ਨਾ ਹੁੰਦੀਆਂ ਇੱਥੇ। ਅੱਛਾ, ਦੂਸਰੀ ਗੱਲ ਇਹ ਆ ਕਿ ਇਹ ਕਾਨਫਰੰਸ ਪੰਜਾਬੀ ਜ਼ੁਬਾਨ ਲਈ ਆ, ਲੇਕਿਨ ਪੰਜਾਬੀ ਜ਼ੁਬਾਨ ਕਿਤੇ ਹਵਾ 'ਚ ਪੈਦਾ ਨਹੀਂ ਹੁੰਦੀ ਹੈਗੀ। ਪੰਜਾਬੀ ਜ਼ੁਬਾਨ ਇੱਕ ਕੌਮ ਦੀ ਜ਼ੁਬਾਨ ਆ, ਔਰ ਉਸ ਕੌਮ ਦੀ ਇੱਕ ਟੈਰੀਟਰੀ ਆ, ਇੱਕ ਇਲਾਕਾ ਵਾ, ਉਹ ਕੌਮ ਉਸ ਇਲਾਕੇ ਦੇ ਵਿੱਚ ਰਹਿੰਦੀ ਆ।
ਉਹ ਜ਼ਮੀਨ ਦੇ ਨਾਲ ਜੁੜੀ ਆ। ਅਸੀਂ ਜਿਸ ਟਾਈਮ ਗੱਲ ਪੰਜਾਬੀ ਦੀ ਕਰਦੇ ਹਾਂ ਤੇ ਸਾਨੂੰ ਫਿਰ ਨਾਲ ਇਸ ਜ਼ਮੀਨ ਦੀ, ਇਹਦੇ ਬੂਟਿਆਂ ਦੀ, ਇਹਦੇ ਪੱਖੂਆਂ ਦੀ, ਇਹਦੇ ਜਿਹੜੀਆਂ ਫਸਲਾਂ ਹੈਗੀਆਂ ਉਹਦੀਆਂ, ਜਿਵੇਂ ਗੋਇੰਦੀ ਸਾਹਿਬ ਨੇ ਕਿਹਾ ਕਿ ਸਾਡੀ ਜਿਹੜੀ ਇੱਕ ਇਜਤਮਾਹੀ ਹਿਸਟਰੀ ਹੈਗੀ ਆ, ਸਾਨੂੰ ਉਹਦੀ ਗੱਲ ਕਰਨੀ ਪੈਂਦੀ ਆ। ਕੁਛ ਦੋਸਤ ਸਾਡੇ ਇੱਥੇ ਆਉਂਦੇ ਨੇ ਜਿਨ੍ਹਾਂ ਦੀ ਰੌਣਕ ਬਹੁਤ ਜ਼ਿਆਦਾ ਇੱਥੇ ਹੈਗੀ ਆ, ਅਸੀਂ ਚਾਹੁੰਦੇ ਉਹ ਰੌਣਕ ਬਹਾਲ ਰਵੇ, ਲੇਕਿਨ ਇਹਦੇ ਨਾਲ ਨਾਲ ਉਹਨਾਂ ਦੇ ਨਾਲ ਇੱਕ ਰਿਕਵੈਸਟ ਹੁੰਦੀ ਹੈ ਕਿ ਜਿਸ ਟਾਈਮ ਤੁਸੀਂ ਹਾਲ 'ਚ ਬੈਠੇ ਹੋ ਔਰ ਤਾਰੜ ਸਾਹਿਬ ਵਰਗਾ ਬੰਦਾ, ਗੋਇੰਦੀ ਸਾਹਿਬ ਵਰਗਾ ਬੰਦਾ, ਸੁਹੇਲ ਸਾਹਿਬ ਵਰਗਾ ਬੰਦਾ ਜਾਂ ਹੋਰ ਜਿਹੜੇ ਸਾਡੇ ਵੱਡੇ ਸੂਝਵਾਨ ਆਉਂਦੇ ਨੇ ਕੰਮ ਦੀ ਗੱਲ ਕਰਨ, ਇਹਦਾ ਕੋਈ ਪੈਸਾ ਸਾਡੇ ਕੋਲ ਚਾਰਜ ਨਹੀਂ ਕਰਦੇ। ਉਹ ਆਪਣਾ ਕਿਰਾਇਆ ਖਰਚ ਕੇ ਆਉਂਦੇ ਨੇ, ਆਪਣਾ ਟਾਈਮ ਬੜਾ ਕੀਮਤੀ ਜਿਹੜਾ ਹੈਗਾ ਉਹ ਕੱਢ ਕੇ ਆਉਂਦੇ ਨੇ ਔਰ ਤੁਹਾਡੇ ਨਾਲ ਆਪਣਾ ਜਿਹੜਾ ਉਹਨਾਂ ਦਾ ਨੌਲੇਜ ਹੈਗਾ ਉਹ ਸ਼ੇਅਰ ਕਰਦੇ ਆ। ਇਸ ਕਾਨਫਰੰਸ ਦਾ ਮਤਲਬ ਵੀ ਇਹੀ ਬਹੁਤ ਹੱਦ ਤੱਕ ਹੈਗਾ ਵਾ ਕਿ ਸਾਡੀ ਜਿਹੜੀ ਮੈਮੋਰੀ ਖ਼ਤਮ ਕਰ ਦਿੱਤੀ ਗਈ ਆ, ਸਾਡੀ ਜਿਹੜੀ ਯਾਦਾਸ਼ਤ ਮਿਟਾ ਦਿੱਤੀ ਗਈ ਆ, ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਉਹ ਦੇ ਕੇ ਜਾਈਏ ਤਾਂ ਕਿ ਉਹ ਮਜ਼ੀਦ ਇਹਦੇ ਉੱਤੇ ਕੰਮ ਕਰਨ, ਨਾ ਕਿ ਇਹ ਹੋਵੇ ਕਿ ਅਸੀਂ ਸਿਰਫ ਬਾਹਰ ਢੋਲ ਵਜਾ ਕੇ ਟੋਰਾ ਫੇਰਾ ਕਰਕੇ ਟਿਕਟੋਕਾਂ ਬਣਾ ਕੇ ਚਲੇ ਜਾਈਏ। ਇਸ ਲਈ ਅਸੀਂ ਬਾਰ-ਬਾਰ ਰਿਕੁਐਸਟ ਕਰਦੇ ਹਾਂ ਕਿ ਜਿਸ ਟਾਈਮ ਇੱਥੇ ਕੋਈ ਸੈਸ਼ਨ ਸ਼ੁਰੂ ਹੁੰਦਾ ਵਾ ਉਹਨੂੰ ਜ਼ਰਾ ਪਿਆਰ ਨਾਲ, ਮੁਹੱਬਤ ਨਾਲ, ਤਵੱਜੋ ਨਾਲ ਸੁਣੋ। ਉਹਦੇ ਵਿੱਚੋਂ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਲੱਭਣਗੀਆਂ ਜਿਹੜੀਆਂ ਤੁਹਾਨੂੰ ਅੱਗੇ ਸੋਚਣ ਦੇ ਉੱਤੇ ਮਜਬੂਰ ਕਰਨਗੀਆਂ, ਤੇ ਕੋਸ਼ਿਸ਼ ਕਰਕੇ ਉਹਨਾਂ ਨੂੰ ਸੁਣਿਆ ਕਰੋ। ਆਖਰੀ ਗੱਲ ਜਿਹੜੀ ਮੈਂ ਕਰਨਾ ਚਾਹਾਂਗਾ, ਭਾਜੀ ਪਿੱਛੇ ਆ ਕੇ ਖਲੋ ਗਏ ਨੇ, ਕਿ ਹੁਣ ਜ਼ੁਬਾਨ ਵਾਸਤੇ ਅਸੀਂ ਕੀ ਕਰਨਾ ਵਾ। ਹੁਣ ਅਸੀਂ ਜ਼ੁਬਾਨ ਵਾਸਤੇ ਜਿਹੜੀ ਆਰਟੀਫਿਸ਼ੀਅਲ ਇੰਟੈਲੈਕਟ ਹੈਗੀ ਆ, ਅਸੀਂ ਉਹਦੇ ਅੰਦਰ ਜਾਣਾ ਵਾ। ਸਾਨੂੰ ਹੁਣ ਅਦਾਰੇ ਚਾਹੀਦੇ ਆ ਜਿਹੜੇ ਸਾਡਾ ਕਾਰਪਸ ਬਣਾਉਣ। ਮਿਸਾਲ ਦੇ ਤੌਰ 'ਤੇ ਸਾਡੇ ਕੋਲ ਇੱਕ ਐਸਾ ਸੌਫਟਵੇਅਰ ਨਹੀਂ ਹੈਗਾ ਜਿਹੜਾ ਗ੍ਰਾਮਰਲੀ ਵਾਂਗੂ ਸਾਨੂੰ ਲਿਖਦਿਆਂ ਹੋਇਆਂ ਇਹ ਦੱਸ ਸਕੇ ਕਿ ਸਾਡੀ ਜ਼ੁਬਾਨ ਕਿੱਥੇ ਕਿੱਥੇ ਗਲਤ ਹੋ ਰਹੀ ਆ, ਕਿੱਥੇ ਕਿੱਥੇ ਸਾਡੇ ਈਡੀਅਮ ਖਰਾਬ ਹੋ ਰਿਹਾ ਔਰ ਕਿੱਥੇ ਕਿੱਥੇ ਅਸੀਂ ਉਹਨੂੰ ਠੀਕ ਕਰਨਾ ਵਾ। ਬੁੱਲੇ ਸ਼ਾਹ ਜਾਂ ਵਾਰਿਸ ਸ਼ਾਹ ਦਾ ਸ਼ੇਰ ਗੂਗਲ ਦੇ ਉੱਤੇ ਸਰਚ ਕਰਨਾ ਹੋਵੇ ਤੇ ਉਹ 'ਤੇ ਭੜਥੂ ਪੈ ਜਾਂਦਾ ਵਾ। ਹਰ 8 ਤੋਂ 10 ਸ਼ੇਰ ਨਿਕਲਦੇ ਆ, ਲੇਕਿਨ 8 ਤੋਂ 10 ਸ਼ੇਰ ਹੀ ਜਿਹੜੇ ਹੈਗੇ ਆ ਉਹ ਮੁਸਤਨਦ ਨਹੀਂ ਹੁੰਦੇ, ਉਹਨਾਂ ਦੀ ਹੀਰ ਦੇ ਮੁਤਾਬਿਕ ਜਾਂ ਬੁੱਲੇ ਦੇ ਕਲਾਮ ਦੇ ਮੁਤਾਬਿਕ ਨਹੀਂ ਹੁੰਦੇ। ਹੁਣ ਇਹਨਾਂ ਗੱਲਾਂ ਦੇ ਬਾਅਦ ਸਾਡਾ ਜਿਹੜਾ ਹੈਗਾ ਵਾ ਵੱਡਾ ਫੋਕਸ ਪੰਜਾਬੀ ਪ੍ਰਚਾਰ ਦਾ, ਬਾਕੀ ਤਨਜ਼ੀਮਾਂ ਦਾ, ਉਹ ਇਹਦੇ 'ਤੇ ਹੀ ਹੋਏਗਾ ਕਿ ਅਸੀਂ ਇੱਕ ਕੰਪਿਊਟਰ ਬੇਸ ਐਸਾ ਕਾਰਪਸ ਜਿਹੜਾ ਹੈਗਾ ਡਿਵੈਲਪ ਕਰੀਏ ਜਿਹੜਾ ਸਾਨੂੰ ਇਹਦੇ ਉੱਤੇ ਕੰਮ ਕਰਨ ਦਾ ਮੌਕਾ ਦੇਵੇ, ਕਿਉਂਕਿ ਅਗਲੀ ਜਨਰੇਸ਼ਨ ਆ ਉਹਨੇ ਸਿਰਫ ਔਰ ਸਿਰਫ ਉਹਨੇ ਹੱਥ ਨਾਲ ਨਹੀਂ ਲਿਖਣਾ, ਉਹਨੇ ਟਾਈਪ ਕਰਨਾ ਵਾ ਔਰ ਉਹਨੇ ਕੰਪਿਊਟਰ ਦੇ ਨਾਲ ਇੰਟਰੈਕਟ ਕਰਨਾ ਵਾ ਤੇ ਕੰਪਿਊਟਰ ਨੇ ਮੁੜ ਕੇ ਉਹਨਾਂ ਦੇ ਨਾਲ ਇੰਟਰੈਕਟ ਕਰਨਾ ਵਾ। ਇਸ ਵੈਲਕਮ ਨੋਟ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦਾ ਦਿਨ ਹੈਗਾ, ਇੰਜੋਏ ਕਰੋ, ਆਪਣੀਆਂ ਟਿਕਟੋਕਾਂ ਬਣਾਓ, ਲੇਕਿਨ ਜਦੋਂ ਇੱਥੇ ਆ ਮਹਾਨ ਲੋਕ ਆ ਕੇ ਬੋਲਦੇ ਹੋਣ ਨਾ ਤੇ ਕਮ ਅਜ਼ ਕਮ ਉਹਨਾਂ ਨੂੰ ਬਹਿ ਕੇ ਤਵੱਜੋ ਦੇ ਨਾਲ ਸੁਣੋ ਔਰ ਉਹਨਾਂ ਦੇ ਕੋਲੋਂ ਜਿਹੜੀਆਂ ਕੰਮ ਦੀਆਂ ਗੱਲਾਂ ਆਪਣੇ ਪੱਲੇ ਬੰਨੋ। ਬਹੁਤ ਸ਼ੁਕਰੀਆ ਤੁਹਾਡਾ। ਕਿੱਡੀ ਮਤਲਬ ਲੱਖ ਲੱਖ ਰੁਪਏ ਦੀ ਇਹ ਗੱਲ ਕੀਤੀ ਹੈ, ਬਹੁਤ ਪੈਸੇ ਬਣ ਗਏ ਇਹਨਾਂ ਦੇ, ਤੇ 1.25 ਲੱਖ ਦੀ, ਔਰ ਉਹ ਤੋਂ ਮਤਲਬ ਆਖਰ ਦੇ ਉੱਤੇ ਇਹ ਗੱਲਾਂ ਵਾਕਈ ਪੱਲੇ ਬੰਨਣ ਵਾਲੀਆਂ ਨੇ। ਔਰ ਅਸੀਂ ਸਾਡੇ ਕੋਲ ਸੁਣਨ ਲਈ ਹੈ ਹੀ ਨਹੀਂ ਵੇਲ, ਸਾਨੂੰ ਈਵਨ ਧਿਆਨ ਹੀ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ, ਆਪਣੇ ਆਲ ਦੁਆਲ ਨੂੰ ਸਵਾਰਨਾ ਹੈ, ਅਸੀਂ ਵੀ ਕੋਈ ਹਿੱਸਾ ਪਾਉਣਾ ਕਿ ਨਹੀਂ ਪਾਉਣਾ, ਆਪਣੇ ਗੁਣ ਨੂੰ ਜਗਾਉਣਾ ਹੈ, ਉਹਦੇ ਲਈ ਕੋਈ ਸਬੱਬ, ਕੋਈ ਸਿੱਖ ਤਲਬ, ਕੋਈ ਚਾਅ ਸ਼ੌਕ ਉਹ ਵੀ ਪੈਦਾ ਕਰਨਾ ਹੈ। ਉਹ ਸਾਡੇ ਸ਼ੌਕ ਔਰ ਸਾਡੇ ਚਾਅ, ਸਾਡੇ ਕੰਮ ਹੀ ਸਾਨੂੰ ਅਮੀਰ ਕਰਦੇ ਨੇ, ਸਾਡਾ ਧਿਆਨ ਹੀ ਸਾਨੂੰ ਅਮੀਰ ਕਰਦਾ। ਅਤੇ ਜੇ ਕੋਈ ਆਪਣੇ ਵਡਕਿਆਂ ਦੀ, ਸਿਆਣੇ ਦੀ ਗੱਲ ਧਿਆਨ ਨਾਲ ਸੁਣ ਲਈਏ ਤਾਂ ਹੋ ਸਕਦਾ ਤੁਹਾਨੂੰ ਕੋਈ ਗਿਆਨ ਵੀ ਮਿਲ ਜਾਏ ਔਰ ਤੁਸੀਂ ਕੁਝ ਬਿਹਤਰ ਅਮਲ ਕਰਕੇ ਜਾਓ ਦੁਨੀਆ 'ਚ, ਕਿਉਂਕਿ ਅਸੀਂ ਕਰਨ ਆਏ ਹਾਂ, ਮਰਨ ਆਏ ਹਾਂ, ਅਤੇ ਮਰਨਾ ਕਿਸੇ ਦਿਨ ਵੀ ਹੋ ਸਕਦਾ ਹੈ ਅਤੇ ਕਰਨਾ ਅਸੀਂ ਕਦੇ ਨਹੀਂ। ਇਹ ਹਾਲ ਹੈ। ਬਹਰਹਾਲ ਕੀਤਿਆਂ ਹੀ ਹੁੰਦਾ ਸਭ ਕੁਝ। ਜਿਵੇਂ ਇਹ ਕਾਨਫਰੰਸ 3 ਸਾਲ ਤੋਂ ਹੋ ਰਹੀ ਹੈ ਅਤੇ ਕੀਤਿਆਂ ਹੀ ਹੋਇਆ, ਅਤੇ ਇੰਝ ਹੀ ਸਾਡੀ ਲਹਿਰ ਵੀ ਇੰਝ ਕੀਤੇ ਅੱਗੇ ਟੁਰੇਗੀ। ਹੁਣ ਮੈਂ ਅਸਲ 'ਚ ਬਾਵਜੂਦ ਸਾਡੇ ਜਿਹੜਾ ਕਿ ਮੇਰਾ ਪੈਟ ਜਿਹਾ ਇੱਕ ਲਫ਼ਜ਼ ਹੈ ਕਿ ਇਹ ਸਾਡੇ ਸਿੰਗਰ ਜਿਹੜੇ ਨੇ ਉਹਨਾਂ ਦੇ ਮਿਊਜ਼ੀਸ਼ੀਅਨ ਕਿਸੇ ਵਜ੍ਹਾ ਨਾਲ ਨਹੀਂ ਆ ਪਾਏ, ਜੇ ਲੇਟ ਨੇ, ਤਾਂ ਅਸੀਂ ਕਿਹਾ ਕਿ ਸਾਡੇ ਟਾਈਮ ਜਿਹੜਾ ਨਾ ਉਹ ਰਿਦਮ 'ਚ ਆ ਗਿਆ। ਹੁਣ ਉਹ ਜਿਵੇਂ ਵੀ ਇਹ ਹਾਜ਼ਰੀ ਇਹਨੂੰ ਨਿਭਾਉਣਾ, ਉਹ ਕਹਿੰਦੇ ਨੇ ਕੋਈ ਮਸਲਾ ਨਹੀਂ, ਅਸੀਂ ਤਾਂ ਪੇੜ ਅਖਾੜਾ ਗਾਉਣ ਵਾਲੇ ਬੰਦੇ ਆ, ਵੱਡਾ ਘਰਾਨਾ ਹੈ ਪੰਜਾਬੀ ਗਾਇਕੀ ਦਾ, ਮਾਣ ਤਰਾਣ ਪੰਜਾਬੀ, ਅਸੀਂ ਲੋਕ ਗਾਇਕੀ ਦੇ ਜਿਹੜੇ ਵੱਡੇ ਸੁਰਖੇਲ ਗਾਇਕ ਜਿਹੜੇ
ਸਾਰੀ ਦੁਨੀਆ 'ਚ ਸਾਡਾ ਛੱਲਾ ਇੰਡੀਆ ਵਾਲਿਆਂ ਨੇ ਤਾਂ ਬਾਅਦ 'ਚ ਸੁਣਿਆ, ਸਾਡੇ ਇੱਥੇ ਪਹਿਲੇ ਬਾਬੇ ਇਨਾਇਤ ਨੇ ਗਾ ਛੜਿਆ ਸੀ, ਇਨਾਇਤ ਅਲੀ ਸਾਹਿਬ ਨੇ, ਉਸ ਤੋਂ ਬਾਅਦ ਸ਼ੌਕਤ ਅਲੀ ਸਾਹਿਬ। ਪੂਰੀ ਦੁਨੀਆ ਦੇ ਉੱਤੇ ਪੰਜਾਬੀ ਲੋਕ ਗਾਇਕੀ ਦੇ ਜਿਹੜੇ ਇੱਕ ਵੱਡਾ ਬਾਦਸ਼ਾਹ ਗਾਇਕ ਜਿਹੜਾ ਹੋਏ ਨੇ ਉਹ ਸ਼ੌਕਤ ਅਲੀ ਜੀ ਹੋਏ ਨੇ। ਅੱਗੋਂ ਉਹਨਾਂ ਦੀ ਹੀ ਕੰਟੀਨਿਊਟੀ, ਉਹਨਾਂ ਦੀ ਤੰਦ, ਉਹਨਾਂ ਦੇ ਸੁਰਾਂ, ਉਹਨਾਂ ਦੇ ਗਾਉਣਾਂ ਨੂੰ, ਉਹਨਾਂ ਦੇ ਰੰਗਾਂ ਨੂੰ ਅੱਗੇ ਲੈ ਕੇ ਟੁਰੇ ਨੇ, ਔਰ ਉਸੇ ਤਰੰਗ ਨਾਲ, ਉਸੇ ਸੁਰ ਨਾਲ, ਉਸੇ ਰਚਾਓ ਨਾਲ ਉਹ ਉਹਨਾਂ ਦੇ ਬੇਟੇ ਨੇ, ਹੋਰ ਦੂਜੇ ਭਰਾ ਵੀ ਗਾਉਂਦੇ ਨੇ। ਅੱਜ ਉਹਨਾਂ 'ਚੋਂ ਇੱਕ ਖਾਸ ਉਚੇਚਾ ਸਾਡਾ ਮਾਣਯੋਗ ਗਾਇਕ ਜਨਾਬ ਇਮਰਾਨ ਸ਼ੌਕਤ ਅਲੀ, ਉਹਨਾਂ ਨੂੰ ਅਸੀਂ ਕਹਾਂਗੇ ਕਿ ਸਾਰੀ ਮੁਹੱਬਤ ਨਾਲ ਕਿ ਉਹ ਆਉਣ ਅਤੇ ਆਪਣਾ ਰੰਗ ਸਾਨੂੰ ਸੁਣਾਉਣ। ਇੱਕ ਵਾਰੀ ਖੁੱਲ੍ਹ ਕੇ ਤਾੜੀਆਂ ਸ਼ੌਕਤ ਅਲੀ ਹੋਰਾਂ ਦੇ ਸਾਹਿਬਜ਼ਾਦੇ, ਪੰਜਾਬੀ ਦੇ ਲੋਕ ਰੰਗਾਂ ਦੇ, ਪੰਜਾਬੀ ਗਾਵਣ ਦੇ ਬੜਾ ਇੱਕ ਵੱਡਾ ਨਾਂ, ਸਾਡਾ ਅਜੋਕਾ ਨਾਂ ਜਨਾਬ ਇਮਰਾਨ ਸ਼ੌਕਤ ਅਲੀ ਸਾਹਿਬ ਆ ਗਏ ਨੇ ਆਪਣੇ ਰੰਗਲੇ ਲਿਬਾਸ ਦੇ ਵਿੱਚ। ਅਤੇ ਮੇਰਾ ਖਿਆਲ ਇੱਕ ਮਾਈਕ ਵੀ ਦਿਓ ਵੀ ਸਭ। ਬਹੁਤ ਤਾੜੀਆਂ ਜੀ, ਇੱਕ ਵਾਰੀ ਫਿਰ ਖੁੱਲ੍ਹ ਕੇ ਤਾੜੀਆਂ ਮਾਰੋ ਨਾ ਜੀ। बिस्मिल्लाहिर्रहमानिर्रहीम। रब मेरे पंजाब नूं, पंजाबी नूं सदा सलामत रखे। इस छत थले जेड़े एडे कीमती लोग मेरे सामने तशरीफ फरमा ने, गोविंदी जी, बाबा नजमी जी, रब तुहानूं सलामत रखे। मैं तीजी इंटरनेशनल पंजाबी कामयाब तरीन इस कॉन्फ्रेंस ते जनाब इज़्ज़त माब नासिर ढिल्लों जी ते अहमद रज़ा पंजाबी जी ते उन्हां दी सारी संगत नूं मुबारकबाद पेश करना कि उन्होंने एक गल सर मैं सुनी सी कि सनत ते हमेशा नतीजा लिखिया जाता है, वजह नहीं। ते इहदी कामयाबी माँ बोली दे नाल जुड़त तुहाडे अंदर दे गैरतमंद ते अनखी पंजाबी होण दी दलील है। ते एक माइया शौकत अली साहब ने, मेरे वालिद साहब ने लिखा सी, वे कोई सुर्ख गुलाब होवे ओए, कोई सुर्ख गुलाब होवे, और रब्बा तेरे कोला ये ओए शाला उथे भी पंजाब होवे, ओए शाला उथे भी पंजाब होवे। ते ये बहारां जड़ियां ने मेरे सूफिया दी धरती है। मैं हज़रत मोहम्मद बख्श, मियाँ मोहम्मद बख्श रहमतुल्लाह अलैह आरफे खड़ी सरकार दा कलाम सैफुल मलूक जनाब दी सेवा दे विच पेश करांगा। रहमत दामी पा खुदाया, ओते बाग सुका कर हरिया, बूटा आस उम्मीद मेरी दा ओ कर दे मेवे भरे आ। ओ सदा बहार दे इस बागे, ओ सदा बहार दे इस बागे, ते कदे खजाना वे, होवन फैज हजारां ताई, ते हर भुखा फल खावे। ओ मैं अन्ना ते तिलकण रस्ता ते क्यों कर रवे संभाला, ओ थके देवन वाले बहुते तू हथ पकड़न वाला, ते लखां बेर बेरी नू लगदे, ओ लखां बेर
ਜਾਂਦੇ ਨੇ ਕੱਚੇ ਉਹ ਜਿਹੜੇ ਪੱਕਣ ਲਾਲ ਮੁਹੰਮਦ ओयो खांदे वट्टे। बिस्मिल्लाह, बहुत शुक्रिया मियाँ साहब। देश के बारे की फरमाते ने, देश अपने दियां वल्लां नालों ओते तुम्हें चुन चुन खाइए। ओ देश अपने दियां वल्लां नालों ओ तुम्हें चुन चुन खाइए ते गैर मुल्क दियां बागां अंदर ओ मेवे खान न जाइए। पावे रहिए बन के कुत्ते ओ विच वतन दियां गलियां ओ दर दर ठोकरां सहिए तावी परदेसां तो पलियां। ओ मस्जिद ढा दे मंदिर ढा दे ओ मस्जिद ढा दे मंदिर ढा दे ते ढा दे जो कुछ टेंदा पर बंदियां दा ओ दिल ना टावी सोना रब दिलां विच रहिंदा। हो 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 रब तुहानू सारिਆਂ ਨੂੰ सलामत रखे, चढ़दी कला च रखे। मैं सिर्फ और सिर्फ 2-4 शेर जेड़े ने छले दे। जावो नी कोई मोड़ लिया वो, जावो नी कोई मोड़ लिया वो, नी मेरे नाल गया जे लड़के अल्लाह करे आ जावे जे सोना ओ देवा जान कदमां विच तार के। ओ छल्ला बेरी बूरे, छल्ला बेरी बूरे वतन माईदा दूरे, वतन माईदा दूरे, वतन माईदा दूरे, वतन माईदा ओ दूरे जाना पहले पूरे। गल सुन छलिया ओ ढोला ओए ते थोकादा ओला। ओ छल्ला कालियां मरचां, छल्ला कालियां मरचां, छल्ला कालियां मरचां ओए मोरा पी के मरसां, मोरा पी के ओ मरसां सिरे तेरे चढ़सां। गल सुन छलिया ओ पावे बुरा वेला न आवे। ओ चला जेरा जबरा, छला जेरा जबरा, छला जेरा ओ छला जेरा जबरां ओए जिउंदे लैंदे न खबरां ओए मोया मलियां ने कबरां ओए जिउंदे लैंदे न खबरां मोया मलियां ने कबरां। गल सुन छलिया ओ पावे बुरा वेला न आवे। बहुत शुक्रिया। सदा सलामत रहो।
ਹਾਂਜੀ, ਛੱਲਾ ਸਦਾ ਹੀ ਜਿੰਦਾ ਰਵੇ ਤੇ ਪੰਜਾਬ ਵੀ ਸਦਾ ਜਿੰਦਾ ਰਵੇ। ਸਾਡੇ ਕੋਲ ਅੱਜ ਚਨਾਹ ਦੀ ਕੱਦੀ ਦੇ ਇੱਕ ਅਜਿਹੇ ਜੀ ਨੇ ਜਿਨ੍ਹਾਂ ਨੂੰ ਵੇਖਿਆ ਲੱਗਦਾ ਹੈ ਕਿ ਅੱਜ ਵੀ ਚਨਾਹ ਵਸਦਾ ਹੈ। ਬੰਦਾ ਕੀ ਹੈ, ਬੰਦਿਆਈ ਕੀ ਹੈ, ਕੰਮ ਨਾਲ ਜੁੜਤ ਕੀ ਹੈ। ਗਵਰਨਮੈਂਟ ਜਾਮੀਆ ਮੁਹੰਮਦੀ ਸ਼ਰੀਫ ਕਾਲਜ ਕੁਝ ਸਾਲ ਪਹਿਲੇ ਇਹ ਉਹ ਕਾਲਜ ਆਇਆ ਜਿਹਨੂੰ ਮੈਂ ਅੱਖਾਂ ਨਾਲ ਵੇਖਿਆ ਹੈ ਕਿ ਉਹ ਕਾਲਜ ਦੇ ਵਿੱਚ ਵੀ ਜੰਗਲ ਆਇਆ, ਔਰ ਇਹ ਜੰਗਲ ਮੈਂ ਸਿਆਸੀ ਪੱਖੋਂ, ਸਮਾਜੀ ਪੱਖੋਂ, ਤਾਲੀਮੀ ਪੱਖੋਂ ਅਤੇ ਜਗਰਾਫੀਆ ਦੇ ਪੱਖੋਂ ਸਾਰਾ ਹੀ ਕਹਿੰਦਾ ਪਿਆ। ਫਿਰ ਡਾਕਟਰ ਫੈਸਲ ਜੱਪਾ ਉੱਥੇ ਆਏ ਔਰ ਅੱਜ ਉਸ ਕਾਲਜ ਦੇ ਜਿਹੜੀ ਇੱਕ ਜਮਾਲੀਆਤ ਦਾ ਪਹਿਲੂ ਹੈ ਉਹ ਤਾਂ ਵੱਖਰਾ ਹੈ। ਮਤਲਬ ਸ਼ਾਇਦ ਪੰਜਾਬ 'ਚ ਵੈਦ ਕਾਲਜ ਹੋਵੇ ਜਿੱਥੇ ਮਿਊਜ਼ਿਕ ਬੇਸਡ ਐਡਮਿਸ਼ਨ ਫ੍ਰੀ ਹੈ। ਯਾਨੀ ਅਜਿਹੇ ਬੰਦੇ ਜਿੰਦਾ ਕੋਈ ਵੀ ਤਲਕ ਗਾਵਨ ਨਾਲ ਹੈ, ਕਿਸੇ ਇੰਸਟਰੂਮੈਂਟ ਨੂੰ ਵਜਾਵਣ ਨਾਲ ਹੈ, ਉਹਨਾਂ ਬੱਚਿਆਂ ਦੀ ਗਵਰਨਮੈਂਟ ਵੱਲੋਂ ਨਹੀਂ ਲੇਕਿਨ ਇਹਨਾਂ ਆਪਣੇ ਵੱਲੋਂ ਉਹਨਾਂ ਦੀ ਸਾਰੀ ਫੀਸ ਆਪਣੇ ਸਿਰ ਚੁੱਕੀ ਹੋਈ ਹੁੰਦੀ ਹੈ। ਅੱਛਾ, ਇਹ ਅਜਿਹਾ ਕਾਲਜ ਹੈ ਜਿੱਥੇ ਸਾਡੀ ਬਾਹਰ ਦੀ ਵਸੋਂ ਦਾ ਜਿਹੜਾ ਨਾਚ ਸੀ, ਝੁੰਮਰ, ਦਰੀਸ, ਉਹ ਲਗਭਗ ਮੁੱਕਦਾ ਜਾਂਦਾ ਸੀ। ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਜਿੱਥੇ ਵੀ ਢੋਲ ਵੱਜਿਆ ਅਤੇ ਜਿੱਥੇ ਵੀ ਪੰਜਾਬੀ ਦਾ ਹੱਥ ਪੈਰ ਉੱਠਿਆ ਅਤੇ ਉਹ ਝੁੰਮਰ ਦੀ ਸ਼ਕਲ ਦੇ ਵਿੱਚ ਜਾਮੀਆ ਮੁਹੰਮਦੀ ਸ਼ਰੀਫ ਕਾਲਜ ਦਾ ਹੀ ਉੱਠਿਆ। ਅੱਜ ਇਹਨਾਂ ਨੂੰ ਵੇਖ ਕੇ ਅਸੀਂ GC ਯੂਨੀਵਰਸਿਟੀ ਦੇ ਅੰਦਰ ਵੀ ਕੋਸ਼ਿਸ਼ ਕੀਤੀ, ਉੱਥੇ ਵੀ ਇਹ ਆਏ ਔਰ ਟੀਮਾਂ ਵੀ ਬਣਾਈਆਂ ਤਾਂ ਕਿ ਝੁੰਮਰ ਉਸ ਪੰਜਾਬ ਦੇ ਜਿਹੜਾ ਸਦੀਆਂ ਤੋਂ ਆਉਣ ਵਾਲਾ ਨਾਚ ਹੈ ਔਰ ਕਲਾ ਦੀ ਉਹ ਸ਼ਕਲ ਜਿਹੜੀ ਸੌਫਟ ਇਮੇਜ ਨੂੰ ਸਹੀ ਪੈਦਾ ਕਰਦੀ ਹੈ, ਜਿਹੜਾ ਬਾਹਰ ਦੀਆਂ ਬਲਾਈ ਵੀ ਝੁੰਮਰ ਨਾਲ ਹੀ ਇਹ ਡਰਾਉਂਦੇ ਨੇ, ਔਰ ਉਹ ਝੁੰਮਰ ਪੰਜਾਬ 'ਚ ਆਮ ਕੀਤੀ ਜਾਵੇ। ਔਰ ਤੁਸੀਂ 2 ਘੰਟੇ ਪਹਿਲੇ ਉਹਦਾ ਇੱਕ ਨਮੂਨਾ ਬਾਹਰ ਸਟੇਜ 'ਤੇ ਵੇਖ ਚੁੱਕੇ ਹੋ। ਇਹ ਸਾਰੇ ਸਟੂਡੈਂਟ ਸਨ, ਕੋਈ ਪ੍ਰੋਫੈਸ਼ਨਲ ਨਹੀਂ ਸਨ। ਔਰ ਇਹ ਜਿਹੜਾ ਸੋ ਕਾਲਡ ਮਤਲਬ ਅਸੀਂ ਟਾਈਆਂ ਲਾ ਕੇ 2-2 ਟਾਈਆਂ ਲਾ ਕੇ ਮੁਅੱਜ਼ਜ਼ ਹੋ ਜਾਂਦੇ ਹਾਂ ਅਤੇ ਪੰਜਾਬੀ ਦੇ ਅੱਗੇ ਢੋਲ ਵੱਜਦਾ ਪਿਆ ਹੋਵੇ ਅਤੇ ਹੱਥ ਪੈਰ ਰੁਕ ਜਾਵਣ, ਇਹ ਲੱਗਦਾ ਹੀ ਨਹੀਂ। ਸਾਡੀਆਂ ਤਾਂ ਤਲਵਾਰਾਂ ਦੇ ਉੱਤੇ ਵੀ ਫੁੱਲ ਕੱਢੇ ਹੋਏ ਸਨ, ਸਾਡੇ ਸਰਾਣਿਆਂ ਉੱਤੇ ਫੁੱਲ ਕੱਢੇ ਹੋਏ ਸਨ, ਸਾਡੀਆਂ ਕੰਧਾਂ ਉੱਤੇ ਫੁੱਲ ਕੱਢੇ ਹੋਏ ਸਨ, ਕਿਉਂਕਿ ਅਸੀਂ ਅਮਨ ਵਾਲੇ ਹਾਂ, ਅਸੀਂ ਪਿਆਰ ਵਾਲੇ ਹਾਂ। ਸਾਡੇ ਨਾਚ ਦੇ ਵਿੱਚ ਵੀ ਪਿਆਰ ਸੀ। ਸੋ ਇਸ ਪਿਆਰ ਦਾ ਨਮੂਨਾ ਵਿਖਾਇਆ, ਬਾਹਰ ਦਾ ਉਹ ਰੰਗ ਵਿਖਾਇਆ ਜੱਪਾ ਸਾਹਿਬ ਨੇ। ਅਸੀਂ ਸਲਾਮ ਪੇਸ਼ ਕਰਨੇ ਹਾਂ। ਔਰ ਅੱਜ ਦਾ ਸਾਡਾ ਖੋਜ ਪੇਪਰ ਡਾਕਟਰ ਫੈਸਲ ਅਯਾਦ ਜੱਪਾ ਹੋਰਾਂ ਦਾ ਹੈ, ਬਾਹਰ ਦਾ ਬਿਆਨੀਆ, ਕਿ ਅਸਲ ਦੇ ਵਿੱਚ ਬਾਹਰ ਕੀ ਹੈ ਔਰ ਉਹਦੇ ਪਿੱਛੇ ਉਹ ਥਾਟ ਜਾਂ ਉਹ ਪੂਰਾ ਇੱਕ ਨਮੂਨਾ ਕੀ ਬਣਦਾ ਹੈ, ਉਹ ਇਸ ਖੋਜ ਪੇਪਰ 'ਚ ਹੋਵੇਗਾ। ਅੱਛਾ, ਗੱਲ ਸੁਣੋ ਭਾਈ ਸਾਹਿਬ, ਇਹ ਸਾਰੇ ਮਹਿਮਾਨ ਸਾਡੇ ਗੱਲ ਸੁਣੋ। ਇੱਕ ਬੜੀ ਅਹਿਮ ਖਬਰ ਹੈ, 1 ਮਿੰਟ ਗੱਲ ਸੁਣਨਾ ਸਾਰੇ। ਅਬ ਮਿਲਣ ਵਾਲੇ ਹੋ ਭਾਈ ਜੀ, ਇਹ ਇੱਕ ਗੱਲ ਸੁਣਿਆ ਲੈ ਬਈ, ਜੇ ਰੱਤੀ ਪੰਜਾਬੀਆਂ ਦੀ ਸੁੱਖ ਨਾਲ ਵਸਦੀ ਜੇ ਨਾ ਅੰਦਰ, ਤਾਂ ਚੁੱਪ ਕਰਦੇ ਗੱਲ ਸੁਣਿਆ। ਅਤੇ ਹੁਣ ਵੀ ਜਿਹਨੇ ਗੱਲ ਕੀਤੀ ਨਾ, ਮੁੜ ਪੰਜਾਬੀਆਂ ਕੋਲ ਆਖਰੀ ਹੱਲ ਇਹ ਹੁੰਦਾ, ਉਹ ਮੁੜ ਖੇਡਦਿਆਂ ਪਿਆ ਕਹਿੰਦੇ ਨੇ ਨਾ, ਸਮਝ ਹੀ ਗਿਆ ਉਸੋ, ਫਿਰ ਜਿਹੜਾ ਬੋਲੇ ਆਖੋ ਜੀ। ਜੱਪਾ ਸਾਹਿਬ ਆ ਜਾਓ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ੁਕਰੀਆ ਵੱਟੂ ਸਾਹਿਬ। ਮੈਂ ਆਪਣੇ ਆਰਟੀਕਲ ਤੋਂ ਪਹਿਲੇ ਇੱਕ ਗੱਲ ਇੱਥੇ ਕਰਦਾ ਜਾਵਾਂ। ਇਹ ਕਾਨਫਰੰਸਾਂ ਦੀ ਤਾਂ ਬੜੀ ਸਾਨੂੰ ਲੋੜ ਹੈ ਜਿਹੜੀਆਂ ਹੁੰਦੀਆਂ ਪਈਆਂ, ਲੇਕਿਨ ਉਸ ਤੋਂ ਵੀ ਵੱਧ ਉਹਨਾਂ ਲੋਕਾਂ ਦੇ ਕਿਰਦਾਰ ਦੀ ਲੋੜ ਹੈ ਜਿਹੜਾ ਪੰਜਾਬੀ ਦੇ ਨਾਂ 'ਤੇ ਖਾਂਦੇ ਪਏ ਨੇ। ਉਹਦੇ 'ਚ ਪੰਜਾਬੀ ਉਸਤਾਦ ਸਭ ਤੋਂ ਅਹਿਮ ਹੈ।
जितने तक पंजाबी उस्ताद अपना रोल अदा ना कर सें उतन तक पंजाबी ਜ਼ਬਾਨ ਨੂੰ ਉੱਤੇ ਲੈ ਜਾਣਾ ਤੇ ਲਾਗੂ ਕਰਨ ਦਾ ਸ਼ਾਇਦ ਸਾਡਾ ख्वाब ਹੀ ਰਵੇ। ਇਹ ਮੇਰਾ ਖਿਆਲ ਹੈ। ਸਾਡੇ ਕੋਲ ਕਾਲਜ ਦੇ ਵਿੱਚ ਜਿਵੇਂ ਸਪੋਰਟਸ ਗਾਲਾ ਹੁੰਦਾ ਹੈ ਔਰ ਬਾਕੀ ਐਥਲੈਟਿਕਸ ਕ੍ਰਿਕਟ ਜੇ ਉਹ ਟੀਮਾਂ ਬਣਦੀਆਂ ਨੇ, ਸਾਡੇ ਕੋਲ ਮੈਂ ਉੱਥੇ ਜੁੰਮੇਰ ਦੀ ਬਾਕਾਇਦਾ ਟੀਮਾਂ ਬਣਾ ਕੇ ਮੁਕਾਬਲੇ ਵੀ ਕਰਵਾਉਣਾ ਤੇ ਇਨਾਮ ਵੀ ਦੇਣਾ ਵਾ ਸਪੋਰਟਸ ਗਾਲਾ 'ਤੇ। ਉਸ ਦਾ ਨਤੀਜਾ ਇਹ ਕਿ ਇਹਨਾਂ ਬੱਚਿਆਂ ਦੇ ਚੁੱਕੇ ਉਹਦੇ ਸਾਡਾ ਕਮਾਲ ਨਹੀਂ ਹੈ, ਜੁੰਮੇਰ ਟੱਪੇ ਮਾਈਏ ਗਾਵਣ ਇਹਨਾਂ ਦੇ ਖੂਨ ਸ਼ਾਮਿਲ ਹੈ, ਜਰਾਸੀਮ ਸ਼ਾਮਿਲ ਹੈ। ਮੈਂ ਉਹਨੂੰ ਪੰਜਾਬੀ ਨਹੀਂ ਸਮਝਦਾ, ਬਲਕਿ ਉਹ ਪੰਜਾਬੀ ਹੋ ਸਕਦਾ ਹੀ ਨਹੀਂ ਹੈ। ਜਿਹੜਾ ਬੰਦਾ ਅੱਜ ਕੱਲ੍ਹ ਪੋ ਮਾਂ ਦੇ ਵਿੱਚ ਵੀ ਰਜ਼ਾਈ ਸੁੱਤਾ ਪਿਆ ਨੇ ਤਾਂ ਬਾਹਰ ਢੋਲ ਦੀ ਗਾਂ ਵਗਦੀ ਪਿਓ, ਆਪਣਾ ਜਿਸਮ ਜਿਹੜਾ ਕੰਟਰੋਲ ਕਰ ਲਵੇ ਉਹ ਪੰਜਾਬੀ ਨਹੀਂ ਹੈ। ਇਨਾਮ ਦੇ ਅੰਦਰ ਉਹ ਢੋਲ ਦੀ ਗਾਈ ਉਹ ਗੁੱਟੀ ਸ਼ਾਮਿਲ ਹੈ। ਅਸੀਂ ਸਿਰਫ ਉਹਨੂੰ ਪਾਲਿਸ਼ ਕਰਦੇ ਹਾਂ, ਜਿਹਨਾਂ ਨੂੰ ਮੌਕਾ ਦਿੰਦੇ ਹਾਂ। ਟੀਮਾਂ ਤੁਹਾਡੇ ਸਾਹਮਣੇ ਤੁਸੀਂ ਆ ਕੇ ਵੇਖ ਹੀ ਲਿਆ, ਕੋਈ ਪ੍ਰੋਫੈਸ਼ਨਲ ਨਹੀਂ ਵਾਕਈ। ਔਰ ਸਾਡੇ ਕੋਲ ਕਾਲਜ ਦੇ ਵਿੱਚ ਜਿਹੜਾ ਬੰਦਾ ਢੋਲ ਚੰਗਾ ਵਗਾ ਲੈਂਦਾ ਹੈ, ਜਿਹੜਾ ਬੰਦਾ ਗਾਵਣ ਚੰਗੇ ਗਾ ਲੈਂਦਾ ਹੈ, ਬਾਕੀ ਤਾਂ ਹੁੰਦਾ ਹੀ ਹੈ ਨਾ, ਕੋਈ ਨਾਤ ਖਾਨ ਵਾਸਤੇ ਸਪੈਸ਼ਲ ਕੋਟਾ ਹੁੰਦਾ ਹੈ ਉਸ ਵਾਸਤੇ, ਬਾਕੀ ਲੋਕਾਂ ਵਾਸਤੇ। ਇੱਥੇ ਮੈਂ ਆਪਣੇ ਕਾਲਜ ਦੇ ਵਿੱਚ, ਮੈਂ ਚੂੰਕਿ ਪ੍ਰਿੰਸੀਪਲ ਹਾਂ ਉੱਥੋਂ ਦਾ, ਜਿਹੜਾ ਚੰਗੇ ਗਾਵਣ ਗਾਵੇ, ਚੰਗਾ ਢੋਲ ਵਗਾ ਲਵੇ ਜਾਂ ਕੋਈ ਵੀ ਲੋਕਲ ਐਕਟੀਵਿਟੀ ਫੋਕ ਨਾਲ ਜੁੜੇ ਹੋਵੇ, ਉਹਦਾ ਦਾਖਲਾ ਵੀ ਫਰੀ ਹੁੰਦਾ, ਉਹਦਾ ਕੋਈ ਮੈਰਿਟ ਵੀ ਹੁੰਦਾ ਔਰ ਉਹਦੀ ਫੀਸ ਵੀ ਕੋਈ ਨਹੀਂ ਹੁੰਦੀ। ਉਹ ਅਸੀਂ ਪੱਲਿਓਂ ਕਰਨੇ ਹਾਂ। ਅਗਰ ਇਸ ਤਰ੍ਹਾਂ ਦਾ ਥੋੜ੍ਹਾ ਜਿਹਾ ਇਨੀਸ਼ੀਏਟਿਵ ਪੰਜਾਬੀ ਉਸਤਾਦ ਲੈ ਜਾਵੇ ਤਾਂ ਮੇਰੇ ਖਿਆਲ ਸਕਾਫਤ ਮਰਦੀ ਨਹੀਂ ਹੈ। ਸਾਡੇ ਕੋਲ ਕਾਲਜ ਢੋਲੇ ਵੀ ਬੱਚੇ ਪੜ੍ਹਦੇ ਨੇ। ਅਗਰ ਵੱਟੂ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਕਿ ਅਗਰ ਵੇਲ ਹੋਵੇ ਤਾਂ ਬੱਚੇ ਸਾਡੇ ਨਾਲ ਨੇ, ਢੋਲਾ ਵੀ ਤੁਹਾਨੂੰ ਪੜ੍ਹ ਕੇ ਸੁਣਾ ਦੇਣਗੇ। ਬਿਆਨੀਆਂ ਮੈਂ ਜੀ ਆਰਟੀਕਲ ਛੋਟਾ ਜਿਹਾ, ਪੰਜਾਬੀ ਅਦਬ ਰਾਹੀਂ ਬਾਰ ਦਾ ਬਿਆਨੀਆਂ, ਜਿਹੜਾ ਇੱਕ ਆਮ ਬਿਆਨੀਆਂ ਪੰਜਾਬੀਆਂ ਬਾਰੇ ਬਣਾਇਆ ਜਾਂਦਾ ਹੈ ਕਿ ਪੰਜਾਬੀਆਂ ਨੇ ਹਰ ਦਾੜਵੀ ਨੂੰ ਜੀ ਆਇਆਂ ਨੂੰ ਆਖਿਆ ਔਰ ਹਰ ਦਾੜਵੀ ਨੂੰ ਰਾਹ ਵੀ ਦਿੱਤਾ ਹੈ ਅਤੇ ਉਹਨੂੰ ਸਹੂਲਤ ਵੀ ਦਿੱਤੀ ਹੈ। ਇਹ ਮੇਰਾ ਖਿਆਲ ਹੈ ਸਿਰਫ ਜਿਵੇਂ ਸਾਨੂੰ ਬਾਕੀ ਪੰਜਾਬੀ ਬੋਲਦਿਆਂ ਨੂੰ ਵੇਖ ਕੇ ਉਹ ਆਖਦੇ ਨੇ ਕਿ ਇਹ ਹੀਣਾ ਹੈ, ਕਮਜ਼ੋਰ ਹੈ, ਜਾਂ ਇਹ ਦੂਸਰੇ ਪੱਖੋਂ ਇਹਨੂੰ ਪੇਂਡੂ ਜੰਗਲੀ ਜੇ ਉਹ ਦੇ ਲਕਬ ਦਿੱਤੇ ਜਾਂਦੇ ਨੇ। ਇਹ ਵੀ ਮੇਰਾ ਖਿਆਲ ਹੈ ਕਿ ਉਸ ਪੰਜਾਬੀ ਨੂੰ ਹੀਣਿਆਂ ਅਤੇ ਕਮਜ਼ੋਰ ਵਿਖਾਉਣ ਦਾ ਇੱਕ ਯਤਨ ਨੇ ਕਿ ਪੰਜਾਬੀ ਹਰ ਦਾੜਵੀ ਦਾ ਰਾਹ ਡੱਕਿਆ ਨਹੀਂ, ਉਸ ਦਾ ਸਾਥ ਦਿੱਤਾ ਹੈ। ਇਸ ਵਾਸਤੇ ਸ਼ਾਇਦ ਇਹਨਾਂ ਨੂੰ ਇਹ ਦੱਸਣਾ ਪਊਸੇ ਕਿ ਰਾਜਾ ਪੋਰਸ ਪੰਜਾਬੀ ਆ, ਜਿਸ ਨੇ ਸਿਕੰਦਰ ਦਾ ਰਾਹ ਵੀ ਡੱਕਿਆ, ਬਲਕਿ ਉਸ ਦਾ ਬੜਾ ਫਿਕਰਾ ਬਹੁਤ ਮਸ਼ਹੂਰ ਹੋਇਆ ਜਦੋਂ ਸਿਕੰਦਰ ਨੂੰ ਢਾਹ ਕੇ ਤਲਵਾਰ ਕੱਢੀ ਮਾਰਨ ਵਾਸਤੇ ਤੇ ਨਜ਼ਰ ਪਈ ਆਪਣੇ ਹੱਥ 'ਤੇ ਬੱਧੇ ਹੋਏ ਗਾਨੇ 'ਤੇ ਜਿਹੜਾ ਨੁਸ਼ਾਬਾ ਬੱਧਾ ਈ, ਉਦੋਂ ਉਸ ਫਿਕਰਾ ਆਖਿਆ ਕਿ ਹਾਏ ਉਹ ਜ਼ਬਾਨੇ ਤੈਨੂੰ ਵੱਢ ਸੱਟਾਂ, ਅੱਜ ਰਾਜਪੂਤ ਨਿਮੂਰਾਂ ਦਾ ਜੇ ਸਿਕੰਦਰ ਮਾਰਾਂ 'ਤੇ। ਜਾਂ ਅਗਰ ਉਹਨਾਂ ਪੰਜਾਬੀਆਂ ਨੂੰ ਹੋਰ ਸੁਰਕ ਆਈ ਨਹੀਂ ਤਾਂ ਉਹਨਾਂ ਨੂੰ ਦੁੱਲੇ ਭੱਟੀ ਦਾ ਵੀ ਦੱਸਣਾ ਪਊਸੀ, ਜਾਂ ਆਪਣੀ ਜ਼ਬਾਨ ਔਰ ਅਨਾ ਪਿੱਛੇ ਸਿਰ ਲਾ ਦਿੱਤਾ। ਪਰ ਜਿਵੇਂ ਗੋਇੰਦੀ ਸਾਹਿਬ ਆਖ ਰਹੇ ਹਨ ਕਿ ਪਹਿਲੀ ਬਾਕਾਇਦਾ ਤਹਿਰੀਕ ਕਿਸਾਨਾਂ ਨਾਲੋਂ ਜਿਹੜੀ ਚੱਲੀ ਕਿ ਅਸੀਂ ਮਾਮਲਾ ਨਹੀਂ ਦੇਣਾ, ਧਰਤੀ ਵੀ ਸਾਡੀ, ਜ਼ਮੀਨ ਵੀ ਸਾਡੀ, ਕਾਸ਼ਤਕਾਰ ਵੀ ਅਸੀਂ, ਅਤੇ ਮਾਮਲਾ ਸਰਕਾਰ ਨੂੰ ਦੇ ਵੀ ਕਿਉਂ। ਜਾਂ ਉਹ 81 ਜਾਂ 83 ਸਾਲ ਦਾ ਬਾਬਾ ਰਾਏ ਅਹਿਮਦ ਖਾਨ ਖਰਲ, ਜਿਸ ਨੇ ਉਸ ਬੁਢਾਪੇ ਦੀ ਉਮਰ ਦੇ ਵਿੱਚ ਪੂਰੇ ਲੋਕਾਂ ਨੂੰ ਇਕੱਠਿਆਂ ਕਰਕੇ ਅਤੇ ਇੱਕ ਇਤਨੀ ਵੱਡੀ ਬਗਾਵਤ ਜਨਮ ਲਈ ਉੱਥੋਂ। ਮੈਂ ਸਮਝਦਾ ਕਿ ਤਹਿਰੀਕ ਆਜ਼ਾਦੀ ਅਗਰ ਸ਼ੁਰੂ ਹੋਈ ਹੈ ਔਰ ਦੱਸਿਆ ਗਿਆ ਹੈ ਕਿ ਤਰੀਕਾਂ ਕਿਵੇਂ ਚੱਲਦੀਆਂ, ਤਾਂ ਉਹਦਾ ਮੋਹਰੀ ਜਾਂ ਮੁਹਰਕ ਉਹ ਰਾਏ ਅਹਿਮਦ ਖਾਨ ਖਰਲ ਜਾਂ ਉਹ 1857 ਦੇ ਸਾਡੇ ਸੂਰਮੇ ਹੀ ਹਨ, ਜਿਨ੍ਹਾਂ ਨੇ ਉਹ ਆਪਣਾ ਪੇੜ ਬਣ ਕੇ ਸਾਨੂੰ ਦੱਸਿਆ। ਉੱਥੇ ਹੀ ਬਹੁਤ ਸਾਰੇ ਢੋਲਿਆਂ ਦੇ ਮਿਸਰੇ ਜਿਹੜੇ ਅੱਜ ਅਖਾਣ ਦੀ ਸੂਰਤ ਵਿੱਚ ਨੇ। ਜਾਂ ਸਾਡੇ ਕੋਲ ਰਾਠਾਊਪੁਣਾ, ਇੱਕ ਨਾ ਬੜੀ ਅਜੀਬ ਜਿਹੀ ਟਰਮ ਇਸਤੇਮਾਲ ਹੁੰਦੀ ਹੈ ਕਿ ਰਾਠ ਉਹ ਆਉਂਦਾ ਹੈ ਜਿਹੜਾ ਬੰਦੂਕ ਚੰਗੀ ਚਲਾ ਲੈਂਦਾ ਹੋਵੇ, ਜਿਹੜਾ ਹਥਿਆਰ ਚੰਗਾ ਚਲਾ ਲੈਂਦਾ ਹੋਵੇ, ਜਿਹਦੇ ਕੋਲ ਬਹੁਤ ਸਾਰੇ ਕੁਝ ਐਸੇ ਰਾਖੇ ਹੋਵੇ ਜਿਹੜੇ ਲੋਕਾਂ ਨੂੰ ਮਾਰਦੇ ਕੁੱਟਦੇ ਹੋਵੇ। ਕਤਨ ਨਹੀਂ। ਜਿਹੜਾ ਢੋਲਿਆਂ ਦੇ ਵਿੱਚ ਮਿਸਰਾ ਰਾਠਾਂ ਦੇ ਬਾਰੇ ਕਿ ਮੈਂ ਰਾਠ ਉਹਨੂੰ ਆਣਾ ਜਿਹੜਾ ਕੀਤੀ ਹੋਈ ਗੱਲ ਤੂੰ ਸਿਰ 'ਚ ਵਾਰੇ। ਅਹਿਮਦ ਖਾਨ ਖਰਲ ਦੇ ਬਾਰੇ ਜਿਹੜੀ ਬੜੀ ਮਸ਼ਹੂਰ ਲੈਣਾ ਨੇ ਅੱਜ ਅਖਾਣਾਂ ਦੀ ਸੂਰਤ ਸਾਡੇ ਕੋਲ ਨੇ ਕਿ ਤੈਨੂੰ ਡੱਕਾਂ ਯਾਦ ਕਰਿੰਦੀਆਂ ਰਾਹ ਨੱਥੂ ਦੇ ਆਮਦ ਖਾਨਾ,
ਅੱਜ ਵੀ ਉਹਨੂੰ ਲੋਕ ਯਾਦ ਕਰਦੇ ਨੇ ਜਦੋਂ ਇਹੋ ਜਿਹਾ ਮੌਕਾ ਬਣੇ। ਜਾਂ ਅਹਿਮਦ ਖਾਨ ਦੇ ਜ਼ਬਾਨ ਦੇ ਵਿੱਚੋਂ ਜਿਹੜੇ ਮਿਸਰੇ ਨਿਕਲੇ ਹੋਏ ਨੇ ਉਹ ਵੀ ਅਖਾਣ ਦੀ ਸੂਰਤ 'ਚ ਅੱਜ ਸਾਡੇ ਕੋਲ ਮੌਜੂਦ ਨੇ ਕਿ ਰੰਨਾ ਭੋਏ ਤੇ ਗੋੜੀਆਂ ਵੰਡ ਕਿਸੇ ਨਾ ਦਿੱਤੀਆਂ ਹੋਵਨ ਬੁੱਤ ਵਿੱਚ ਸਾਹ ਸਲਾਮੀ। ਪੰਜਾਬੀ ਦੀ ਮੌਤ ਹੈ ਕਿ ਉਹ ਇਹਨਾਂ ਤਿੰਨਾਂ ਚੀਜ਼ਾਂ, ਇਹ ਤਿੰਨੋਂ ਚੀਜ਼ਾਂ ਇੱਜ਼ਤ ਆਉਂਦੀਆਂ ਨੇ ਸਾਡੀਆਂ, ਇਹਨਾਂ ਪਿੱਛੇ ਹੀ ਪੰਜਾਬੀ ਹਮੇਸ਼ਾ ਸਿਰ ਦਿੰਦੇ ਆਏ ਨੇ। ਇਹ ਉਹ ਰਾਠ ਹਨ ਜਿਹਨਾਂ ਸਿਰ ਲਾ ਦਿੱਤਾ, ਆਪਣੀ ਗੈਰਤ ਤੇ ਸਮਝੌਤਾ ਨਹੀਂ ਕੀਤਾ। ਇੱਕ ਹੋਰ ਤੁਹਾਨੂੰ ਬੜਾ ਅਜੀਬ ਤੁਹਾਨੂੰ ਦੱਸਦਾ ਕਿ ਜਿਵੇਂ ਦੱਸਿਆ ਕਿ ਸਿਰਫ ਉਹ ਰਾਠ ਨਹੀਂ ਹੁੰਦਾ ਜਿਹੜਾ ਮਾਰੇ ਦਾੜੇ। ਇੱਕ ਕਹਾਣੀ ਸਾਡੇ ਕੋਲ ਲੋਕ ਕਹਾਣੀ ਹੈ ਮਾਲੀ ਵੱਟੂ, ਉਹਦੇ 'ਚੋਂ 4 ਲੈਣਾ ਤੁਹਾਨੂੰ ਸੁਣਾਈਦਾ ਮੈਂ। ਮਾਲੀ ਵੱਟੂ ਜਿਹੜਾ ਹੈ ਉਹ ਮਾਮਲਾ ਨਾ ਦੇਵਣ ਪਿੱਛੋਂ ਮੁਲਤਾਨ ਦੀ ਜੇਲ੍ਹ 'ਚ ਕੈਦ ਹੋ ਗਿਆ। ਉਸ ਦੀ ਜਿਹੜੀ ਮੰਗੇਤਰ ਆਈ ਉਹ ਮਗਰੋਂ ਉਸ ਦੀ ਮੁਲਾਕਾਤ 'ਤੇ ਗਈ। ਉਸ ਨੂੰ ਜਿਹੜਾ ਨਵਾਬ ਆਏ ਉੱਥੋਂ ਦਾ, ਉਸ ਨੂੰ ਕਿਸੇ ਆਖਿਆ ਵੀ ਇਹ ਵੱਟੂ ਹੈ, ਮਾਲੀ ਵੱਟੂ ਹੈ, ਇਹਨੂੰ ਕੋਈ ਟਕੇ ਚ ਦੇ ਜਾਂ ਇਹਦੀ ਜੇਲ੍ਹ ਮਾਫ ਕਰ ਦੇ ਤੇ ਇਹ ਮੰਗੇ ਦੀ ਤੂੰ ਲੈ ਲਾ, ਬੜੀ ਸੋਹਣੀ ਹੈ। ਉੱਥੇ ਇੱਕ 4 ਲੈਣਾ ਤੁਹਾਨੂੰ ਮੈਂ ਕੋਟ ਕਰਨਾ। ਨਵਾਬ ਕੁਰਸੀ ਤੇ ਬੈਠਾ ਹੈ, ਮਾਲੀ ਮੰਗ ਛੱਡ ਦੇ, ਜਿਤਨੇ ਪੈਸੇ ਮੰਗਣਾ ਹੈ ਉਹ ਵੀ ਦੇਣਾ, ਕੈਦੂ ਰਿਆ ਵੀ ਕਰੇਨਾ, ਮਾਮਲਾ ਵੀ ਮਾਫ ਕਰੇਨਾ। ਮਾਲੀ ਆਖਿਆ ਅਸੀਂ ਹਾਸੇ ਮੱਝੀ ਦੇ ਦੁੱਧਾਂ ਦੇ ਪਲੇ ਹੋਏ, ਇਤਨਾ ਅਰਸਾ ਤੇਰੀ ਕੈਦ ਵਿੱਚ ਹੋ ਗਿਆ ਹੈ, ਫਾਕੇ ਜਲ ਜਲ ਕੇ ਦਾਲ ਸੁਰਖ ਸੁਰਖ ਕੇ, ਨਾ ਅੱਖੀ ਵਿੱਚ ਕੁਝ ਦਿਸਦਾ ਹੈ ਤੇ ਨਾ ਕੰਨ ਸੁਣਦੇ ਨੇ, ਗੱਲ ਕੁਝ ਦਬਾ ਕੇ ਕਰ ਮੈਂ ਕੋਈ ਸੁਣਾ। ਉਸ ਸਿਪਾਹੀ ਨੂੰ ਆਖਿਆ ਅਗਾਂਹ ਹੋ ਖੜੋ ਭੈਣ ਚੋਦ, ਮੈਥੋਂ ਦੱਬ ਕੇ ਗੱਲ ਨਹੀਂ ਹੁੰਦੀ। ਮਾਲੀ ਕੁਰਸੀ ਤੇ ਅਗਾਂਹ ਹੋ ਗਿਆ, ਹੁਣ ਸੁਣ ਸੇ, ਆਖੇ ਬੜੀ ਸੁਣ ਸਾਂ, ਆਖੇ ਇਹ ਮੰਗ ਛੱਡ ਦੇ, ਮੈਨੂੰ ਜਾ ਦੇ। ਇਤਨੇ ਤਾਈਂ ਕੁਝ ਲਫ਼ਜ਼ ਹਾਂ ਨਵਾਬ ਦੀ ਜ਼ਬਾਨ ਵਿੱਚ, ਇੱਥੇ ਹੱਥ ਕੜੀ ਜੋੜ ਕੇ ਮਾਰੇ ਸੁਣਾ, ਟੋਪੀ ਹੱਥ ਕੜੀ ਦੀ ਆਓ ਪਈ ਆਈ, ਕੰਨਾਂ ਵਾਲੂ ਮੇਖ ਨਵਾਬ ਦੀ ਉੱਡੀ ਏ, ਡੱਠਾ ਪਿੱਛੇ ਤੇ ਜਿੰਦ ਪਹਿਲੇ ਨਿਕਲ ਗਈ। ਇਹ ਰਾਠ ਇਹੋ ਜਿਹੇ ਰਾਠਾਂ ਨਾਲ ਪੰਜਾਬੀ ਲੋਕ ਅਦਾ ਵਾਕਈ ਭਰਿਆ ਪਿਆ ਹੈ। ਪੰਜਾਬੀ ਗਾਵਾਂ ਨਾਲ ਇਹੋ ਜਿਹੇ ਰਾਠਾਂ ਦੇ ਜ਼ਿਕਰ ਨਾਲ ਭਰਿਆ ਪਿਆ ਹੈ, ਜਿਨ੍ਹਾਂ ਵਿੱਚੋਂ ਨੂਰ ਸੁਲੇਮੇ ਦਾ ਚੱਦੜ, ਸ਼ਹਾਦਤ ਖਾਨ ਲਖੇਰਾ, ਮਸਤੀ ਖਰਲ, ਵਾਹ ਗਲਾਵਲ ਦਾ, ਮੁਖੇ ਖਾਨ ਗੋਂਦਲ, ਅਸਾਲਤ ਗਲੋਤਰ, ਨੂਰ ਕੰਦਾ ਦਾ ਸਿਪਰਾ, ਮਾਲੀ ਬੱਟੀ, ਅਮੀਰ ਭਰਵਾਣਾ, ਗੁਲਾਮ ਮੁਹੰਮਦ ਚੀਮਾ, ਫਤਿਹ ਖਾਨ ਪੁੱਚਰ, ਚੌਧਰੀ ਬਾਬ ਲੇਲਰਾ ਜਖਤਿਆਰ, ਹਰੋਲ ਜਸਰਤ ਖੋਖਰ, ਨਾਰੰਗ ਸਾਹਿਬ, ਬਹਾਬ ਕਾਠੀਆ ਤੇ ਹੋਰ ਕਿੰਨੇ ਹੀ ਐਸੇ ਰਾਠ ਨੇ ਜਿਹੜੇ ਕਿ ਇਹ ਸਾਡਾ ਇਸ ਤਰ੍ਹਾਂ ਦਾ ਜ਼ਿਕਰ ਸਾਡੇ ਕੋਲ ਮੌਜੂਦ ਹੈ। ਇੱਕ ਹੋਰ ਮੈਂ ਤੁਹਾਨੂੰ ਇੱਕ ਨਵੇਂ ਤਰੀਕੇ ਦਾ ਰਾਠ ਤੁਹਾਨੂੰ ਦੱਸਣਾ ਕਿ ਰਾਠਾਚਾਰੀ ਹੁੰਦੀ ਬੇਸਿਕਲੀ ਕੀ ਹੈ। ਇੱਕ ਤੁਹਾਨੂੰ ਹੋਰ ਛੋਟੀ ਜਿਹੀ ਸਟੋਰੀ ਦੇ ਕਲਿੱਪ ਮੈਂ ਸੁਣਾਈ ਜਾਵਾਂ। ਅਮੀਰ ਵੀ ਮਲ ਦਾ ਖਰੋਲ ਹੋਇਆ, ਜਾਂਬਰੇ ਦੀ ਗੱਲ ਕਰਦਾ ਮੈਂ, ਅਮੀਰ ਵੀ ਮਲ ਦਾ ਹੋਇਆ ਹੈ ਤੇ ਮੀਰ ਵੀ ਮਲ ਦਾ ਹੋਇਆ ਹੈ। ਖਰੋਲ ਕੱਕੀ ਵਾਲੇ ਕਾਠਿਆਂ ਵਾਲਿਆਂ ਦੀ ਦੁਸ਼ਮਣੀ ਆਈ, ਪੀੜ੍ਹੀਆਂ ਦਾ ਵੈਰ ਆ ਇਹਨਾਂ ਦਾ, ਮੁੜ ਵੈਰ ਵੱਜ ਗਿਆ ਰਾਜਾ ਕੰਵਰ ਸਿੰਘ ਨਾਲ, ਸ਼ਮਸ਼ੇਰ ਸਿੰਘ ਨੂੰ ਵੀ ਇਹਨਾਂ ਮਾਰ ਛੱਡਿਆ। ਹੁਣ ਅਮੀਰ ਸਿੰਘ ਮਰ ਗਿਆ, ਉਹਦਾ ਬਤਰੀਆ ਸਾਲੇ, ਚਾਚੇ ਮੀਰ ਤੇ ਉਹ ਸਾਲੇ ਦੇ ਵਿੱਚ ਚਾਚੇ ਬਤਰੀਏ 'ਚ ਕੁਝ ਅਣਬਣ ਬਣ ਗਈ। ਉਹ ਸਾਲੇ ਲੱਗਾ ਗਿਆ ਬਾਬ ਕਾਠੀਏ ਕੋਲ, ਉਸ ਆਖਿਆ ਵੀ ਚਾਚਾ ਲੜਾਈ ਤੇਰੀ ਮੇਰੀ ਚਾਚੇ ਨਾਲ ਹੈ, ਮੈਂ ਤੇ ਉਹਦੇ ਨਾਲ ਕੋਈ ਨੂੰ, ਤੂੰ ਤੇ ਮੈਂ ਸੁਲ੍ਹਾ ਕਰ ਲਵੀਏ। ਉਸ ਤੋਂ ਪਿੱਛੋਂ ਉਹ ਲੱਗਾ ਗਿਆ ਸਿੱਖਾਂ ਕੋਲ ਕਿ ਮੇਰਾ ਚਾਚੇ ਔਰ ਤੁਹਾਡਾ ਬੰਦਾ ਮਾਰਿਆ ਹੋਇਆ, ਮੈਂ ਤਾਂ ਮਾਰਿਆ ਹੋਇਆ ਕੋਈ ਨਹੀਂ। ਇਹ ਗੱਲ ਜਦੋਂ ਚਾਚੇ ਸੁਣੀ, ਮੀਰ ਸੁਣੀ, ਉਹਨੂੰ ਗੱਲ ਬੜੀ ਭੈੜੀ ਲੱਗੀ। ਉਸ ਆਖਿਆ ਮੇਰੇ ਬਤਰੀਏ ਮੈਨੂੰ ਕੀ ਕੀਤਾ, ਧੀ ਉਸ ਤੇ ਹਿੱਕਾ ਉਹ ਉਸੇ ਬਤਰੀਏ ਨੂੰ ਦਿੱਤੀ ਹੋਈ ਆਸ, ਉਸ ਧੀ ਵੀ ਨਾਲ ਲੈ ਲਈ। ਉੱਥੋਂ ਉਸ ਆਪਣੇ ਕਿੱਲੇ ਪੱਟ ਲੈ ਟੁਰ ਪਿਆ, ਮੇਰਾ ਹੁਣ ਇੱਥੇ ਬਾਹਣ ਕੂੜੇ ਬਤਰੀਆ ਮੇਰੇ ਨਾਲ ਕੋਈ ਨਹੀਂ, ਹਿੱਕੋ ਇੱਕ ਮੈਂ ਆ, ਕਾਠੀਏ ਬੜੇ ਡਾਢੇ ਨੇ, ਮੇਰਾ ਰਾਉਣ ਸ਼ਾਇਦ ਇੱਥੇ ਕੂੜੇ। ਉਹ ਕਿਤੇ ਟੁਰਦਾ ਟੁਰਦਾ ਪਿੰਡੀ ਬਟੀਆਂ ਆ ਗਿਆ। ਪਿੰਡੀ ਬਟੀਆਂ ਉਹਨੂੰ ਜਦੋਂ ਉਹਦੀ ਧੀ ਵੇਖੀ, ਉਹਨੇ ਸਾਕ ਮੰਗਿਆ, ਬਸ ਸਾਨੂੰ ਰਿਸ਼ਤਾ ਸੰਨ ਚ ਦੇ। ਉਸ ਆਖਿਆ ਇਹ ਤਾਂ ਗੱਲ ਕਾਈ ਨਹੀਂ। ਉਸ ਉੱਥੋਂ ਮੁੜ ਕਿੱਲੇ ਪੱਟ ਲੈ ਤੇ ਟੁਰ ਗਿਆ ਚਨਿਓਟ ਰਜੋਏ ਵਾਲੇ ਸੈਦਾਂ ਕੋਲ। ਸੈਦਾਂ ਵੀ ਉਵਾਕਾਰ ਕੀਤੀ, ਉਹਨਾਂ ਵੀ ਸਾਕ ਚਾ ਮੰਗਿਆ, ਬਸ ਸਾਨੂੰ ਸਾਕ ਦੇ। ਉਹ ਘੋੜੀ ਤੇ ਚੜ੍ਹ ਬੈਠਾ, ਘਰ ਦੀ ਨਾ ਕਿਉਂ ਦੱਸਿਓ, ਉਸ ਕੋਈ ਨਾ ਮੰਗੀ ਦਾ। ਉਸ ਆਖਿਆ ਮੈਂ ਇੱਕ ਬੰਦੇ ਨਾਲ ਸਲਾਹ ਕਰਨੀ, ਗੱਲ ਹੋਣੀ ਤੂੰ ਵਿਖਿਆ ਰਠਾਊ ਪੁਣਾ ਹੁੰਦਾ ਕੀ ਹੈ, ਬਾਹਰ ਦਾ ਬਿਆਨੀਆਂ ਹੈ ਕੀ। ਉਹ ਘੋੜੀ ਤੇ ਚੜ੍ਹ ਬੈਠਾ ਹੈ, ਸਿੱਧਾ ਲੱਗਿਆ ਗਿਆ ਹੈ ਉਸੇ ਦੁਸ਼ਮਣ ਦੇ ਘਰ ਜਿੰਦੇ ਬੰਦੇ ਮਾਰੇ ਹੋਏ ਅਸਬਾਬ ਕਾਠੀਆ। ਜਾ ਕੇ ਲੱਥਾ, ਸਲਾਮ ਬਲਕਿ ਸਲਾਮ ਨਹੀਂ ਦਿੱਤਾ, ਆਖੇ ਮਾਰ ਬਾਪ ਬੈਠਾ ਹੈ। ਉਸ ਆਖਿਆ ਬੈਠਾ, ਕਿ ਤੇਰੇ ਨਾਲ ਗੱਲ ਕਰਨੀ। ਉਸ ਆਖਿਆ ਕਰ ਲਾ। ਮਾਰ ਬਾਪ ਉਠੀ ਵਗਿਆ ਹੈ,
ਲੋਕਾਂ ਆਖਿਆ ਵੀ ਉਹਦੇ ਕੋਲ ਤੀਰ ਤਲਵਾਰ ਹੈ, ਤੂੰ ਖਾਲੀ ਹੱਥੀਂ ਉੱਠਿਆ ਜਾਂਦਾ ਹੈ, ਕੋਈ ਤੂੰ ਵੀ ਤੀਰ ਤਲਵਾਰ ਲੈ ਲਾ। ਉਸ ਆਖਿਆ ਮੈਂ ਇਹਨੂੰ ਜਾਣਦਾ, ਇਹ 7 ਪੁਸ਼ਤੀਆ ਰਾਠ ਹੈ, ਕੋਈ ਅੱਜ ਦਾ ਨਹੀਂ ਬਣਿਆ। ਅਗਰ ਤੋੜ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਮੈਨੂੰ ਮਾਰਨ ਆਇਆ। ਬਾਪ ਕਾਠੀਆ ਉੱਠੀ ਬੈਠਾ, ਉਹਨਾਂ ਕਿ ਉਸ ਨੇੜੇ ਮੇਰੇ ਨਾ ਵੀ ਉੱਥੇ ਖੜੋ ਕੇ ਗੱਲ ਕਰ। ਉਸ ਆਖਿਆ ਗੜਾ ਪਵੀ ਤੋੜ ਆ ਗਿਆ ਤੇ ਵਿਸਾ ਅਜੇ ਨੂੰ ਕਰਦਾ। ਉਸ ਆਖਿਆ ਵਿਸਾ ਤੇਰਾ ਨਹੀਂ, ਮੈਥੇ ਆਪਣੇ ਤੇ ਕੋਈ ਨਹੀਂ, ਜਿਨ੍ਹਾਂ ਦੇ ਮੋਏ ਹੋਵੇ ਨਾ ਖੂਨ ਕਿਤੇ ਵੀ ਥੋੜਾ ਜਿਹਾ ਸੱਟ ਮਾਰੇ ਤਾਂ ਐਵੇਂ ਕੋਈ ਪਿਓ ਦਾਦੇ ਦੀ ਕਬਰ ਨਾ ਪੁਣੀ ਜਾਵੇ। ਇਹ ਰਾਠਾਂ ਦੀ ਗੱਲਾਂ ਆਉਂਦੀਆਂ। ਉਸ ਆਖਿਆ ਕਿਵੇਂ ਆਇਆ? ਉਸ ਆਖਿਆ ਐਂ ਜਾਈ ਮੈਥੋਂ ਬਟੀਆਂ ਤੇ ਰਜੋਇਆ ਸਾਕ ਮੰਗਿਆ ਆ। ਕਿ ਕਿੱਥੇ ਮੰਗਿਆ ਨੇ? ਜਦੋਂ ਇੱਥੇ ਆਇਆ। ਉਸ ਆਖਿਆ ਨਹੀਂ ਉੱਥੇ ਗਿਆ ਮੰਗਿਆ ਨੇ। ਉਸ ਆਖਿਆ ਨਹੀਂ ਇਹ ਗੱਲ ਕਾਈ ਨਹੀਂ, ਤੂੰ ਇੰਜ ਕਰ ਉੱਥੋਂ ਕਿੱਲੇ ਪੱਟ ਲਾ ਤੇ ਇੱਥੇ ਹੀ ਆ ਕੇ ਬਹਿ ਜਾ। ਜਿੱਤਣ ਤੇ ਤੇਰੀ ਧੀ ਨਾ ਪਰਨੀਤੀ, ਉਤਣ ਤੇ ਤੈਨੂੰ ਕੋਈ ਨਹੀਂ ਆਉਂਦਾ। ਖੈਰ ਮਾਰ ਬਹਾਬ ਉਸ ਦੀ ਧੀ ਆਪਣੇ ਘਰ ਲਿਆ ਕੇ ਆਪਣੇ ਘਰੋਂ ਬਰਨਾਈ। ਉਸਦੇ ਬਤਰੀਏ ਨਾਲ ਉਹਨਾਂ ਦੀ ਰਸਾਈ ਵੀ ਕਰਾਈ। ਉਸ ਜਿਸ ਧੀ ਬਰਨਾਲ ਹੈ ਉਸ ਰਸ ਆਖਿਆ ਉਸ ਵੈਰ ਤੇਰਾ ਮੇਰਾ ਉਹ ਜਿਹਾ ਹੀ, ਵੈਰ ਨਾ ਭੁੱਲ ਜਾਵੇਂ। ਉਹ ਵੈਰ ਜਿਹੜਾ ਹੈ ਉਸ ਉਸ ਆਖਿਆ ਬਈ ਹੁਣ ਪਿਓ ਬਣਿਆ ਹੈ ਤੇ ਇੰਜ ਨਾ ਕਰ, ਮੇਰੀ ਧੀ ਬੂਹੇ ਤੂੰ ਬਰਨਾਈ ਹੈ ਹੁਣ ਵੈਰ ਵੀ ਜਣਾਈਨਾ ਹੈ। ਖੈਰ ਉਹ ਸੁਲਹ ਹੋ ਗਈ। ਦੱਸਣਾ ਮਕਸਦ ਇਹ ਆ ਕਿ ਰਾਠ ਇੰਜ ਦੇ ਵੀ ਅੰਦਰ ਫਿਰ ਉਹ ਧੀ ਜਿਹੜੀ ਹੈ ਸਾਰੀ ਉਮਰ ਉਸ ਜਿਹੜਾ ਪਿਓ ਦਾ ਦੁਸ਼ਮਣ ਆ ਤੇ ਲੇਕਿਨ ਬੂਹੇ ਤੂੰ ਪਰਨਾਇਆ ਉਹਨੂੰ ਪਿਓ ਸਰਿੰਦੀ ਆ ਤੇ ਪਿਓ ਨੂੰ ਚਾਚਾ ਸਰਿੰਦੀ ਆ। ਮੁੜ ਜਿਹੜੀ ਮੁੜ ਉਸ ਰਾਠ ਦਾ ਕੰਮ ਵੇਖੋ ਕਿ ਹਰ ਈਦ ਵਰੇਣੇ ਦੇ ਉੱਤੇ ਜਿਹੜੀ ਈਦ ਹੋਵੇ ਅੱਜ ਸੰਗ ਹੋਵੇ ਆ ਉਹ ਮਗਰੋਂ ਪੇਕੇ ਬੂਆ ਹੁੰਦਾ ਜਿਹੜਾ ਉਹ ਕਾਠੀਏ ਦਾ ਬੂਆ ਉਸੇ ਤੂੰ ਜਾਂਦੀ ਆ, ਪਿਓ ਵਾਲੂ ਕੋਈ ਨਾਸ ਜਾਂਦੀ। ਔਰ ਇਹ ਸਿਰਫ ਮਰਦਾਂ ਦਾ ਨਹੀਂ ਜ਼ਨਾਨੀਆਂ ਦਾ ਵੀ ਉਸੇ ਦੌਲਤ ਬੀਬੀ ਪਿੱਛੇ। ਫਿਰ ਬਾਪ ਆਖਿਆ ਪੁੱਤਰਾਂ ਨੂੰ ਬਾ ਕੇ ਮਰਨ ਲੱਗਿਆ ਕਿ ਮੈਂ ਜ਼ਿੰਦਗੀ 'ਚ ਬੜੇ ਰਾਠ ਵੇਖੇ ਆਪਣੇ ਤੋਂ ਕੱਸੇ ਵੇਖੇ, ਜੇ ਮੈਥੋਂ ਕੋ ਵੱਡਾ ਰਾਠ ਮੈਂ ਵੇਖਿਆ ਤੇ ਆਏ ਛੋਰ ਵੇਖੀਏ। ਇਹਦਾ ਤਾਂ ਇਹਸਾਨ ਕੀਤਾ ਹੀ ਕੋਈ ਨਹੀਂ। ਇਹਸਾਨ ਤਾਂ ਮੈਂ ਕੀਤਾ ਇਸ ਤੇ ਪਿਓ ਤੇ, ਇਹਨੂੰ ਸਿਰਫ ਬੂਹੇ ਦੇ ਉੱਪਰ ਆਇਆ ਤੇ ਇਹ ਐਡੀ ਰਾਠ ਨਿਕਲੀ। ਇਹ ਪਿਓ ਨੂੰ ਪਿਓ ਛੱਡਣਾ ਸੱਦਣਾ ਛੱਡ ਦਿੱਤਾ, ਮੈਨੂੰ ਪਿਓ ਸੱਦਣ ਲੱਗ ਪਈ ਹੈ ਕਿਉਂਕਿ ਪਰਨਾਈਂਦੇ ਪਿਓ ਹਨ। ਖੈਰ ਇਹੋ ਜਿਹੀ ਗੱਲਾਂ ਇਹ ਤੁਹਾਨੂੰ ਦੱਸਿਆ ਕਿ ਜ਼ਨਾਨੀਆਂ 'ਚ ਵੀ ਹਨ। ਜਾਂ ਅਗਰ ਇਹ ਜ਼ਨਾਨੀਆਂ ਹੋਰ ਵੇਖਣੀ ਹੋਵੇ ਤਾਂ ਇੱਕ ਹੋਰ ਸਾਡੇ ਕੋਲ ਰਠਾਊ ਪੁਣੇ ਦੀ ਇੱਕ ਜ਼ਨਾਨੀਆਂ ਲੋਕ ਕਹਾਣੀ ਹੈ ਰਾਜ ਸਾਹਿਬ ਦਾ ਬੱਟੀ, ਉਹਦੇ 'ਚ ਭਰੇ ਤੇ ਇੱਕ ਔਰਤ ਹੋਈ ਉਸ ਦਾ ਤੁਸੀਂ ਵੇਖ ਲਓ। ਉਹ ਵੀ ਇੰਝ ਜਦੋਂ ਸਿੱਖਾਂ ਨਾਲ ਸਿੱਖ ਗਏ ਉਹਨੂੰ ਨੱਪਣ ਵਾਸਤੇ ਉਹਦਾ ਕਿਰਦਾਰ ਵੇਖ ਕੇ ਤੇ ਉਸ ਨੂੰ ਉਹਨਾਂ ਨੇ ਦੇ ਸੱਦ ਲਿਆ। ਸੋ ਇਹੋ ਜਿਹੇ ਇੱਕ ਤੁਹਾਨੂੰ ਇਸ ਜੰਗਲ ਦੇ ਵਿੱਚ ਨਾ ਬਾਹਰ ਜੋ ਕਿ ਜੰਗਲ ਲੱਗ ਜਾਂਦਾ, ਜੰਗਲ ਤੁਹਾਨੂੰ ਨਿਆਂ ਦੀ ਇੱਕ ਵਿਖਾਵਾਂ ਕਿ ਇਨਸਾਫ ਕਿਵੇਂ ਹੁੰਦਾ ਸਾਡੇ ਕੋਲ ਜੰਗਲ ਦੇ ਵਿੱਚ। ਨਾ ਸਿਰਫ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਮੈਂ ਗੱਲ ਕਰ ਰਿਹਾ, ਇਹ ਜਿਹੜਾ ਹੁਣ ਦੱਸ ਰਿਹਾ ਪਾਕਿਸਤਾਨ ਬਣਨ ਤੋਂ ਬਾਅਦ ਗੱਲ ਕਰ ਰਿਹਾ ਮੈਂ। ਮਾਰ ਸ਼ੇਰ ਮਲਕੇ ਕਾ ਜੱਪਾ ਉਹਨੂੰ ਕਤਲ ਕਰ ਛੜਿਆ ਸੰਗਾਂ ਦੇ ਉੱਤੇ। ਅਮੀਰ ਜਿਹੜਾ ਹੈ ਉਹ ਉਥੋਂ ਜੱਪਾ ਹੈ ਬਹਾਵਲੇ ਦਾ। ਬਹਾਵਲ ਤੇ ਨਿਜ਼ਾਮਤ ਦੋ ਭਰਾ ਹਨ। ਅਮੀਰ ਬਹਾਵਲ ਦਾ ਪੋਤਰੇ ਜਾਂ ਸ਼ੇਰ ਨੂੰ ਕਤਲ ਕਰ ਛੜਿਆ। ਕੇਸ ਅਦਾਲਤਾਂ 'ਚ ਵਗ ਗਿਆ, ਵਕੀਲ ਜਰਾ ਕਰਨ ਲੱਗ ਪਏ। ਇੱਕ ਦੇ ਵੀ ਜਰਾ ਹੁੰਦੀ ਪਈ ਹੈ, ਜੰਗ ਦਾ ਵਾਕਿਆ ਹੈ। ਇੱਕ ਦੇ ਵੀ ਜਰਾ ਹੁੰਦੀ ਰਹੀ, ਦੂਏ ਦੇ ਵੀ ਜਰਾ ਹੁੰਦੀ ਰਹੀ। ਫਿਰ ਜਦੋਂ ਵਕੀਲ ਕਿਸੇ ਪਾਸੇ ਨਾ ਲੱਗੀ ਨਾ, ਮੁਦਈਆਂ 'ਚੋਂ ਬੰਦਾ ਉਠੀਤਾ ਹੈ। ਉਹਨਾਂ ਆਖਿਆ ਕਿ ਇਹਦਾ ਛੱਕਾ ਚਾਚਾ ਆ ਕੇ ਅਦਾਲਤ 'ਚ ਬਿਆਨ 'ਚ ਦੇਵੇ ਇਸ ਕੋਈ ਨਹੀਂ ਮਾਰਿਆ ਤਾਂ ਅਸੀਂ ਹੱਕ ਨੂੰ ਅਪੜੇ। ਘਰ ਆ ਗਏ, ਦੇਗਾਂ ਪੱਕਣ ਲੱਗ ਪਈ। ਹੁਣ ਤਾਂ ਕੇਸ ਘਰ ਆ ਗਿਆ। ਉਸ ਵਕਤ ਅੱਗੋਂ ਜਦੋਂ ਮਾਰ ਨਿਜ਼ਾਮਤ ਫਿਰ ਗਿਆ ਅਦਾਲਤ ਵਿੱਚ, ਉਸ ਬਿਆਨ ਨਾ ਦਿੱਤਾ। ਉਸ ਆਖਿਆ ਇਸੇ ਮੇਰੇ ਛੁਆਰ ਮਾਰਿਆ ਹੋਇਆ। ਲੋਕਾਂ ਨੂੰ ਗੱਲ ਕੀਤੀ ਬਈ ਕੀ ਕੀਤੀ ਹੋਈ? ਉਹ ਫਿਰ ਅਮੀਰ ਫਾਂਸੀ ਲੱਗ ਗਿਆ। ਉਸ ਆਖਿਆ ਪੁੱਤ ਫਾਇ ਲਵਾ ਛੱਡੇ। ਉਸ ਬੜਾ ਫਿਕਰਾ ਬੋਲਿਆ। ਉਸ ਆਖਿਆ ਇਸ ਪਿੱਛੇ ਇਸ ਛੁਆਰ ਪਿੱਛੇ ਪੱਗ ਗੰਦੀ ਕਰ ਲਵਾਂ ਮੈਂ। ਇਹ ਸਾਡਾ ਬਾਹਰ ਦਾ ਬਿਆਨੀਆ। ਅਖੀਰ ਦੇ ਉੱਤੇ ਇੱਕ ਇਸੇ ਬਾਹਰ ਦਾ ਹੀ ਇੱਕ ਛੋਟਾ ਜਿਹਾ ਹੋਰ ਤੁਹਾਨੂੰ ਦੱਸ ਦੇਵਾਂ ਕਿ ਮੈਂ ਕਲਚਰ ਦਾ ਸਟੂਡੈਂਟ ਹਾਂ। ਮੈਂ ਕਿਸੇ ਕਲਚਰ ਨਹੀਂ ਵੇਖਿਆ। ਸ਼ੋਅ ਦਾ ਅਸੀਂ ਆਖਦੇ ਹਾਂ ਮਾਝੇ ਸ਼ੋਅ ਦਾ ਉਹਨੂੰ ਆਖਦੇ ਨੇ ਜਿਹੜਾ ਨੀਅਤ ਦਾ ਭੈੜਾ ਹੋਵੇ। ਸਾਡੇ ਕੋਲ ਸ਼ੋਅ ਦਾ ਜੰਗਲ ਦੇ ਵਿੱਚ ਉਹਨੂੰ ਆਖਦੇ ਨੇ ਜਿਹੜਾ ਕਮਜ਼ੋਰ ਹੋਵੇ, ਨਿਤਾਣਾ ਹੋਵੇ। ਜਿਹੜਾ ਉਹ ਸ਼ੋਅ ਦਾ ਅਸੀਂ ਉਹਨੂੰ ਸਦਿੰਦੇ ਹਾਂ ਜਿਸ ਤੇ ਦੁੱਧ ਕੋਈ ਨਾ ਹੋਵੇ। ਅੱਜ ਵੀ ਉਹ ਜਿਹੜਾ ਨਿਮਾਣਾ ਬੰਦਾ ਹੁੰਦਾ ਨਾ ਜਿਸ ਤੇ ਦੁੱਧ ਕੋਈ ਨਾ ਹੋਵੇ, ਲੱਗਦੇ ਬੰਦੇ ਤਰੋਕੜਾ ਉਹਨੂੰ ਗਾਲ ਛੱਡਦੇ ਨੇ, ਲਿਆਰੀ ਗਾਲ ਛੱਡਦੇ ਨੇ। ਜਿੱਤਣ ਤੱਕ ਮਿਲਦੀ ਹੈ ਪੀਂਦਾ ਰਹੋ, ਜਦੋਂ ਵੇਖ ਜਾਵੇਂ ਸਾਡੇ ਬੰਨੇ ਤੇ ਦੁਬਾਰਾ ਕਿੱਲੇ ਦਾ ਗਾਲ ਛੱਡੀ। ਇਹ ਰਿਵਾਇਤ ਮੈਂ ਕਿਸੇ ਕਲਚਰ 'ਚ ਨਹੀਂ ਵੇਖੀ, ਸਿਰਫ ਪੰਜਾਬੀਆਂ 'ਚ ਵੇਖੀ ਹੈ। ਇੱਕ ਅਖੀਰ ਦੇ ਉੱਤੇ ਜਿਹੜਾ ਸਾਡਾ ਬਾਹਰ ਦਾ ਨੁਮਾਇੰਦਾ ਦੌੜਾ ਹੈ ਉਹ ਪੜ੍ਹਸਾ ਮੈਂ ਤੇ ਇਜਾਜ਼ਤ। ਅਲਤਾਫ ਬਰਵਾਨੇ ਦਾ ਸ਼ੇਰ ਹੈ।
ਕਿ ਮੈਂ ਵਿਕਦੇ ਮਾਲ ਦਾ ਛੇੜੂ ਨਹੀਂ, ਮੈਂ ਹਰ ਖੁਦਦਾਰ ਦਾ ਸਾਈਂ ਹਾਂ। ਇਹ ਪੰਜਾਬੀ ਦੀ ਗੱਲ ਹੈ। ਪੰਜਾਬੀ ਪੰਜਾਬ ਨੂੰ ਕਿਵੇਂ ਸਮਝਦਾ ਹੈ ਕਿ ਮੈਂ ਵਿਕਦੇ ਮਾਲ ਦਾ ਛੇੜੂ ਨਹੀਂ, ਮੈਂ ਹਰ ਖੁਦਦਾਰ ਦਾ ਸਾਈਂ ਹਾਂ। ਅਲਤਾਫ ਬਚਾਈਏ ਸਿਰ ਦੇ ਕੇ ਮੈਂ ਇਸ ਦਸਤਾਰ ਦਾ ਸਾਈਂ ਹਾਂ। ਦਰਿਆ ਦੀ ਲੀਕ ਦਾ ਲੇਖਾ ਨਹੀਂ, ਦਰਿਆ ਦੀ ਲੀਕ ਦਾ ਲੇਖਾ ਨਹੀਂ, ਮੈਂ ਪਾਰ ਉਰਵਾਰ ਦਾ ਸਾਈਂ ਹਾਂ। ਤੂੰ ਹੇਕਦ ਸ਼ਹਿਰ ਦਾ ਸ਼ਾਹ ਹੋਸੇ, ਮੈਂ ਸੰਦਲ ਬਾਰ ਦਾ ਸਾਈਂ ਹਾਂ। ਬਹੁਤ ਸ਼ੁਕਰੀਆ। ਅੱਛਾ, ਇੱਕ ਖਾਸ ਦਰਖਾਸਤ ਮੈਂ ਕਰਨੀ ਹੈ। ਸਾਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਆਪ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਇੱਥੋਂ ਮਤਲਬ ਲਾਹੌਰ ਦੇ ਨਹੀਂ ਹਨ, ਲਾਹੌਰ ਦੇ ਆਸੇ ਪਾਸੇ ਦੇ ਲੋਕ ਹਨ, ਔਰ ਕੁਝ ਲੋਕ ਇਹ ਹਨ ਜਿਹੜੇ ਬਾਕੀ ਕੰਟਰੀਜ਼ ਤੋਂ ਆਏ ਨੇ, ਖਾਸ ਇੱਥੇ ਪ੍ਰਾਹੁਣੇ ਨੇ ਸਾਡੇ। ਉਹਨਾਂ ਵਿਚਾਰਿਆਂ ਨੂੰ ਅਸੀਂ ਬਹੁਤ ਪਿੱਛੇ ਸੁੱਟ ਦਿੰਦੇ ਹਾਂ ਸੀਟਾਂ 'ਤੇ ਨਾ। ਅਸੀਂ ਅੱਗੇ ਸੀਟਾਂ ਰੱਖੀਆਂ ਹੋਈਆਂ ਉਹਨੂੰ। ਸਾਡੀ ਜਿਹੜੀ ਪੰਜਾਬੀ ਕਾਨਫਰੰਸ ਦੇ ਜਿਹੜੇ ਆ ਰਹੀ ਹਨ, ਉਹਨਾਂ ਦੇ ਵਿੱਚੋਂ ਹੀ ਦੋਸਤ ਜਿਹੜੇ ਹਨ ਉਹ ਅੱਗੇ ਸੀਟਸ 'ਤੇ ਸਾਨੂੰ ਬੈਠੇ ਨਜ਼ਰ ਆਉਂਦੇ ਹਨ। ਅਤੇ ਥੋੜ੍ਹਾ ਜਿਹਾ ਪਲੀਜ਼ ਦੋ ਚੀਜ਼ਾਂ ਦਾ ਖਿਆਲ ਰੱਖੋ। ਇੱਕ ਉਹਨਾਂ ਪ੍ਰਾਹੁਣਿਆਂ ਦਾ ਜਿਹੜੇ ਬਾਹਰੋਂ ਆਏ ਨੇ, ਅਤੇ ਦੂਸਰਾ ਜਦੋਂ ਕੋਈ ਇੱਥੇ ਔਰਤਾਂ ਬੀਬੀਆਂ ਆ ਜਾਣ ਉਹਨਾਂ ਵਾਸਤੇ ਸੀਟ ਛੱਡ ਦਿਓ। ਇਹ ਸੀਟ ਦੀ ਮੇਰੇ ਦਾਅਵੇਦਾਰੀ ਹੈ ਕਿ ਜਿਹੜੀ ਸੀਟ ਇੱਥੇ ਲੱਗੀ ਹੋਈ ਹੈ ਪਿੱਛੇ ਵੀ ਉਹੀ ਸੀਟ ਜੇ, ਕੋਈ ਬਦਲੀ ਹੋਈ ਨਹੀਂ ਜੇ। ਔਰ ਇਹ ਸੀਟ ਦੇ ਕੋਈ ਨਾ ਕੋਈ ਨੰਬਰ ਜੇ ਵੀ ਤੁਹਾਡੇ ਨੰਬਰ ਇਹਦੇ ਤੋਂ ਕੋਈ 99 ਆ ਜਾਣੇ ਨੇ ਅਤੇ ਪਿੱਛੇ ਤੁਸੀਂ ਜੈਸੋ ਤੇ 39 ਆਣੇ ਨੇ। ਬਸ ਇਹ ਕਾਰਜ ਹੈ, ਅੱਗੇ ਤੁਹਾਡੀ ਆਪਣੀ ਮਰਜ਼ੀ। ਉਂਝ ਆਖ ਤਾਂ ਇਹਨਾਂ ਲਿਆ, ਪਰ ਇਹਨਾਂ ਵਿਚਾਰਿਆਂ ਨੂੰ ਕੀ ਪਤਾ। ਅੱਛਾ, ਜਪਾ ਸਾਹਿਬ ਦਾ ਸਾਰਾ ਆਰਟੀਕਲ ਅਸਲ 'ਚ ਪੰਜਾਬੀ ਮਿਥ ਨਾਲ ਕਲਚਰ ਦਾ, ਮਿਥ ਔਰ ਕਲਚਰ ਲਫ਼ਜ਼ਾਂ ਦੇ ਵਿੱਚ ਸੈਕੰਡ ਆਰਡਰ ਸਿਗਨੀਫਿਕੇਸ਼ਨ 'ਚ ਕਿਵੇਂ ਆਉਂਦੀ ਹੈ ਉਵੇਂ ਸਮਝਣ ਦੀ ਲੋੜ ਸੀ। ਟਾਈਮ ਥੋੜ੍ਹਾ ਸੀ। ਇਹਦਾ ਮਤਲਬ ਹੈ ਕਿ ਔਰਤ ਵੱਡੀ ਥਾਂ 'ਤੇ ਰਹੀ ਸੀ ਔਰ ਉਹ ਚੀਜ਼ਾਂ ਮੁਕੱਦਸ ਔਰ ਪਵਿੱਤਰਤਾ ਨਾਲ ਜੁੜੀਆਂ ਹੋਈਆਂ ਸਨ। ਸੋ ਸਾਡੇ ਟਾਈਮ ਬੜਾ ਘੱਟ ਹੈ। ਸਾਡੇ ਆ ਜਾਓ ਸਰ। ਅੱਛਾ, ਹੁਣ ਛੋਟਾ ਜਿਹਾ ਇੱਕ ਬਹੁਤ ਥੋੜ੍ਹੇ ਟਾਈਮ ਦਾ ਇੱਕ ਸਾਡਾ ਰਿਸਰਚ ਪੇਪਰ ਹੈ। ਸਾਡੇ ਲੈਲਪੁਰ ਤੋਂ ਬੜੇ ਮਾਣਯੋਗ ਸੂਝਵਾਨ ਪੰਜਾਬੀ ਦੇ ਉਸਤਾਦ ਪ੍ਰੋਫੈਸਰ ਡਾਕਟਰ ਮੁਹੰਮਦ ਅਯੂਬ ਸਾਹਿਬ, ਉਹਨਾਂ ਦੀ ਵਾਰੀ ਹੈ ਜੀ ਹੁਣ। ਉਹ ਫਿਲਾਸਫੀ ਆਫ ਬਾਬਾ ਗੁਰੂ ਨਾਨਕ, ਬਾਬਾ ਗੁਰੂ ਨਾਨਕ ਦੀ ਵਿਚਾਰਧਾਰਾ ਬਾਰੇ ਆਪਣੀ 10 ਮਿੰਟ ਦੀ ਗੁਫ਼ਤਗੂ ਕਰਨਗੇ, ਆਪਣਾ ਰਿਸਰਚ ਪੇਪਰ ਲਿਆਉਣਗੇ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਜਨਾਬ ਡਾਕਟਰ ਮੁਹੰਮਦ ਅਯੂਬ ਜੀ। ਬਿਸਮਿल्लाहिर्रहमानिर्रहीम। ਸਾਰੇ ਮਾਨਯੋਗ ਸੱਜਣਾਂ ਨੂੰ ਅਸਲਾਮੁ ਅਲੈਕਮ ਤੇ ਸਤਿ ਸ੍ਰੀ ਅਕਾਲ। ਮਿੱਤਰੋ, ਮੇਰੇ ਲੇਖ ਦਾ ਜਾਂ ਵਿਚਾਰ ਵਟਾਂਦਰੇ ਦਾ ਸਰਨਾਮਾ ਬਾਬਾ ਗੁਰੂ ਨਾਨਕ ਦੀ ਵਿਚਾਰਧਾਰਾ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਿੱਛੇ ਸਰਬੱਤ ਦਾ ਭਲਾ। ਮਨੁੱਖਤਾ ਨੂੰ ਨਾਮ ਨਾਲ ਜੋੜਨ ਵਾਲਾ, ਉਹਨਾਂ ਨੂੰ ਹਮੇਸ਼ ਚੜ੍ਹਦੀ ਕਲਾ 'ਚ ਰਹਿਣ ਦੀ ਦੁਆ ਦੇਣ ਵਾਲਾ ਬਾਬਾ ਨਾਨਕ 1469 ਨੂੰ ਰਾਏ ਬੁਲਾਰ ਦੀ ਤਲਵੰਡੀ ਅਜੋਕਾ ਨਨਕਾਣਾ ਸਾਹਿਬ ਵਿੱਚ ਪਿਤਾ ਮਹਿਤਾ ਕਾਲੂ ਜੀ ਦੇ ਘਰ ਪੈਦਾ ਹੋਏ। ਬਹੁਤ ਸਾਰੀਆਂ ਕਿਤਾਬਾਂ 'ਚ ਇਹਨਾਂ ਦੇ ਪਰਿਵਾਰਕ ਜੀਆਂ ਦੇ ਬਾਰੇ ਮਤਭੇਦ ਜਿਹੜਾ ਉਹ ਮੌਜੂਦ ਹੈ। ਬਹੁਤੀਆਂ ਕਿਤਾਬਾਂ 'ਚ ਲਿਖਿਆ ਗਿਆ
ਕਿ ਆਪ ਦੀ ਸਿਰਫ ਇੱਕ ਭੈਣ ਸੀ ਜੋ ਆਪ ਤੋਂ ਵੱਡੀ ਸੀ, ਔਰ ਉਸ ਦਾ ਬੇਬੇ ਨਾਨਕੀ ਤੋਂ ਬਾਅਦ ਇhtਰਾਮਨ ਬੇਬੇ ਦਾ ਲਫ਼ਜ਼ ਐਡ ਕੀਤਾ ਗਿਆ ਉਹਨਾਂ ਦੇ ਨਾਂ ਦੇ ਨਾਲ, ਨਾਨਕੀ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ। ਜਦਕਿ ਇੱਕ ਖੋਜਵਾਨ ਨੇ ਜਾਂ ਸੂਝਵਾਨ ਨੇ ਉਹਨਾਂ ਦੇ ਇੱਕ ਭਰਾ ਦੀ 10ਵੀਂ ਪਾਈ ਹੈ, ਲੇਕਿਨ ਉਸ ਫਿਕਰੇ ਤੋਂ ਬਾਅਦ ਉਹ ਆਪਣੀ ਲਿਖਤ ਵਿੱਚ ਹੋਰ ਕੁਝ ਨਹੀਂ ਲਿਖ ਸਕੇ ਜਾਂ ਉਸ ਦਾ ਸਬੂਤ ਜਿਹੜਾ ਉਹ ਨਹੀਂ ਦੇ ਸਕੇ। ਦੁਨੀਆ ਵਿੱਚ ਜਦੋਂ ਬਾਬਾ ਜੀ ਤਸ਼ਰੀਫ ਲਿਆਏ ਤੇ ਉਸ ਦੀ ਸਭ ਤੋਂ ਪਹਿਲਾਂ ਇਤਲਾਹ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਮੁਸਲਮਾਨ ਦਾਈ ਬੀਬੀ ਦੌਲਤਾਂ ਨੇ ਦਿੱਤੀ। ਤੇ ਉਸ ਸਮੇਂ ਉਹਨਾਂ ਨੇ ਦੱਸਿਆ ਕਿ ਨਾਨਕ ਬਹੁਤ ਖੂਬਸੂਰਤ ਤੇ ਨੂਰਾਨੀ ਮੁਖੜੇ ਵਾਲਾ ਹੈ। ਆਪ ਦੇ ਮੁਖੜੇ ਦੇ ਦੁਆਲੇ ਨੂਰ ਦਾ ਇੱਕ ਹਾਲਾ ਉਗੜਵਾਂ ਵਿਖਾਲੀ ਦੇ ਰਿਹਾ ਹੈ। ਇਸ ਤੋਂ ਪਹਿਲੇ ਕਿ ਮੈਂ ਨਾਨਕ ਦੀ ਵਿਚਾਰਧਾਰਾ ਦੇ ਬਾਰੇ ਤੁਹਾਡੇ ਨਾਲ ਕੁਝ ਸਾਂਝ ਕਰਾਂ, ਮਿੱਤਰੋ, ਸਾਨੂੰ ਉਹ ਸਮਾਜ, ਜਿਸ ਸਮਾਜ 'ਚ ਨਾਨਕ ਨੇ ਅੱਖ ਖੋਲ੍ਹੀ, ਉਸ ਵੇਲੇ ਦਾ ਸਮਾਜਿਕ ਤਾਣਾ ਬਾਣਾ, ਰਾਜਨੀਤਿਕ ਤਾਣਾ ਬਾਣਾ, ਮੁਆਸ਼ੀ ਤੌਰ 'ਤੇ, ਆਰਥਿਕ ਪੱਖੋਂ, ਸਿਆਸੀ ਪੱਖੋਂ ਸਾਨੂੰ ਉਹ ਦੇਖਣਾ ਪਵੇਗਾ ਤੇ ਫਿਰ ਅਸੀਂ ਨਾਨਕ ਦੀ ਵਿਚਾਰਧਾਰਾ ਨੂੰ ਸਮਝਣ ਦੇ ਸਰਮੱਥ ਜਿਹੜਾ ਉਹ ਹੁੰਦੇ ਆ। ਇਸ ਦੀ ਮਿਸਾਲ ਬਾਬਾ ਗੁਰੂ ਨਾਨਕ ਦੀ ਬਚਪਨ ਤੋਂ ਹੀ ਸਾਨੂੰ ਮਿਲਦੀਆਂ ਨੇ ਕਿ ਉਹ ਐਸਾ ਸਮਾਜ ਉਸਾਰਨਾ ਚਾਹੁੰਦੇ ਸਨ ਜਿਸ 'ਚ ਜ਼ਾਤ ਪਾਤ ਤੋਂ ਨਫ਼ਰਤ ਕੀਤੀ ਗਈ ਹੋਵੇ। ਉਹ ਸਾਰਿਆਂ ਬੰਦਿਆਂ ਨੂੰ ਆਜ਼ਾਦ ਇਨਸਾਨ ਤੇ ਸਮਾਜ ਦੋਸਤ ਬੁਨਿਆਦ ਰੱਖਣਾ ਚਾਹੁੰਦੇ ਸਨ। ਇਹੋ ਕਾਰਨ ਹੈ ਕਿ ਨਾਨਕ ਖੇਡਦਿਆਂ ਹੋਇਆਂ ਇੱਕਦਮ ਸੋਚਾਂ ਵਿੱਚ ਗਵਾਚ ਜਾਂਦੇ ਸਨ। ਉਹਨਾਂ ਦੇ ਬੇਲੀ ਭਾਈ ਮਰਦਾਨਾ ਜੀ ਨੂੰ ਇਹ ਹਾਲਤ ਦੇਖ ਕੇ ਡਾਢੀ ਫਿਕਰ ਹੁੰਦੀ। 7 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਨੂੰ ਪੰਡਤ ਹਰਦਿਆਲ ਦੀ ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਘੱਲ ਦਿੱਤਾ ਗਿਆ। ਕਿਉਂ ਜੇ ਨਾਨਕ ਸ਼ੁਰੂ ਤੋਂ ਹੀ ਬੁੱਤਾਂ ਤੋਂ ਨਫ਼ਰਤ ਕਰਦੇ ਸਨ, ਇਸ ਲਈ ਉਹਨਾਂ ਪੰਡਤ ਹਰਦਿਆਲ ਕੋਲੋਂ ਤਾਲੀਮ ਲੈਣ ਲਈ ਇਨਕਾਰ ਕਰ ਦਿੱਤਾ ਤੇ ਸਾਫ਼-ਸਾਫ਼ ਆਖਿਆ, ਇਹ ਪੱਥਰ ਦੇ ਪੁੱਤ ਰੱਬ ਨਹੀਂ ਹੋ ਸਕਦੇ। ਜਦ 9 ਵਰ੍ਹਿਆਂ ਦੇ ਹੋਏ, ਮਹਿਤਾ ਕਾਲੂ ਜੀ ਨੇ ਰੀਤੀ ਰਿਵਾਜਾਂ ਮੁਤਾਬਕ ਅੰਗ ਸਾਕਾਂ ਨੂੰ ਇਕੱਠਾ ਕਰਕੇ ਜਿਹਨੂੰ ਪਹਿਨਾਵਣ ਦੀ ਰਸਮ ਕਰਨੀ ਚਾਹੀ, ਪਰ ਆਪ ਨੇ ਜਿਹਨੂੰ ਪਹਿਨਣ ਤੋਂ ਨਾ ਸਿਰਫ ਇਨਕਾਰ ਕੀਤਾ ਬਲਕਿ ਜਿਹਨੂੰ ਦੇ ਖਿਲਾਫ ਤਨਕੀਦ ਵੀ ਕੀਤੀ, ਜੋ ਦਰਅਸਲ ਉਸ ਵੇਲੇ ਦੇ ਬਾਮਨਵਾਦ ਦੇ ਖਿਲਾਫ ਇੱਕ ਬਗਾਵਤ ਦੀ ਛੋਟੀ ਜਿਹੀ ਮਿਸਾਲ ਸੀ। ਇੱਕ ਹੋਰ ਲਿਖਤ ਵਿੱਚ ਇਸ ਰਸਮ ਦੀ ਅਦਾਇਗੀ ਵੇਲੇ ਆਪ ਦੀ ਉਮਰ 11 ਵਰ੍ਹੇ ਲਿਖੀ ਗਈ ਹੈ। ਆਪ ਨੇ ਪੰਡਤ ਹਰਦਿਆਲ ਕੋਲੋਂ ਸੰਸਕ੍ਰਿਤ ਤੇ ਮੌਲਵੀ ਕੁਤਬੁੱਦੀਨ ਕੋਲੋਂ ਫਾਰਸੀ ਤੇ ਅਰਬੀ ਦੀ ਤਾਲੀਮ ਹਾਸਲ ਕੀਤੀ। ਆਪ ਦੇ ਉਸਤਾਦ ਮੌਲਵੀ ਕੁਤਬੁੱਦੀਨ ਅਕਸਰ ਆਪ ਦੀ ਤਾਰੀਫ ਇਹਨਾਂ ਸ਼ਬਦਾਂ ਵਿੱਚ ਕਰਦੇ ਹੁੰਦੇ ਸਨ ਕਿ ਆਪ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਫਾਰਸੀ ਜ਼ਬਾਨ ਉੱਤੇ ਕੁਦਰਤ ਤੇ ਦਸਤਰਸਤ ਤੇ ਜ਼ਹਾਨਤ ਵਿੱਚ ਮੈਂ ਕਿਸੇ ਹੋਰ ਵਿੱਚ ਨਹੀਂ ਵੇਖੀ ਜਿੰਨੀ ਗੁਰੂ ਨਾਨਕ ਕੋਲ ਸੀ। ਲੱਗਦਾ ਹੈ ਇਸ ਨੂੰ ਰੱਬ ਨੇ ਖਾਸ ਤੌਰ 'ਤੇ ਨਵਾਜ਼ਿਆ ਹੈ। ਰੱਬ ਦੀ ਖਾਸ ਬਰਕਤ ਇਸ ਉੱਤੇ ਹੈ ਜੋ ਇੱਕ ਵਾਰ ਨਾਨਕ ਸੁਣਦਾ ਹੈ ਫੌਰਨ ਯਾਦ ਕਰ ਲੈਂਦਾ ਹੈ ਅਤੇ ਇਸ ਤੋਂ ਬਾਅਦ ਨਾਨਕ ਨੇ ਸਕੂਲ ਜਾਣਾ ਬੰਦ ਕਰ ਦਿੱਤਾ।
ਮੁਖਤਸਰ ਕਰਦੇ ਹਾਂ ਮੈਂ ਆਪਣੇ ਅਸਲ ਮੌਜ਼ੂ ਵੱਲ ਆਉਣਾ। ਆਪਣੇ ਬੇਸ਼ੁਮਾਰ ਮੁਲਕਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਆਖਿਆ ਜਾਂਦਾ ਹੈ ਕਿ ਉਹਨਾਂ ਨੇ ਹਿੰਦੁਸਤਾਨ ਤੋਂ ਵੱਖ ਚੀਨ, ਆਸਾਮ, ਭੂਟਾਨ, ਨੇਪਾਲ, ਅਫਗਾਨਿਸਤਾਨ, ਇਰਾਕ ਤੇ ਅਰਬ ਦੇਸ਼ਾਂ ਦਾ ਵੀ ਸਫ਼ਰ ਕੀਤਾ। ਔਰ ਇੱਕ ਤਹਿਰੀਰ 'ਚ ਇੱਕ ਲਿਖਤ 'ਚ ਇਹ ਵੀ ਮਿਲਿਆ ਕਿ ਆਪ ਮੱਕੇ ਵੀ ਗਏ ਤੇ ਆਪ ਹਰਿਦੁਆਰ ਵੀ ਗਏ। ਜਦੋਂ ਆਪ ਨੇ ਜਕਤ ਯਾਤਰਾ ਪੂਰੀ ਕੀਤੀ ਤੇ ਫਿਰ ਆਪ ਮੁਸਤਕਿਲ ਤੌਰ ਤੇ ਕਰਤਾਰਪੁਰ, ਜ਼ਿਲ੍ਹਾ ਨਨਕਾਣਾ ਸਾਹਿਬ ਜ਼ਿਲ੍ਹਾ ਨਾਰੋਵਾਲ ਆ ਗਏ ਔਰ ਆਪਣੇ ਹੱਥਾਂ ਦੇ ਨਾਲ ਮਿਹਨਤ ਜਾਂ ਵਾਈ ਬੀਜੀ ਜਿਹੜਾ ਉਹ ਕੰਮ ਸ਼ੁਰੂ ਕੀਤਾ ਔਰ ਇੱਕ ਫਿਲਾਸਫੀ ਦਿੱਤੀ ਜਿਹੜੀ ਕਿ ਇਸਲਾਮ ਧਰਮ ਦੇ ਬਿਲਕੁਲ ਨੇੜੇ। ਨਾਮ ਜਪਣਾ ਇਸਲਾਮ ਵੀ ਕਹਿੰਦਾ ਕਿ ਹਰ ਵੇਲੇ ਇਨਸਾਨ ਨੂੰ ਉਸ ਪਰਮਾਤਮਾ ਦੇ ਨਾਲ, ਉਸ ਸੋਹਣੇ ਰੱਬ ਦੇ ਨਾਲ ਜੁੜਨਾ ਚਾਹੀਦਾ, ਉਸ ਦੀ ਇਬਾਦਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਦੂਜਾ ਕਿਰਤ ਕਰਨਾ, ਕਿ ਆਪਣੇ ਹੱਥ ਦੇ ਨਾਲ ਮਿਹਨਤ ਕਰਨਾ। ਇਸਲਾਮ ਵੀ ਇਸ ਚੀਜ਼ ਦੀ ਇਜਾਜ਼ਤ ਦਿੰਦਾ ਕਿ ਹਲਾਲ ਤਰੀਕੇ ਨਾਲ ਆਪਣੇ ਹੱਥਾਂ ਦੇ ਨਾਲ ਮਿਹਨਤ ਕਰੋ, ਆਪ ਵੀ ਖਾਓ ਅਤੇ ਦੂਜਿਆਂ ਨੂੰ ਵੀ ਖਵਾਓ। ਅਤੇ ਤੀਜੇ ਬਾਬੇ ਨਾਨਕ ਦਾ ਸੰਦਾਤ ਕਿ ਵੰਡ ਛਕਣਾ, ਕਿ ਇਹ ਵੀ ਇਸਲਾਮ ਦੇ ਆਇਨ ਮੁਤਾਬਕ ਹੈ। ਇਸਲਾਮ ਧਰਮ ਜਿਹੜਾ ਆਪਣੇ ਮੰਨਣ ਵਾਲਿਆਂ ਨੂੰ ਜ਼ਕਾਤ ਦਾ ਤਸੱਵਰ ਦਿੰਦਾ, ਖੈਰਾਤ ਦਾ, ਸਦਕੇ ਦਾ ਤਸੱਵਰ ਦਿੰਦਾ। ਅਤੇ ਨਾਨਕ ਉਸ ਨੂੰ ਕਹਿ ਰਹੇ ਨੇ ਕਿ ਉਹਨੂੰ ਵੰਡ ਕੇ ਤਕਸੀਮ ਕਰਕੇ ਆਪਣੇ ਉਹ ਬੰਦੇ ਜਿਨ੍ਹਾਂ ਕੋਲ ਕੁਛ ਨਹੀਂ ਹੈ, ਆਪਣੇ ਤੋਂ ਨੀਵੇਂ ਬੰਦੇ ਜਿਹੜੇ ਆਰਥਿਕ ਪੱਖੋਂ ਨੇ, ਉਹਨਾਂ ਨੂੰ ਵੰਡ ਕੇ ਜਿਹੜਾ ਉਹ ਤੁਸੀਂ ਖਾਓ। ਨਾਰੋਵਾਲ 'ਚ ਕਰਤਾਰਪੁਰ ਸਾਹਿਬ 'ਚ ਬਾਬਾ ਜੀ ਨੇ ਵਫਾਤ ਪਾਈ। ਉਹਨਾਂ ਦੇ ਜਿਹੜੇ ਮੰਨਣ ਵਾਲੇ ਸਨ, ਉਹਨਾਂ ਦੇ ਘਰ ਚਲੋ ਜੀ ਠੀਕ ਹੋ ਗਿਆ ਜੀ। ਹਾਂ, ਹੁਣ ਮੈਂ ਗੱਲ ਕਰਦਾ ਉਹਨਾਂ ਦੀ ਕਿ ਮੈਂ ਸਾਰਾ ਪੜ੍ਹ ਹੀ ਦਿੰਦਾ, ਜ਼ਬਾਨੀ ਜ਼ਰਾ ਜਲਦੀ ਪੜ੍ਹਿਆ ਜਾਏਗਾ। ਬਾਬਾ ਗੁਰੂ ਨਾਨਕ ਜੀ ਦੇ ਤਸੱਵਰੇ ਰੱਬ ਨੂੰ ਜਪਜੀ ਸਾਹਿਬ ਵਿੱਚ ਵੇਖਿਆ ਜਾ ਸਕਦਾ ਹੈ। ਇਸ ਨੂੰ ਪੰਜਾਬੀ ਜ਼ਬਾਨ ਦੀ ਪਹਿਲੀ ਲੰਮੀ ਨਜ਼ਮ ਵੀ ਆਖਿਆ ਜਾਂਦਾ ਹੈ। ਬਾਬਾ ਜੀ ਨੇ ਆਪਣੇ ਵਿਚਾਰ ਜਾਮੀ, ਰੂਮੀ, ਇਰਾਕੀ ਅਤੇ ਹਾਫਜ਼ ਵਾਂਗੂ ਪੇਸ਼ ਕੀਤੇ ਨੇ। ਆਪ ਦੀਆਂ ਹਮਦੀਆ ਨਜ਼ਮਾਂ ਪੜ੍ਹਦੇ ਹੋਇਆ ਧਿਆਨ ਮੌਲਾਨਾ ਰੂਮੀ ਦੀ ਮਸਨਵੀ ਵੱਲ ਚਲਾ ਜਾਂਦਾ ਹੈ, ਪਰ ਇਹ ਕਿਤੇ ਨਹੀਂ ਸਾਬਤ ਹੋਇਆ ਕਿ ਆਪ ਨੇ ਮੌਲਾਨਾ ਰੂਮ ਦੀ ਪੈਰਵੀ ਕੀਤੀ ਹੈ। ਉੱਚੇ ਵਿਚਾਰਾਂ 'ਚ ਨੇੜਤਾ ਆਉਣਾ ਸੁਭਾਵਕ ਹੈ। ਜਪਜੀ ਸਾਹਿਬ ਦਾ ਪਾਠ ਸਿੱਖ ਹਰ ਰੋਜ਼ ਸਵੇਰੇ ਕਰਦੇ ਨੇ। ਜਪਜੀ ਸਾਹਿਬ ਰੱਬ ਦੇ ਬਿਆਨ ਤੋਂ ਸ਼ੁਰੂ ਹੁੰਦਾ ਹੈ ਅਤੇ ਇਨਸਾਨ ਨੂੰ ਹਰ ਤਰ੍ਹਾਂ ਦੇ ਖੌਫ ਤੋਂ ਮੁਕਤ ਕਰਦਿਆ ਇਹ। ਇਸ ਵਿੱਚ ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਦੀਆਂ ਮੰਜ਼ਲਾਂ ਤੋਂ ਅਗਾਂਹ ਲੰਘਦਾ ਹੋਇਆ ਫਨਾਫ ਜ਼ਾਤ ਤੱਕ ਅਪੜਨ ਦਾ ਤਰੀਕਾ ਦੱਸਿਆ ਗਿਆ ਹੈ। ਇਸ ਦੀ ਇਬਤਦਾ ਮੂਲ ਮੰਤਰ ਤੋਂ ਹੁੰਦੀ ਹੈ। ਬੁਨਿਆਦੀ ਅਕੀਦਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰਪ੍ਰਸਾਦ। ਰੱਬ ਇੱਕ ਹੈ, ਉਸ ਦਾ ਨਾਮ ਪਾਕ ਅਤੇ ਉਹ ਕਾਰਸਾਜ਼ ਹੈ, ਉਹ ਖਾਲਕ ਹੈ। ਉਹਨੂੰ ਕਿਸੇ ਦਾ ਡਰ ਨਹੀਂ ਅਤੇ ਨਾ ਹੀ ਉਸ ਦੀ ਕਿਸੇ ਦੇ ਨਾਲ ਦੁਸ਼ਮਣੀ ਹੈ। ਉਹ ਲਾਫਾਨੀ ਹੈ, ਨਾ ਉਹ ਕਿਸੇ ਦੀ ਔਲਾਦ ਹੈ ਅਤੇ ਨਾ ਉਸ ਦੀ ਕੋਈ ਔਲਾਦ ਹੈ। ਉਸ ਤੱਕ ਰਸਾਈ ਕੇਵਲ ਮੁਰਸ਼ਦ ਦੇ ਵਸੀਲੇ ਨਾਲ ਹੀ ਮੁਮਕਿਨ ਹੈ। ਆਖਰੀ ਗੱਲ, ਚੂँकि ਪਿੱਛੋਂ ਆਵਾਜ਼ ਆ ਗਈ, ਆਦ ਸੱਚ ਜੁਗਾਤ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਰੱਬ ਅਜ਼ਲ ਤੋਂ ਪਹਿਲਾਂ ਵੀ ਸੱਚਾ ਸੀ ਅਤੇ ਰੋਜ਼ੇ ਅਜ਼ਲ ਤੋਂ ਸੱਚਾ ਹੈ ਅਤੇ ਆਉਂਦੀ ਭਲਕ ਵਿੱਚ ਵੀ
ਸੱਚਾ ਰਹੇਗਾ ਤੇ ਰੱਬ ਦੀ ਰਜ਼ਾ ਅੰਦਰ ਰਾਜ਼ੀ ਰਹਿਣ ਵਾਲਾ ਹੀ ਇਨਸਾਨ ਮੰਜ਼ਿਲ ਮਕਸੂਦ ਤੱਕ ਪਹੁੰਚਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਡਾਕਟਰ ਅਯੂਬ ਸਾਹਿਬ।